ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਹੈ ਨੀਲਮ ਕੌਰ ਤੇ ਮੈਂ ਟੀਵੀ ਦੀ ਫੋਨ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਲ ਫੇਰ ਸੰਤ ਤੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦਾ ਐਮਸ਼ੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 27 ਮਾਰਚ 2026 14 ਚੇਤ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਫਨ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਔਰ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਔਰ ਜਿਸ ਤਰ੍ਹਾਂ ਕਿ ਹਮੇਸ਼ਾ ਇਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਸਰਦਾਰ ਨਵਤੇਜ ਸਿੰਘ ਜੀਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਨਾਲ ਹੀ ਸਪੋਰਟ ਵੀ ਕੀਤੀ ਹੈ ਔਰ ਨਾਲ ਹੀ ਉਹਨਾਂ ਨੇ ਅਰਦਾਸ ਕੀਤੀ ਹੈ ਖਾਲਿਸਤਾਨ ਦੀ ਚੜ੍ਹਦੀ ਕਲਾ ਲਈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਵਤੇਜ ਸਿੰਘ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਈਰਾਨ ਕ੍ਰਾਈਸਿਸ ਦੀ। ਜਿਸ ਤਰ੍ਹਾਂ ਕਿ ਈਰਾਨ ਕ੍ਰਾਈਸਿਸ 28ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਭਾਵੇਂ ਪ੍ਰੈਜ਼ੀਡੈਂਟ ਟਰੰਪ ਵੱਲੋਂ 6 ਅਪ੍ਰੈਲ ਤੱਕ ਈਰਾਨ ਨਾਲ ਡੀਲ ਬਣਾਉਣ ਦਾ ਵਕਤ ਦਿੱਤਾ ਗਿਆ ਹੈ ਪਰ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਤਾਬੜਤੋੜ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਔਰ ਦੂਸਰੇ ਪਾਸੇ ਇਜ਼ਰਾਈਲ ਫੌਜ ਦੇ ਮੁਖੀ ਨੇ ਇੰਕਸ਼ਾਫ ਕੀਤਾ ਹੈ ਕਿ ਫੌਜੀ ਨੌਜਵਾਨਾਂ ਦੀ ਗਿਣਤੀ ਘਟ ਪੈ ਰਹੀ ਹੈ ਕਿਉਂਕਿ ਕਈ ਥਾਵਾਂ ਤੇ ਔਰ ਇਜ਼ਰਾਈਲ ਵੱਲੋਂ ਜਿਹੜੇ ਇਹ ਜੰਗ ਲੜੀ ਜਾ ਰਹੀ ਹੈ ਉਸ ਨੇ ਇਜ਼ਰਾਈਲ ਨੂੰ ਜ਼ਬਰਦਸਤੀ ਭਰਤੀ ਕਰਨ ਲਈ ਜਿਹੜਾ ਕਾਨੂੰਨ ਬਣਾਉਣ ਦਾ ਜਿਹੜੀ ਸਲਾਹ ਜਿਹੜੀ ਹੈ ਉਹ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਕੈਲਗਰੀ ਐਲਬਰਟਾ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਇਹ ਵੀ ਨੌਜਵਾਨ ਲਗਾਤਾਰਤਾ ਨਾਲ ਪਿਛਲੇ ਕਈ ਸਾਲਾਂ ਤੋਂ ਸਾਡੇ ਸਪਾਂਸਰ ਬਣਦੇ ਨੇ ਟੀਵੀ 84 ਦੇ ਪ੍ਰੋਗਰਾਮ ਦੇ ਔਰ ਅਸੀਂ ਅਪੀਲ ਵੀ ਕਰਦੇ ਹਾਂ ਕਿ ਜਿਵੇਂ ਜਦੋਂ ਵੀ ਚਰਚਾ ਹੁੰਦੀ ਹੈ ਅੱਜ ਵੀ ਇੱਕ ਬੜੇ ਪਿਆਰੇ ਜੋੜੀ ਦੇ ਨਾਲ ਜਿਨ੍ਹਾਂ ਨੇ ਸੀਐਟਲ ਦੇ ਖਾਲਿਸਤਾਨ ਰੈਫਰੈਂਡਮ 'ਚ ਵੀ ਹਿੱਸਾ ਲਿਆ ਟੀਵੀ 84 ਨੂੰ ਵੀ ਪਿਆਰ ਕਰਦੇ ਨੇ ਔਰ ਉਹ ਜਦੋਂ ਆਮ ਗੁਰਸਿੱਖ ਵੀਰ ਭੈਣਾਂ ਵੀ ਇਹ ਮਹਿਸੂਸ ਕਰਦੇ ਨੇ ਕਿ ਅੱਜ ਦੇ ਪੀਰੀਅਡ ਦੇ ਵਿੱਚ ਨੈਰੇਟਿਵ ਬਿਰਤਾਂਤ ਜਿਹੜਾ ਸਿੱਖ ਮੀਡੀਆ ਜਾਂ ਪੰਥਕ ਮੀਡੀਆ ਜਾਂ ਖਾਲਿਸਤਾਨੀ ਮੀਡੀਆ ਹੀ ਸਿਰਜ ਸਕਦਾ ਹੈ ਉਸ ਦਾ ਕਿੰਨਾ ਵੱਡਾ ਰੋਲ ਹੈ। ਸੋ ਠੀਕ ਹੈ ਸਾਡੇ ਲਈ ਜਿੱਥੇ ਵੀ ਕੌਮ ਸਾਡੀ ਜਾਂਦੀ ਹੈ ਅਸੀਂ ਗੁਰੂ ਦਾ ਘਰ ਬਣਾਉਂਦੇ ਹਾਂ ਬਹੁਤ ਆਪਣੇ ਘਰ ਤਾਂ ਬਣਾਉਂਦੇ ਹੀ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਾਡੇ ਗੁਰੂ ਦਾ ਘਰ ਬਹੁਤ ਸੋਹਣਾ ਹੋਏ ਔਰ ਉਸ ਦੇ ਲਈ ਹਰ ਥਾਂ ਉੱਦਮ ਹੁੰਦਾ ਹੈ। ਬਹੁਤ ਵਾਰ ਪਰਸਨਲ ਲੋਨ ਚੁੱਕ ਕੇ ਵੀ ਜਿਹੜਾ ਉਸ ਦੀ ਸ਼ੁਰੂਆਤ ਹੁੰਦੀ ਹੈ ਜਿੱਥੇ ਥੋੜ੍ਹੇ ਪਰਿਵਾਰ ਸਨ ਹੁਣ ਤਾਂ ਕੰਪੀਟੀਸ਼ਨ ਹੈ ਵੀ ਕਿਸ ਮਹੱਲੇ 'ਚ ਕਿੰਨੇ ਗੁਰਦੁਆਰੇ ਬਣਨੇ ਨੇ। ਉਹੀ ਪੰਜਾਬ ਦੇ ਪਿੰਡਾਂ ਵਾਲਾ ਪਾਰਟ ਇੱਥੇ ਵੀ ਅਸੀਂ ਸ਼ੁਰੂ ਕੀਤਾ ਹੋਇਆ। ਇਸੇ ਤਰ੍ਹਾਂ ਇੱਕ ਹਿੱਸਾ ਇਹ ਵੀ ਮਹਿਸੂਸ ਕਰਦਾ ਹੈ ਕਿ ਵੀ ਸਾਡੇ ਲਈ ਤਾਲੀਮ ਐਜੂਕੇਸ਼ਨ ਬੜੀ ਇੰਪੋਰਟੈਂਟ ਹੈ। ਇਸ ਲਈ ਪੰਜਾਬ ਦੇ ਵਿੱਚ ਕੁਛ ਤਾਂ ਜੈਨੂਅਨ ਨੇ ਕੁਛ ਨੇ ਇਸ ਬਹਾਨੇ ਕਿ ਜੀ ਫਲਾਣੀ ਥਾਂ ਸਕੂਲ ਖੋਲ੍ਹਿਆ ਹੈ ਉਹਦੇ 'ਚ ਅਸੀਂ ਅੰਗਰੇਜ਼ੀ ਪੜ੍ਹਾਉਂਦੇ ਹਾਂ ਉਹਦੇ 'ਚ ਅਸੀਂ
IAS IPS IFS ਤਿਆਰ ਕਰਦੇ ਹਾਂ, ਉਹ ਵੀ ਇੱਕ ਫਰੰਟ ਹੈ ਜਿਹਦੇ ਤੇ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਵਧੀਆ ਹੋਣਾ ਚਾਹੀਦਾ ਹੈ। ਫਿਰ ਹੈਲਥ ਇਸ਼ੂ ਦੇ ਉੱਤੇ ਲੈ ਕੇ ਵੀ ਕੰਮ ਕਰਨ ਵਾਲੇ ਨੇ ਜਿਨ੍ਹਾਂ ਨੂੰ ਹੁੰਦਾ ਹੈ ਕਿ ਜੀ ਹੈਲਥ ਫੈਸਿਲਿਟੀਜ਼ ਬਹੁਤ ਮਾੜੀਆਂ ਨੇ ਪੰਜਾਬ 'ਚ। ਕੋਈ ਆਈ ਕੈਂਪ ਲਾ ਲਿਆ ਕਿਸੇ ਨੇ ਜਾ ਕੇ, ਜਾਂ ਕਿਸੇ ਨੇ ਡਾਇਲਿਸਿਸ ਦੀਆਂ ਮਸ਼ੀਨਾਂ ਰੱਖ ਦਿੱਤੀਆਂ, ਜਾਂ ਕੋਈ ਹੋਰ ਪਾਰਟ। ਅਸੀਂ ਸਮਝਦੇ ਹਾਂ ਸਾਰੇ ਹੀ ਜਿਹੜਾ ਵੀ ਜਿੱਥੇ ਕੋਈ ਕਰਨਾ ਚਾਹੁੰਦਾ ਸੇਵਾ ਉਹ ਠੀਕ ਹੈ, ਲੇਕਿਨ ਇਹ ਸਾਰੇ ਜਿਹੜੇ ਇਸ਼ੂ ਨੇ ਜਿਹੜੇ ਅਸੀਂ ਹਿਊਮੈਨਿਟੇਰੀਅਨ ਏਡ ਜਾਂ ਪੰਜਾਬ ਦੇ ਵਿੱਚ ਹਾਲਾਤ ਤਾਂ ਇਹ ਨੇ। ਆ ਪਿਛਲੇ ਦਿਨਾਂ 'ਚ ਇਹਨੇ 2 ਸੋਹਣੇ ਗੱਭਰੂ ਭਰਾ ਸਕੇ ਜਿਨ੍ਹਾਂ ਦੇ 6.5 ਫੁੱਟ ਕੱਦ ਹੋਣਗੇ, ਉਹਨਾਂ ਨੇ ਗੱਡੀ ਦੇ ਸਾਹਮਣੇ ਆ ਕੇ ਜਿਹੜਾ ਉਹ ਛਾਲ ਮਾਰ ਕੇ ਆਤਮਘਾਤ ਕਰ ਲਿਆ। ਔਰ ਬਾਅਦ ਦੇ ਵਿੱਚ ਇਹ ਸਾਹਮਣੇ ਆਇਆ ਵੀ ਦੋਨਾਂ ਦੇ ਉੱਤੇ 50 ਲੱਖ ਦਾ ਕਰਜ਼ਾ ਸੀ। ਉਹਨਾਂ ਨੇ ਖੇਤੀ ਰਾਹੀਂ ਵੀ ਕੋਸ਼ਿਸ਼ ਕੀਤੀ, ਟਰੈਕਟਰ ਦੀਆਂ ਕਿਸ਼ਤਾਂ ਵੀ ਨਹੀਂ ਸੀ ਮੋੜੀਆਂ ਜਾ ਰਹੀਆਂ। ਬੈਂਕ ਵਾਲੇ ਜਿਹੜੇ ਨੇ ਲਗਾਤਾਰ ਹਰਾਸ ਕਰ ਰਹੇ ਸੀ, ਜਿਵੇਂ ਉਹ ਹੁੰਦਾ ਉਹਨਾਂ ਨੂੰ ਕਈ ਵਾਰੀ ਆਪਣੀ ਇੱਜ਼ਤ ਦੇ ਲਈ ਹੁੰਦਾ ਹੈ ਕਿ ਜੀ ਕੱਲ ਨੂੰ ਸਾਡੀ ਪ੍ਰਾਪਰਟੀ ਕੁਰਕ ਕਰਨਗੇ ਜਾਂ ਗ੍ਰਿਫਤਾਰ ਕਰਨਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਹੁਣ ਇਹ ਸਾਰੇ ਉਸ ਬਿਮਾਰੀ ਦੇ ਸਿੰਪਟਮ ਨੇ ਜਿਸ ਨੂੰ ਸਲੇਵਰੀ ਕਹਿੰਦੇ ਨੇ, ਜਿਸ ਨੂੰ ਗੁਲਾਮੀ ਕਹਿੰਦੇ ਨੇ, ਜਿਸ ਨੂੰ ਪਰ ਅਧੀਨ ਕਹਿੰਦੇ ਨੇ, ਜਿਹਦੇ ਬਾਰੇ ਇਹਨਾਂ ਦੇ ਹੀ ਜਿਨ੍ਹਾਂ ਦੀ ਗੁਲਾਮੀ 'ਚ ਅੱਜ ਅਸੀਂ ਫਸੇ ਹੋਏ ਹਾਂ, ਉਹਨਾਂ ਦੇ ਹੀ ਤੁਲਸੀਦਾਸ ਗੋਸਵਾਮੀ ਤੁਲਸੀਦਾਸ ਨੇ ਤੁਲਸੀ ਰਾਮਾਇਣ 'ਚ ਕਿਹਾ ਕਿ ਪਰ ਅਧੀਨ ਸੁਪਨੇ ਸੁਖ ਨਹੀਂ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਉਹਨੂੰ ਸੁਪਨੇ 'ਚ ਵੀ ਸੁਖ ਨਸੀਬ ਨਹੀਂ ਹੁੰਦਾ। ਔਰ ਅਸੀਂ ਸਾਡੇ ਲਈ ਤਾਂ ਡਾਇਰੈਕਟਿਵ ਬਾਬਾ ਫਰੀਦ, ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਕਿ ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੈ। ਹੁਣ ਤੁਹਾਡੀ ਆਰਥਿਕ ਹਾਲਤ ਹੈ, ਧਾਰਮਿਕ ਹਾਲਾਤ ਅਸੀਂ ਦੇਖਦੇ ਹਾਂ ਕਿ ਕਿਤੇ ਇਹ ਹੁੰਦਾ ਹੈ ਕਿ ਜੀ ਉਹ ਪੂਰਬੀਆਂ ਦੀ ਭੀੜ ਇਕੱਠੀ ਹੋਈ, ਉਹਨਾਂ ਨੇ ਅੰਮ੍ਰਿਤਧਾਰੀ ਦੀ ਦਸਤਾਰ ਲਾ ਦਿੱਤੀ, ਉਸ ਦੇ ਕੇਸਾਂ ਦੀ ਬੇਅਦਬੀ ਕੀਤੀ। ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਗੁਟਕਿਆਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਲਗਾਤਾਰਤਾ ਦੇ ਨਾਲ ਨੇ। ਫਿਰ ਕਿਸ ਹੱਦ ਤੱਕ ਜਾ ਕੇ ਅੱਜ ਜਿਹੜੀ ਬੇਰੁਜ਼ਗਾਰੀ ਹੈ, ਨਸ਼ੇ ਕਿਸ ਲੈਵਲ ਦੇ ਉੱਤੇ ਨੇ, ਕਿਵੇਂ ਜਿੰਨੇ 10 ਸਾਲ ਦੇ ਪੀਰੀਅਡ 84 ਤੋਂ 94 95 ਤੱਕ ਨੌਜਵਾਨ ਜਿਹੜੇ ਨੇ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ ਨਹੀਂ ਮਾਰੇ ਇਹਨਾਂ ਨੇ, ਉਹਦੇ ਤੋਂ ਦੁੱਗਣੇ ਤਿੱਗਣੇ ਜਿਹੜੇ ਨੇ ਇਹਨਾਂ ਪਿਛਲੇ 10 ਸਾਲਾਂ ਦਾ ਜੇ ਤੁਸੀਂ ਪਾਰਟ ਦੇਖੋ ਤੇ ਉਹ ਡਰੱਗਸ ਦੇ ਨਾਲ। ਔਰ ਅੱਜ ਜਿਹੜੀ ਇਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਕਿਸਾਨਾਂ ਵੱਲੋਂ ਖੁਦਕਸ਼ੀ ਕਰਨ ਦੀ ਫਿਗਰ ਦਿੱਤੀ ਆ, ਉਹ ਵੀ ਲੱਖਾਂ 'ਚ ਰਨ ਕਰਦੀ ਹੈ ਪਿਛਲੇ 10 ਸਾਲਾਂ। ਸੋ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਕਿਸ ਲੈਵਲ ਦੇ ਉੱਤੇ ਸਾਡੇ ਨਾਲ ਕੀ ਵਾਪਰ ਰਿਹਾ। ਤੁਸੀਂ ਉੱਥੇ ਐਜੂਕੇਸ਼ਨ 'ਤੇ ਖਰਚ ਕਰੋ, ਹਸਪੀਟਲਸ ਖੋਲ੍ਹੋ, ਪਿੰਡ ਦੀਆਂ ਕੋਈ ਹੋਰ ਜਿਹੜੀਆਂ ਨੇ ਡਿਵੈਲਪ, ਉਹ ਠੀਕ ਹੈ ਤੁਹਾਡਾ ਆਪਣੀ ਧਰਤੀ ਦੇ ਨਾਲ, ਲੇਕਿਨ ਉਹ ਅਲਟੀਮੇਟਲੀ ਜੇ ਤੁਹਾਡੇ ਕੋਲ ਸਿਸਟਮ ਨਹੀਂ ਹੈ, ਇਹ ਇਵੇਂ ਹੀ ਹੈ ਕਿ ਇੱਕ ਪਾਸਾ ਕਿਸੇ ਦਾ ਜਿਹੜਾ ਦੂਜਾ ਨੱਕਾ ਖੁੱਲ੍ਹਿਆ ਹੋਇਆ, ਤੁਸੀਂ ਪਾਣੀ ਪਾਈ ਜਾਂਦੇ ਹੋ, ਵਕਤੀ ਤੌਰ 'ਤੇ ਤੁਹਾਨੂੰ ਲੱਗਦਾ ਹੈ ਕਿ ਵੀ ਪਾਣੀ ਰਿਟੇਨ ਹੋ ਰਿਹਾ, ਪਰ ਅੱਗੇ ਜਾ ਕੇ ਉਹ ਜਿਹੜਾ ਉਹ ਰੁੜ ਰਿਹਾ, ਔਰ ਫਿਰ ਤੁਸੀਂ ਲਗਾਤਾਰਤਾ ਦੇ ਨਾਲ ਉਹਨੂੰ ਗੇੜ ਕੇ ਜਿਹੜਾ ਪਾਣੀ ਪਾਈ ਜਾ ਰਹੇ ਹੋ। ਦੂਸਰਾ ਪੱਖ ਇਹ ਹੈ ਕਿ ਵੀ ਤੁਹਾਡੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਗੁਲਾਮੀ ਦੇ ਸੰਗਲ ਕੱਟਣੇ ਨੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਸ ਕਿਸਮ ਦਾ ਪੰਜਾਬ ਦੇ ਵਿੱਚ ਜਾਂ ਈਵਨ ਵਿਦਨ ਭਾਰਤ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ, ਉਹਨਾਂ ਦਾ ਜਿਹੜਾ ਨੈਰੇਟਿਵ ਹੈ ਉਹ ਮੈਜੋਰਿਟੀ ਲੋਕ ਕਬੂਲਦੇ ਨੇ। ਜਿਹੜਾ ਉੱਥੋਂ ਕੋਈ ਆਉਂਦਾ ਨਵਾਂ, ਭਾਵੇਂ ਕੋਈ ਉਹ ਟੂਰਿਸਟ ਵੀਜ਼ੇ 'ਤੇ ਆਏ ਜਾਂ ਦੂਜਾ, ਉਹ ਪਹਿਲਾਂ ਤਾਂ ਬੋਲੀ ਹੋਰ ਬੋਲ ਰਿਹਾ ਹੁੰਦਾ, ਉਹਨੂੰ ਲੱਗ ਰਿਹਾ ਹੁੰਦਾ ਵੀ ਐਵੇਂ ਇੱਥੇ ਬੈਠੇ ਜਿਹੜੇ ਨੇ ਰੌਲਾ ਪਾਉਂਦੇ ਨੇ, ਸਾਨੂੰ ਉੱਥੇ ਜੁੱਤੀਆਂ ਪੈਂਦੀਆਂ, ਉੱਥੇ ਤਾਂ ਬਹੁਤ ਵਧੀਆ। 6 ਮਹੀਨੇ ਬਾਅਦ ਉਹਨੂੰ ਸਮਝ ਆਣੀ ਸ਼ੁਰੂ ਹੁੰਦੀ ਹੈ, ਜਦੋਂ ਕਿਉਂਕਿ ਦਿਮਾਗ ਦੇ ਉੱਤੇ ਇਸ ਕਿਸਮ ਦਾ ਪਰਦਾ ਪਿਆ ਹੁੰਦਾ, ਉਹਨਾਂ ਨੂੰ ਨਜ਼ਰ ਹੀ ਨਹੀਂ ਆ ਰਿਹਾ ਹੁੰਦਾ ਵੀ ਅਸੀਂ ਗੁਲਾਮ ਹੈ। ਉਹ ਉਹਨੂੰ ਇੰਜੋਏ ਕਰਨ ਲੱਗ ਜਾਂਦੇ। ਇਹੀ ਜਿਹਨੂੰ ਜਿਹੜਾ ਉਸ ਸਿੰਡਰੋਮ ਦੇ ਨਾਲ ਸਟਾਕਹੋਮ ਸਿੰਡਰੋਮ ਜਿਹਨੂੰ ਕਿਹਾ ਜਾਂਦਾ, ਸਟਾਕਹੋਮ ਸਿੰਡਰੋਮ ਇਹੀ ਹੁੰਦਾ ਕਿ ਵੀ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਤੁਸੀਂ ਗੁਲਾਮ ਹੋ, ਤੁਸੀਂ ਉਹਨੂੰ ਇੰਜੋਏ ਕਰ ਰਹੇ ਹੁੰਦੇ ਹੋ ਉਸ ਗੁਲਾਮੀ ਨੂੰ। ਔਰ 6 ਮਹੀਨੇ ਬਾਅਦ ਫਿਰ ਉਹਨਾਂ ਨੂੰ ਲੱਗਣਾ ਸ਼ੁਰੂ ਹੁੰਦਾ ਹੈ ਕਿ ਵੀ ਇਹ ਵਾਕਈ ਗੱਲਾਂ ਤਾਂ ਹੋਰ ਹੀ ਨੇ, ਅਸੀਂ ਤਾਂ ਉੱਥੇ ਬੈਠੇ ਹੋਰ ਹੀ ਕੁਝ ਮੰਨਦੇ ਰਹੇ। ਸੋ ਹਾਲਾਤ ਇਸ ਵੇਲੇ ਇਸ ਕਿਸਮ ਦੇ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਗੱਲ ਦੀ ਸ਼ਾਇਦ ਸਾਡੇ 'ਚੋਂ ਬਹੁਤਿਆਂ ਨੂੰ ਬਾਅਦ ਸਮਝ ਆਈ, ਦੁਸ਼ਮਣ ਨੂੰ ਪਹਿਲੇ ਦਿਨ ਤੋਂ ਸਮਝ ਸੀ। ਇੰਦਰਾ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਬਣਦੀ ਹੈ, ਲਾਲ ਬਹਾਦਰ ਸ਼ਾਸਤਰੀ ਦੀ ਸ਼ੱਕੀ ਹਾਲਤਾਂ 'ਚ ਮੌਤ, ਜਿਹਦੇ ਲਈ ਇਹੀ ਜ਼ਿੰਮੇਵਾਰ ਲੋਕ ਨੇ,
ਸਭ ਤੋਂ ਜ਼ਿਆਦਾ ਉਹਨੇ ਰੇਡੀਓ ਸਟੇਸ਼ਨ ਉਸ ਪੀਰੀਅਡ 'ਚ ਖੋਲ੍ਹੇ। ਫਿਰ ਜਦੋਂ ਟੀਵੀ ਭਾਰਤੀ ਦੂਰਦਰਸ਼ਨ ਦੇ ਨਾਂ ਥੱਲੇ ਉਹ ਅਰੁਣਾਚਲ ਤੋਂ ਲੈ ਕੇ ਔਰ ਕਸ਼ਮੀਰ ਤੱਕ ਉਹਨਾਂ ਨੇ ਇਸ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ, ਬ੍ਰਾਹਮਣਵਾਦ ਤਾਂ ਖੜਾ ਹੀ ਇਸ ਝੂਠੇ ਨੈਰੇਟਿਵ ਦੇ ਉੱਤੇ ਆ, ਉਹਨਾਂ ਦੀ ਸਰਵਾਈਵਲ ਹੀ 4000 ਸਾਲ ਤੋਂ ਇਸ ਗੱਲ ਦੇ ਉੱਤੇ ਹੈ। ਔਰ ਇਹ ਗੱਲ ਸਾਡੇ ਕੋਲ ਉੱਥੇ ਹੁੰਦੇ ਆ ਜਦੋਂ ਇਹ ਲੇਟ 70s ਦੇ ਵਿੱਚ ਜਾਂ 80s ਦੇ ਵਿੱਚ ਕਿਵੇਂ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਵਰਗੀ ਇੱਕ ਸੰਤ ਸਿਪਾਹੀ ਉਸ ਸ਼ਖਸੀਅਤ ਨੂੰ, ਜਿਹੜੇ ਰੱਬੀ ਨੂਰ ਔਰ ਰੱਬੀ ਪਿਆਰ ਨਾਲ ਭਰੇ ਹੋਏ, ਹਾਂ ਜਸਟਿਸ ਇਨਸਾਫ ਲੈਣ ਦੇ ਲਈ ਜਿਨ੍ਹਾਂ ਨੇ ਇੱਕ ਜਿਹੜਾ ਉਹ ਜਾਗਰੂਕਤਾ ਪੈਦਾ ਕੀਤੀ, ਉਹਨਾਂ ਨੂੰ ਕਿਵੇਂ ਉਹਨਾਂ ਦਾ ਇਮੇਜ ਬਣਾਇਆ। ਮੈਂ ਉਹ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਜਿਸ ਕਿਸਮ ਦਾ ਉਹਨਾਂ ਪ੍ਰਤੀ ਅਲਫਾਜ਼ ਉਸ ਪੀਰੀਅਡ 'ਚ, ਔਰ ਉਹ ਲਗਾਤਾਰ ਉਹਨਾਂ ਦੀ ਕੋਸ਼ਿਸ਼। ਇਹ ਵੱਖਰੀ ਕਹਾਣੀ ਹੈ ਕਿ ਅੱਜ ਜਦੋਂ ਅਸੀਂ 4 ਦਹਾਕਿਆਂ ਬਾਅਦ ਗੱਲ ਕਰ ਰਹੇ ਹਾਂ ਤਾਂ ਸੰਤ ਭਿੰਡਰਾਂ ਵਾਲਿਆਂ ਦਾ ਇਮੇਜ ਲਾਰਜਰ ਦੈਨ ਲਾਈਫ ਹੈ। ਦੂਸਰੀਆਂ ਕੌਮਾਂ ਵੀ ਜਿਹੜੀਆਂ ਨੇ ਉਹਨਾਂ ਤੋਂ, ਜਿਵੇਂ ਪਾਕਿਸਤਾਨ ਦੇ 1-2 ਨਿਊਜ਼ ਐਂਕਰ ਕਹਿੰਦੇ ਸਾਡਾ ਆਈਡੀਅਲ ਸੰਤ ਭਿੰਡਰਾਂ ਵਾਲੇ, ਕਿਉਂਕਿ ਵਕਤ ਦੇ ਨਾਲ ਜਿਹੜਾ ਸੱਚ ਹੁੰਦਾ ਹੈ। ਲੇਕਿਨ ਜੇ ਉਸ ਵਕਤ ਜਦੋਂ ਕੁਝ ਜਿਹੜੀਆਂ ਨੇ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ, ਤੁਹਾਡੇ ਕੋਲ ਆਪਣਾ ਨੈਰੇਟਿਵ ਨਹੀਂ ਹੈ, ਤੇ ਫਿਰ ਅਲਟੀਮੇਟਲੀ ਜਿੱਤ ਤੋਂ ਬਾਅਦ ਤਾਂ ਨੈਰੇਟਿਵ ਹੁੰਦਾ ਹੀ ਜੇਤੂ ਦਾ। ਜਿਵੇਂ ਅਫਰੀਕਨ ਕਹਾਵਤ ਹੈ, ਪ੍ਰੋਵਰਬ ਹੈ ਕਿ ਸ਼ੇਰ ਤੇ ਸ਼ਿਕਾਰੀ ਦੀ ਜੰਗ ਦੇ ਵਿੱਚ ਅਲਟੀਮੇਟਲੀ ਕਹਾਣੀ ਸ਼ਿਕਾਰੀ ਲਿਖਦਾ ਹੈ। ਉਹ ਆਪਣੇ ਨਿਸ਼ਾਨੇ ਦੀ ਤਾਰੀਫ ਕਰਦਾ ਹੈ, ਆਪਣੇ ਮਚਾਨ ਦੀ, ਜਿਸ ਮਚਾਨ ਤੋਂ ਉਹਨੇ ਗੋਲੀ ਚਲਾਈ, ਆਪਣੀ ਰਾਈਫਲ ਦੀ ਤਾਰੀਫ ਕਰੇਗਾ। ਤੇ ਜੇ ਸ਼ੇਰ ਦੀ ਜਿੱਤ ਹੁੰਦੀ ਤੇ ਫਿਰ ਸ਼ੇਰ ਨੇ ਦੱਸਣਾ ਸੀ ਕਿ ਮੇਰੇ ਕੋਲ ਬੰਦੂਕ ਨਹੀਂ ਸੀ, ਮੁਕਾਬਲਾ ਤੇ ਤਾਂ ਸੀ, ਮੇਰੇ ਕੋਲ ਬਰਾਬਰ ਦਾ ਹਥਿਆਰ ਹੁੰਦਾ, ਮੈਂ ਫਿਰ ਵੀ ਲੜਿਆ ਇਹਦੇ ਬਾਅਦ। ਹਾਂ, ਜਦੋਂ ਲੜਾਈ ਚੱਲ ਰਹੀ ਹੁੰਦੀ ਹੈ, ਜੇ ਉਦੋਂ ਤੁਹਾਡਾ ਨੈਰੇਟਿਵ ਨਹੀਂ ਹੈ, ਬਾਅਦ ਦੇ ਵਿੱਚ ਤਾਂ ਨੈਰੇਟਿਵ ਉਹਨਾਂ ਦਾ ਹੀ ਹੋਣਾ ਜਿਨ੍ਹਾਂ ਨੇ ਉਸ ਦੇ ਵਿੱਚ ਜਿੱਤ ਹਾਸਲ ਕਰਨੀ ਹੈ। ਇਹੀ ਕਾਰਨ ਹੈ ਕਿ ਅੱਜ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਆਈ ਹੈ। ਉਹ ਸਾਰਾ ਪਿਛਲਾ 5 ਸਦੀਆਂ ਦਾ ਇਤਿਹਾਸ ਹੀ ਬਦਲ ਕੇ ਰੱਖ ਰਹੇ ਨੇ। ਉਹ ਤੁਹਾਨੂੰ ਸਨਾਤਨੀ ਪ੍ਰੂਵ ਕਰ ਰਹੇ ਨੇ। ਉਹ ਹਿਸਟਰੀ ਬੁੱਕਸ, ਟੈਕਸਟ ਬੁੱਕ ਦੂਜਿਆਂ 'ਚੋਂ ਮੁਗਲ ਪੀਰੀਅਡ ਦੂਜਾ ਉਹਨੂੰ ਉਹ ਚੈਪਟਰ ਹੀ ਗਾਇਬ ਕਰ ਰਹੇ ਨੇ, ਕਿਉਂਕਿ ਜੇ ਮੁਗਲ ਹੀਰਾ ਗਾਇਬ ਹੋ ਜਾਂਦਾ ਤਾਂ ਸਿੱਖ ਇਤਿਹਾਸ ਆਪੇ ਹੀ ਗਾਇਬ ਹੋ ਜਾਂਦਾ। ਔਰ ਉਹ ਝੂਠੇ ਹੀਰੋ ਬਣਾ ਕੇ ਨਾ, ਜਿਹਨਾਂ ਦੀ ਕੋਈ ਐਗਜ਼ਿਸਟੈਂਸ ਹੀ 1000 ਸਾਲ ਤੁਸੀਂ ਜੁੱਤੀਆਂ ਖਾਂਦੇ ਰਹੇ ਹੋ, ਤੁਹਾਡੇ ਕਿਹੜੇ ਹੀਰੋ ਨੇ? ਤੁਹਾਡੀ ਜ਼ਬਾਨ 'ਚ ਤਾਂ ਸ਼ਹੀਦ ਲਫ਼ਜ਼ ਦਾ ਪੈਰਲਲ ਲਫ਼ਜ਼ ਹੀ ਨਹੀਂ ਹੈ ਕਿਸੇ, ਨਾ ਸੰਸਕ੍ਰਿਤ 'ਚ ਨਾ ਉਸ ਓਰੀਜਨ ਦੀਆਂ ਜ਼ਬਾਨਾਂ ਦੇ ਵਿੱਚ। ਸੋ ਇਹ ਇੱਕ ਬੜਾ ਇੰਪੋਰਟੈਂਟ ਪੱਖ ਹੈ। ਜਦੋਂ ਤੱਕ ਸਾਡੇ ਇੱਕ ਵੱਡੇ ਤਬਕੇ ਨੂੰ ਸਮਝ ਨਹੀਂ ਆਉਂਦੀ ਕਿ ਵੀ ਇਹ, ਮੈਂ ਕਈਆਂ ਨੂੰ ਲੱਗਦਾ ਵੀ ਦੇਖੋ ਜੀ ਬੈਠੇ ਐਵੇਂ ਭੁਕਾਈ ਮਾਰੀ ਜਾਂਦੇ ਨੇ, ਉਧਰ ਭੁਕਾਈ ਮਾਰਦੇ ਨੇ, ਇੱਧਰ ਪੈਸੇ ਇਕੱਠੇ ਕਰਦੇ ਨੇ, ਇੱਧਰ ਕਈਆਂ ਨੂੰ ਨਾਰਿਆਂ ਨਾਲ ਪ੍ਰੋਬਲਮ ਹੁੰਦੀ ਹੈ ਜੀ ਦੇਖੋ ਖਾਲਿਸਤਾਨ ਜ਼ਿੰਦਾਬਾਦ ਕਹਿਣ ਨਾਲ ਥੋੜੀ ਖਾਲਿਸਤਾਨ ਬਣ ਜਾਣਾ। ਇਹ ਠੀਕ ਹੈ ਕਿ ਤੁਹਾਡੀ ਸਟ੍ਰੈਟਜੀ, ਤੁਹਾਡੇ ਕੰਮ ਕਰਨ ਦਾ ਢੰਗ, ਤੁਹਾਡੀ ਇੱਕ ਆਪਣਾ ਨੈਟਵਰਕ ਹੁੰਦਾ ਹੈ। ਲੇਕਿਨ ਜਦੋਂ ਤੱਕ ਇੱਕ ਸਿੱਖ ਵੀ ਇਸ ਪਲੈਨਟ ਦੇ ਉੱਤੇ ਜਿਉਂਦਾ ਹੈ ਔਰ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਇਹ ਦੱਸਦਾ ਵੀ ਮੂਵਮੈਂਟ ਤੁਹਾਡੀ ਜਿਉਂਦੀ ਹੈ। ਸੋ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸਮਝਦੇ ਨੇ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕ੍ਰਾਈਸਿਸ ਇਕਨੋਮਿਕਲ, ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਹੁਣ ਇੱਕ ਤਾਂ ਵੈਸੇ ਹੀ ਵਿਦਨ ਸਿਸਟਮ ਵੀ ਚੱਲ ਰਿਹਾ ਸੀ, ਇਮੀਗ੍ਰੇਸ਼ਨ ਦਾ ਇਸ਼ੂ ਔਰ ਦੂਸਰੇ ਇਸ਼ੂ, ਲੇਕਿਨ ਜਿਹੜਾ 28 ਦਿਨ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਈਰਾਨ ਕ੍ਰਾਈਸਿਸ ਲਫ਼ਜ਼ ਜ਼ਿਆਦਾ ਬਿਹਤਰ ਹੈ ਕਿਉਂਕਿ ਇਹ ਹੁਣ ਸ਼ੁਰੂ ਹੋਇਆ ਕ੍ਰਾਈਸਿਸ ਈਰਾਨ ਤੋਂ, ਇਸ ਵੇਲੇ ਸਪਰੈਡ ਆਊਟ ਹੈ। ਇਕੱਲਾ ਇਹੀ ਨਹੀਂ ਕਿ ਗਲਫ ਦੀਆਂ 7-8 ਕੰਟਰੀਜ਼ ਉਹੀ ਉਸ ਤੋਂ ਮੁਤਾਸਰ ਨੇ, ਜਾਂ ਪਹਿਲਾਂ ਇਹ ਸੀ ਕਿ ਜੀ 20% ਜਿਹੜਾ ਆਇਲ ਹੈ ਉਹ ਸਟ੍ਰੇਟ ਆਫ ਹਾਰਮੂਜ਼ 'ਚੋਂ ਗੁਜ਼ਰਦਾ ਹੈ, ਔਰ ਉਹਨਾਂ ਨੇਸ਼ਨਸ ਦੇ ਵਿੱਚ ਇੰਡੀਆ ਹੈ, ਵੀਅਤਨਾਮ ਹੈ, ਸਾਊਥ ਕੋਰੀਆ ਹੈ, ਚਾਈਨਾ ਹੈ, ਇਹ ਸਾਰਿਆਂ ਦੀ ਜਿਹੜੀ ਹੈ ਤੇਲ ਸਪਲਾਈ, ਗੈਸ ਸਪਲਾਈ, ਕੁਕਿੰਗ ਗੈਸ, ਇਹ ਉਹ ਪ੍ਰਭਾਵਿਤ ਹੋਏਗਾ। ਪਰ ਅਸੀਂ ਦੇਖ ਰਹੇ ਹਾਂ ਕਿ ਕਿਉਂਕਿ ਗੱਲ ਤਾਂ ਇਸ ਵੇਲੇ ਇੱਕ ਤੰਦ ਦੂਜੀ ਨਾਲ ਜੁੜੀ ਹੋਈ ਹੈ, ਕੋਈ ਵੀ ਐਸਾ ਹਿੱਸਾ ਨਹੀਂ ਹੈ ਜਿਹੜਾ ਪ੍ਰਭਾਵਿਤ ਨਾ ਹੋਇਆ ਹੋਏ। ਲੜਾਈ ਈਰਾਨ 'ਚ ਚੱਲ ਰਹੀ ਹੈ ਤੇ ਤੇਲ ਅਮਰੀਕਾ ਦੇ ਵਿੱਚ ਮਹਿੰਗਾ ਹੋ ਰਿਹਾ। ਹੁਣ ਬੈਠੇ ਤਾਂ ਸਾਰੀ ਓਲੀਗਾਰਕ ਕਿਸਮ ਦੇ ਲੋਕ ਨੇ ਵੀ ਇਹਨਾਂ ਨੂੰ ਕੋਈ ਪੁੱਛੇ ਵੀ ਤੁਹਾਡਾ ਤੇਲ ਤਾਂ ਨਾ UAE ਤੋਂ ਆਉਂਦਾ, ਨਾ ਸਾਊਦੀ ਅਰੇਬੀਆ ਤੋਂ ਆਉਂਦਾ, ਨਾ ਈਰਾਨ ਤੋਂ ਆਉਂਦਾ, ਨਾ ਰਸ਼ੀਆ ਤੋਂ ਆਉਂਦਾ, ਤੁਹਾਡੀਆਂ ਰਿਫਾਈਨਰੀਜ਼ ਵੀ ਇੱਥੇ ਆਪਣੀਆਂ ਨੇ, ਵੀ ਉਹ ਪ੍ਰੋਫਿਟ ਬਣਾਉਣ ਦੇ ਚੱਕਰ 'ਚ ਨੇ। ਔਰ ਦੂਸਰੇ ਪਾਸੇ ਜਿਹੜੇ ਲੋਕ ਜੈਨੂਇਨਲੀ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਇਸ ਕਦਰ ਬਦਤਰ ਨੇ ਕਿਉਂਕਿ ਲੋਕ ਇਹ ਪ੍ਰੇ ਕਰ ਰਹੇ ਨੇ ਕਿ ਵੀ ਹਾਲਾਂ
6 ਅਪ੍ਰੈਲ ਤੱਕ ਜਿਹੜਾ ਪੌਜ਼ ਪ੍ਰੈਜ਼ੀਡੈਂਟ ਟਰੰਪ ਨੇ ਦਿੱਤਾ ਉਹਨਾਂ ਨੇ ਕੋਸ਼ਿਸ਼ ਤਾਂ ਇਹ ਸੀ ਕਿ ਵੀ ਉਹਦੇ ਨਾਲ ਅਗੇਨ 100 ਤੋਂ ਥੱਲੇ ਆਇਲ ਜਿਹੜਾ ਤੇਲ ਜਾਏਗਾ, ਪਰ ਗਿਆ ਨਹੀਂ ਹੈ ਕਿਉਂਕਿ ਉਹਦੇ ਨਾਲ ਹੀ ਜਿਹੜਾ ਨੈਰੇਟਿਵ ਇਜ਼ਰਾਈਲ ਵੱਲੋਂ ਨਾਲ ਦੀ ਨਾਲ ਦਿੱਤਾ ਜਾਂਦਾ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅਮਰੀਕਾ ਇਸ ਨੂੰ ਵਾਈਂਡ ਅਪ ਵੀ ਕਰਨਾ ਚਾਹੇ ਤੇ ਇਜ਼ਰਾਈਲ ਜਿਹੜਾ ਉਹਨੂੰ ਨਹੀਂ ਕਰਨ ਦੇਗਾ। ਹਾਲਾਂ G7 ਮੁਲਕਾਂ ਦੀ ਜਿਹੜੀ ਕਨਕਲੇਵ ਜਾਂ ਮੀਟਿੰਗ ਫਰਾਂਸ ਦੇ ਵਿੱਚ, ਜਿਸ ਦੇ ਵਿੱਚ ਮਾਰਕੋ ਰੂਬੀਓ ਗਏ ਜਿਹੜੇ ਸੈਕਟਰੀ ਆਫ ਸਟੇਟ ਨੇ ਅਮਰੀਕਾ ਦੇ, ਉਹਦੇ 'ਚ ਵੀ ਉਹਨਾਂ ਨੇ ਅਸ਼ੋਰ ਕੀਤਾ ਵੀ ਇਹ ਮਹੀਨਿਆਂ ਬੱਧੀ ਨਹੀਂ ਚੱਲੇਗੀ, ਗੱਲ ਹਫ਼ਤਿਆਂ ਦੇ ਵਿੱਚ ਹੀ ਨਿਬੜੇਗੀ। ਔਰ ਨਾਲ ਦੀ ਨਾਲ ਪ੍ਰੈਜ਼ੀਡੈਂਟ ਟਰੰਪ ਦਾ ਵੀ ਇਹ ਕਹਿਣਾ ਹੈ ਕਿ ਈਰਾਨ ਦੇ ਨਾਲ ਗੁਫ਼ਤਗੂ ਜਿਹੜੀ ਹੈ ਉਹ ਚੰਗੇ ਅੰਦਾਜ਼ ਹੋ ਰਹੀ ਹੈ, ਜਦੋਂ ਕਿ ਈਰਾਨ ਟੋਟਲ ਡਿਨਾਇਲ 'ਚ। ਔਰ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਗੱਲ ਕਨਫਰਮ ਹੈ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਟਰੂਥ ਸੋਸ਼ਲ ਤੇ ਕਨਫਰਮ ਕੀਤੀ, ਔਰ ਬਾਅਦ ਦੇ ਵਿੱਚ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਵੀ ਇਹ ਮੰਨਿਆ ਕਿ ਪਾਕਿਸਤਾਨ ਦੇ ਰਾਹੀਂ ਜਿਹੜਾ 15 ਨੁਕਾਤੀ ਪ੍ਰੋਗਰਾਮ ਗੱਲਬਾਤ ਦਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਾਕਿਸਤਾਨ ਨੂੰ ਦਿੱਤਾ ਹੈ, ਈਰਾਨ ਨੇ ਵਾਪਸ 5 ਨੁਕਾਤੀ ਜਿਹੜਾ ਦਿੱਤਾ ਹੈ। ਹੁਣ ਇਸ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਇਰੈਕਟਲੀ ਅਜੇ ਕੋਈ ਨੈਗੋਸ਼ੀਏਸ਼ਨ ਨਹੀਂ ਹੈ। ਹਾਲਾਂਕਿ ਇਸ ਦੌਰਾਨ ਇਹ ਮਿਸ ਇਨਫੋਰਮੇਸ਼ਨ ਵੀ ਸੀ ਕਿ ਜੀ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ ਹੁਣ ਲੀਡ ਕਰ ਰਹੇ ਨੇ ਔਰ ਮਾਰਕੋ ਰੂਬੀਓ ਉਹਨਾਂ ਦੇ ਨਾਲ ਉਹ ਇਸਲਾਮਾਬਾਦ ਜਾਣਗੇ, ਈਰਾਨ ਤੋਂ ਵੀ ਉਹਨਾਂ ਦੇ ਜਿਹੜੇ ਨੈਗੋਸ਼ੀਏਟਰ ਜਾਂ ਦੂਜੇ ਨੇ ਉਧਰ ਜਾਣਗੇ। ਫਿਰ ਇਸ ਦੌਰਾਨ ਵਾਲ ਸਟਰੀਟ ਜਰਨਲ ਨੇ ਇਹ ਨਿਊਜ਼ ਵੀ ਬ੍ਰੇਕ ਕੀਤੀ ਕਿ ਜਿਹੜੇ ਪਾਕਿਸਤਾਨ ਜਿਹੜੇ ਈਰਾਨ ਦੇ ਫੋਰਨ ਮਿਨਿਸਟਰ ਔਰ ਇੱਕ ਹੋਰ ਪ੍ਰਮੁੱਖ ਅਹੁਦੇਦਾਰ ਜਿਹੜੇ ਸਾਰੀ ਗੱਲਬਾਤ ਨੂੰ ਇਨੀਸ਼ੀਏਟ ਕਰ ਰਹੇ ਨੇ, ਉਹ ਇਜ਼ਰਾਈਲ ਦੀ ਹਿੱਟ ਲਿਸਟ ਤੇ ਨੇ, ਜਿਨ੍ਹਾਂ ਨੂੰ ਕਿਉਂਕਿ ਇਜ਼ਰਾਈਲ ਚੁਣ ਕੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਦੀ ਮੋਸਾਦ ਦੀ ਇਹ ਕਾਮਯਾਬੀ ਹੈ ਕਿ ਉਹਨਾਂ ਦੇ ਕੋਲ ਬਹੁਤ ਸਾਰੇ ਜਿਹੜੇ ਟਰੈਕਿੰਗ ਸਿਸਟਮ ਨੇ ਜਾਂ ਉਹਨਾਂ ਦੀ ਹਿਊਮਨ ਇੰਟੈਲੀਜੈਂਸ ਉਹਨਾਂ ਨੇ ਵਿੱਚ ਜਿਹੜਾ ਉਹ ਘੁਸਪੈਠ ਕੀਤੀ ਹੋਈ ਹੈ ਕਿ ਉਹ ਇੱਕ ਕਰਕੇ ਉਹਨਾਂ ਨੇ ਨਿਸ਼ਾਨੇ ਵਿੰਨੇ ਨੇ। ਸੋ ਇਹ ਵੀ ਆਇਆ ਕਿ ਜੀ ਪਾਕਿਸਤਾਨ ਨੇ ਜਿਹੜਾ ਉਹ ਈਰਾਨ ਨੂੰ ਜਿਹੜਾ ਇਸ ਇਜ਼ਰਾਈਲ ਨੂੰ ਇਹ ਕਿਹਾ ਜਾਂ ਅਮਰੀਕਾ ਨੂੰ ਕਿਹਾ ਕਿ ਇਹ ਜਿਹੜੇ ਫੋਰਨ ਮਿਨਿਸਟਰ ਔਰ ਇੱਕ ਹੋਰ ਅਹੁਦੇਦਾਰ ਸ਼ਾਇਦ ਐਂਬੈਸਡਰ ਨੇ ਵੀ ਇਹਨਾਂ ਨੂੰ ਅਗਲੇ ਜਦੋਂ ਤੱਕ 6 ਅਪ੍ਰੈਲ ਤੱਕ ਕੁਛ ਨਾ ਕਿਹਾ ਜਾਏ, ਕਿਉਂਕਿ ਇਹੀ ਨੈਗੋਸ਼ੀਏਟ ਕਰ ਰਹੇ ਨੇ ਗੱਲਬਾਤ ਨੂੰ। ਹਾਲਾਂਕਿ ਇਸ ਨੂੰ ਜਿਹੜਾ ਇਜ਼ਰਾਈਲ ਨੇ ਕਿਹਾ ਜੀ ਅਸੀਂ ਆਪਣੇ ਨਿਸ਼ਾਨੇ ਵੱਲ ਵੱਧ ਰਹੇ ਹਾਂ, ਅਸੀਂ ਜਿਹੜਾ ਕਿਸੇ ਨੂੰ ਵੀ ਕੋਈ ਜਦੋਂ ਤੱਕ ਸਾਡੇ ਆਬਜੈਕਟਿਵ ਪੂਰੇ ਨਹੀਂ ਹੁੰਦੇ ਅਸੀਂ ਜਿਹੜਾ ਉਹ ਪਿੱਛੇ ਨਹੀਂ ਹਟਾਂਗੇ। ਸੋ ਇਸ ਸਾਰੇ ਦਾ ਹੀ ਕਿਉਂਕਿ ਇਹ ਇੱਕ ਆਪਸ ਦੇ ਵਿੱਚ ਟਿਟ ਫਾਰ ਟੈਟ ਵੀ ਚੱਲ ਰਿਹਾ ਹੈ, ਈਰਾਨ ਵੱਲੋਂ ਵੀ ਉਹ ਕੁਵੈਤ ਦੇ ਉੱਤੇ ਹੋਏ ਜਾਂ ਦੂਜਾ ਹੋਏ, ਇਜ਼ਰਾਈਲ ਦੇ ਅੰਦਰ ਕੀ ਚੱਲ ਰਿਹਾ, ਕਿਉਂਕਿ ਖਬਰਾਂ ਤੇ ਪੂਰੀ ਸੈਂਸਰਸ਼ਿਪ ਹੈ, ਬਹੁਤ ਸਾਰੀਆਂ ਚੀਜ਼ਾਂ ਬਾਹਰ ਨਹੀਂ ਨਿਕਲਦੀਆਂ। ਪਰ ਜਿਹੜੀ ਬਰੀਫਿੰਗ ਇਹ ਸਾਰੇ ਦੇ ਉੱਤੇ ਹੈ ਕਿ ਵੀ ਈਰਾਨ ਨੇ ਇਹ ਕਿਹਾ ਕਿ US ਇਜ਼ਰਾਈਲੀ ਸਟ੍ਰਾਈਕਸ ਸਿਵਿਲੀਅਨ ਸਾਈਟਸ ਦੇ ਉੱਤੇ ਵੀ ਹੋਈਆਂ ਨੇ, ਔਰ ਸਿਵਿਲੀਅਨ ਦੇ ਵਿੱਚ ਉਹਨਾਂ ਨੇ ਜਿਹੜਾ ਈਵਨ ਨਿਊਕਲੀਅਰ ਸਾਈਟ ਨੂੰ ਵੀ ਜਿਹੜਾ ਉਹ ਕੋਟ ਕੀਤਾ। ਹਾਲਾਂਕਿ ਜਿਵੇਂ ਮੈਂ ਕਿਹਾ ਵੀ ਮਾਰਕੋ ਰੂਬੀਓ ਨੇ ਕਿਹਾ ਕਿ ਵੀ ਇਹ ਜਿਹੜਾ ਆਪਰੇਸ਼ਨ ਇਨ ਈਰਾਨ ਇਹ ਵੀਕਸ ਦਾ ਨਾਟ ਮੰਥਸ ਦਾ, ਔਰ ਨਾਲ ਦੀ ਨਾਲ ਈਵਨ ਮਾਰਕੋ ਰੂਬੀਓ ਦਾ ਇਹ ਕਹਿਣਾ ਵੀ ਭਾਵੇਂ ਪ੍ਰਭਾਵ ਰੱਖਦਾ ਹੈ ਕਿ ਵੀ ਅਸੀਂ ਜਿਹੜਾ ਆਪਣੇ ਆਬਜੈਕਟਿਵ ਨੇ ਜਿਹੜੇ ਸਾਡੇ ਜੰਗ ਦੀ ਮਨਸ਼ਾ ਹੈ ਉਹ ਵਿਦਆਊਟ ਐਨੀ ਗਰਾਊਂਡ ਟਰੂਪਸ ਕਿ ਵੀ ਬਿਨਾਂ ਫੌਜ ਜਿਹੜੀ ਹੈ ਈਰਾਨ ਦੀ ਮੁੱਖ ਮੇਨ ਲੈਂਡ ਦੇ ਵਿੱਚ ਭੇਜਿਆ ਵੀ ਅਸੀਂ ਹਾਸਲ ਕਰ ਸਕਦੇ ਹਾਂ। ਪਰ ਅਸੀਂ ਕੱਲ੍ਹ ਵੀ ਕਿਹਾ ਸੀ ਵੀ ਹੁਣ ਜਿਹੜੀ ਇਜ਼ਰਾਈਲ ਹੈ, ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਦਾ ਜਿਹੜਾ ਇਨਸਿਗਨੀਆ ਹੈ, ਉਹਨਾਂ ਦਾ ਮੋਟੋ ਹੈ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਨ ਦਾ ਵਾਰ ਔਰ ਵੀ ਵਿਨ ਦਾ ਵਾਰ। ਡਿਸੈਪਸ਼ਨ ਜਿਹਦਾ ਮਤਲਬ ਧੋਖਾ ਹੈ ਕਿ ਵੀ ਅਸੀਂ ਕਹਿ ਕੁਛ ਰਹੇ ਹਾਂ ਪਰ ਕਰ ਕੁਛ ਰਹੇ। ਸੋ ਹੁਣ ਇੱਕ ਪਾਸੇ ਜੇ ਬੂਟਸ ਔਨ ਦਾ ਗਰਾਊਂਡ ਨਹੀਂ ਚਾਹੀਦੇ ਜਾਂ ਦੂਸਰਾ ਨਹੀਂ ਹੈ, ਫਿਰ ਜਿਹੜੀ ਜਦੋਂ ਤੁਸੀਂ ਖਬਰੇ ਦੇਖਦੇ ਹੋ ਕਿ ਬਈ 10,000 ਤੋਂ ਜ਼ਿਆਦਾ ਜਿਹੜੇ ਮੈਰੀਨ ਨੇ ਉਹ ਹੁਣ ਉਸ ਪਾਸੇ ਵੱਲ ਤੁਰੇ ਹੋਏ ਨੇ, ਉਧਰ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ। ਔਰ ਕੱਲ੍ਹ ਹੀ ਜਿਵੇਂ ਇਹ ਸੀ ਕਿ ਫਲਾਂ ਆਈਲੈਂਡ ਲਿਆ ਜਾਏਗਾ, ਟਿਮਕਾ ਲਿਆ ਜਾਏਗਾ। ਸੋ ਈਰਾਨ ਕਿਉਂਕਿ ਜਿਵੇਂ ਹੁੰਦਾ ਵੀ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰਦਾ, ਸੋ ਈਰਾਨ ਆਫ ਗਾਰਡ ਨਹੀਂ ਹੈ, ਇਹ ਗੱਲ ਬਿਲਕੁਲ ਕਲੀਅਰ ਹੈ। ਔਰ ਉਹਨਾਂ ਨੂੰ ਵੀ ਇਹ ਲੱਗਦਾ ਵੀ ਇਹ ਜਿਹੜੀ ਗੱਲਬਾਤ ਦਾ ਬਹਾਨਾ ਹੈ ਇਹ ਡਿਸੈਪਸ਼ਨ ਹੈ। ਇਨਫੈਕਟ ਉਹ ਆਪਣੇ ਟਰੂਪਸ ਨੂੰ ਇਜ਼ਰਾਈਲ ਔਰ ਅਮਰੀਕਾ ਟਿਕਾਣੇ
ਪਹੁੰਚਣ ਲਈ ਜਾਂ ਸਟ੍ਰੇਟ ਆਫ ਹਾਰਮੂਜ਼ ਦੇ ਉੱਤੇ ਕੁਛ ਨਾ ਕੁਛ ਹੋਏਗਾ, ਉਹਨਾਂ ਦੇ ਆਈਲੈਂਡਸ ਦੇ ਉੱਤੇ ਕੁਛ ਹੋਏਗਾ, ਉਹਨਾਂ ਦੇ ਜਿਹੜਾ ਮੇਨਲੈਂਡ ਦੇ ਉੱਤੇ ਕੁਝ ਹੋ ਸਕਦਾ ਹੈ। ਔਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਟਾਈਮ ਬਾਏ ਕਰ ਰਹੇ ਨੇ, ਔਰ ਟਾਈਮ ਬਾਏ ਕਰਨ ਦੇ ਲਈ ਇਹ ਗੱਲਬਾਤ ਔਰ ਦੂਸਰੇ ਤੀਸਰੇ ਦਾ ਜਿਹੜਾ ਹੈ ਇਹ ਨੌਟੰਕੀ ਕੀਤੀ ਜਾ ਰਹੀ ਹੈ। ਫਿਰ ਜਿਹੜਾ ਤਹਿਰਾਨ ਨੇ ਉਹਨਾਂ ਨੇ ਇਸ ਦੇ ਉੱਤੇ ਜ਼ਾਹਰ ਹੈ ਕਿ ਉਹਨਾਂ ਦੇ ਫੋਰਨ ਮਿਨਿਸਟਰ ਨੇ ਮਿਸਟਰ ਅਬਾਸ ਅਰਗਾਚੀ, ਔਰ ਉਹਨਾਂ ਨੇ ਇਹ ਕਿਹਾ ਕਿ US ਇਜ਼ਰਾਈਲੀ ਸਟ੍ਰਾਈਕਸ ਆਰ ਟਾਰਗੇਟਿੰਗ ਸਿਵਿਲੀਅਨ ਸਾਈਟਸ। ਹੁਣ ਜੇ ਸੱਚਮੁੱਚ ਗੱਲਬਾਤ ਦੇ ਲਈ ਸੀਰੀਅਸਨੈਸ ਹੋਏ, ਔਰ ਅਮਰੀਕਾ ਹੋ ਸਕਦਾ ਸੀਰੀਅਸ ਹੋਏ, ਪਰ ਇਜ਼ਰਾਈਲ ਨੂੰ ਇਹ ਸੂਟ ਨਹੀਂ ਕਰਦਾ। ਉਹਨਾਂ ਨੂੰ ਇਹ ਲੱਗਦਾ ਕਿ ਵੀ ਹੁਣ ਜੇ ਘੜੀਸਿਆ ਅਮਰੀਕਾ ਨੂੰ ਤਾਂ ਇਹਨੂੰ ਚੰਗੀ ਤਰ੍ਹਾਂ ਘੜੀਸੋ। ਔਰ ਪ੍ਰੈਜ਼ੀਡੈਂਟ ਟਰੰਪ ਸਮਝਦੇ ਨੇ ਕਿ ਵੀ ਇਹ ਮੋਸਟ ਅਨਪੋਪੂਲਰ ਵਾਰ ਹੋਏਗੀ। ਔਰ ਆਲਰੇਡੀ ਜਦੋਂ ਅਸੀਂ ਸਰਵੇ ਦੇਖਦੇ ਹਾਂ, ਮੋਸਟ ਇਹ ਐਸੋਸੀਏਟਿਡ ਪ੍ਰੈਸ ਦੀ ਨਿਊਜ਼ ਹੈ, most Americans say US military action against Iran has gone too far. Poll finds about 4 in 10 US adults continue to approve of Mr. Trump's performance as president, which is unchanged. ਉਹਨਾਂ ਨੇ ਕਿਹਾ ਕਿ ਵੀ ਜੇ 10 ਬੰਦੇ ਨੇ ਤੁਸੀਂ ਉਹਨਾਂ ਦਾ ਸਰਵੇ 6 ਜਿਹੜੇ ਨੇ ਉਹ ਪ੍ਰੈਜ਼ੀਡੈਂਟ ਟਰੰਪ ਤੋਂ ਖੁਸ਼ ਨਹੀਂ ਨੇ, ਖਾਸ ਕਰਕੇ ਇਸ ਵਾਰ ਨੂੰ ਲੈ ਕੇ, ਪਰ 4 ਐਸੇ ਨੇ ਜਿਹੜੇ ਅਜੇ ਵੀ ਸਮਝਦੇ ਨੇ ਕਿ ਵੀ ਠੀਕ ਹੈ ਪਰਫਾਰਮੈਂਸ ਇਸ ਮਤਲਬ ਜੇ ਤੁਸੀਂ 6-4 ਦਾ ਦੇਖਦੇ ਹੋ ਤਾਂ ਫਿਰ ਇਹਦਾ ਮਤਲਬ ਹੈ ਕਿ ਵੀ 60% ਲੋਕ ਅਮਰੀਕਾ ਦੇ ਈਰਾਨ ਦੀ ਜੰਗ ਦੇ ਹੱਕ ਵਿੱਚ ਨਹੀਂ ਨੇ। ਔਰ ਇਜ਼ਰਾਈਲ ਲਗਾਤਾਰ ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਤਾਬੜਤੋੜ ਹਮਲੇ ਕਰ ਰਿਹਾ, ਫਿਰ ਇਜ਼ਰਾਈਲ ਲਾਂਚਸ ਨਿਊ ਵੇਵ ਆਫ ਸਟ੍ਰਾਈਕਸ ਔਨ ਈਰਾਨ ਵਿਦ ਨੋ ਸਾਈਨ ਆਫ ਡਿਪਲੋਮੈਟਿਕ ਬ੍ਰੇਕ ਥਰੂ। ਜੇ ਡਿਪਲੋਮੇਸੀ ਗੱਲਬਾਤ ਦੀ ਹੈ ਤਾਂ ਫਿਰ ਉਹਦੇ 'ਚ ਥੋੜ੍ਹਾ ਬਹੁਤ ਠਹਿਰਾਵ ਹੋਣਾ ਚਾਹੀਦਾ। ਔਰ ਇਹ ਵੀ ਐਸੋਸੀਏਟਿਡ ਦੀ ਪ੍ਰੈਸ ਦੀ ਖਬਰ ਹੈ। ਔਰ ਇਨ ਦਾ ਹਾਰਟ ਆਫ ਤਹਿਰਾਨ ਇਜ਼ਰਾਈਲ ਨੇ ਸਟ੍ਰਾਈਕ ਕੀਤਾ, ਜਦੋਂ ਕਿ ਇੱਕ ਪਾਸੇ ਗੱਲਬਾਤ ਦੀ ਗੱਲ ਕੀਤੀ ਜਾ ਰਹੀ ਹੈ। ਔਰ ਜਿਵੇਂ ਰੂਬੀਓ ਦਾ ਅਗੇਨ ਇਹ ਬਿਆਨ ਕੋਟ ਹੈ ਕਿ ਅਸੀਂ ਵੀ ਕੈਨ ਅਚੀਵ ਆਵਰ ਓਬਜੈਕਟਿਵਸ ਵਿਦਆਊਟ ਐਨੀ ਗਰਾਊਂਡ ਟਰੂਪਸ। ਫਿਰ ਜਦੋਂ ਅਸੀਂ ਦੇਖਦੇ ਹਾਂ ਈਰਾਨ ਇਜ਼ਰਾਈਲ ਵਾਰ, US fires over 850 Tomahawk missiles at Iran in 4 weeks, alarming some at Pentagon. ਹੁਣ ਜਿਹੜੀਆਂ Tomahawk missiles ਨੇ ਬਹੁਤ ਪਾਵਰਫੁਲ ਮਿਸਲਸ ਨੇ, ਐਕਸਪੈਂਸਿਵ ਨੇ, ਔਰ ਇਹਨਾਂ 4 ਹਫ਼ਤਿਆਂ ਦੇ ਵਿੱਚ ਆਲਰੇਡੀ ਅਮਰੀਕਾ ਨੇ 850 Tomahawk ਮਿਸਲਸ ਫਾਇਰ ਕੀਤੀਆਂ। ਔਰ ਦੂਸਰੇ ਪਾਸੇ ਕਿਉਂਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦਾ ਸੈਸ਼ਨ ਚੱਲ ਰਿਹਾ ਹੈ, ਪਹਿਲੇ ਦਿਨ ਜਦੋਂ 28 ਫਰਵਰੀ ਨੂੰ ਇਜ਼ਰਾਈਲ ਨੇ ਸਟ੍ਰਾਈਕ ਕੀਤਾ, ਖਮੀਨਾਈ ਔਰ ਉਹਨਾਂ ਦਾ ਸਾਰਾ ਟੱਬਰ ਔਰ ਹਾਇਰ ਅਪਸ ਨੂੰ ਮਾਰਿਆ, ਉਸੇ ਦਿਨ ਹੀ ਇੱਕ ਬੱਚੀਆਂ ਦਾ ਸਕੂਲ ਜਿਹੜਾ 6 ਤੋਂ 12 ਸਾਲ ਦੀਆਂ ਬੱਚੀਆਂ ਜਿੱਥੇ ਪੜ੍ਹਦੀਆਂ ਸੀ, ਔਰ ਜਿਹਦੇ 'ਚ ਟੀਚਰਸ ਵੀ 170 ਜਾਂ 180 ਦੇ ਕਰੀਬ ਜਿਹੜੇ ਨੇ ਉਹ ਮਾਰੇ ਗਏ। ਉਹਨਾਂ ਦੇ ਉੱਤੇ ਵੀ ਟੋਮਾਹੌਕ ਮਿਸਲ ਹੀ ਜਿਹੜੀ ਹੈ ਉਹ ਡਿੱਗੀ ਸੀ। ਹਾਲਾਂ ਪਹਿਲਾਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਜੇ ਈਰਾਨ ਨੇ ਖੁਦ ਹੀ ਇਵੇਂ ਕੀਤਾ, ਪਰ ਹੁਣ ਇਸ ਦੀ ਇਨਵੈਸਟੀਗੇਸ਼ਨ ਅਮਰੀਕਨ ਮਿਲਟਰੀ ਵੱਲੋਂ ਕੀਤੀ ਗਈ ਹੈ। ਔਰ UN ਹਿਊਮਨ ਰਾਈਟ ਕਾਉਂਸਲ 'ਚ ਉਹਨਾਂ ਨੇ ਕਿਹਾ ਜੇ ਉਹਦਾ ਰਿਜ਼ਲਟ ਜਲਦੀ ਦੱਸੋ। ਹਾਲਾਂ ਜਿਹੜੀ ਪ੍ਰੀਲਿਮਿਨਰੀ ਰਿਪੋਰਟ ਹੈ US ਮਿਲਟਰੀ ਇਨਵੈਸਟੀਗੇਸ਼ਨਸ ਦੀ, ਉਹਨਾਂ ਦਾ ਕਹਿਣਾ ਹੈ ਕਿ ਬਾਈ ਮਿਸਟੇਕ ਇਹ ਸਕੂਲ ਹਿੱਟ ਹੋਇਆ, ਕਿਉਂਕਿ ਬਿਫੋਰ ਜਿਹੜਾ ਵੀ ਸਾਡੇ ਕੋਲ ਪੁਰਾਣਾ ਡਾਟਾ ਸੀ, ਜਿਸ ਡਾਟੇ 'ਚ ਕਿਸੇ ਵੇਲੇ ਸਕੂਲ ਜਿਹੜਾ ਮਿਲਟਰੀ ਬੇਸ ਹੈ ਉਹਦੇ ਨੇੜੇ ਤੇੜੇ ਕਿਤੇ ਉਹਦਾ ਹੀ ਹਿੱਸਾ ਸੀ, ਬਾਅਦ ਦੇ ਵਿੱਚ ਉਹਨੂੰ ਉਹਦੇ ਤੋਂ ਅੱਡ ਕਰ ਦਿੱਤਾ ਗਿਆ। ਸੋ ਆਲਰੇਡੀ ਜਦੋਂ 850 ਟੋਮਹੌਕ ਜਿਹੜੀਆਂ ਮਿਸਾਈਲਾਂ ਦੀ ਗੱਲ ਹੋ ਰਹੀ ਹੈ, ਤੇ ਜਿਹੜੀ ਟੋਮਹੌਕ ਮਿਸਲ ਨੇ ਸਕੂਲ ਦੇ ਬੱਚਿਆਂ ਨੂੰ ਮਾਰਿਆ, ਟੀਚਰਸ ਨੂੰ, ਉਹ ਵੀ ਜਿਹੜੀ ਹੈ ਉਸੇ ਦਿਨ 28 ਫਰਵਰੀ ਨੂੰ ਲਾਂਚ ਹੋਈ। ਔਰ ਇਸ ਦੇ ਨਾਲ ਹੁਣ ਜਿਹੜਾ ਅਸਲੀ ਪਾਰਟ ਜਦੋਂ ਤੁਸੀਂ ਸਟ੍ਰੈਟੇਜਿਕ ਐਂਗਲ ਤੋਂ ਦੇਖਦੇ ਹੋ, ਈਰਾਨ ਦੇ ਕੋਲ 2 ਪਾਵਰਫੁਲ ਜਿਹੜੇ ਨੇ ਹਥਿਆਰ ਆਏ ਨੇ, ਜਿਹਦੇ ਕਰਕੇ ਜਿਹੜੇ ਐਨਾਲਿਸਟ ਨੇ, ਈਵਨ ਨੈਟੋ ਦਾ ਸਾਬਕਾ ਚੀਫ ਫੌਜੀ, ਜਦੋਂ ਉਹਨੂੰ ਪੁੱਛਿਆ ਗਿਆ ਇੱਕ ਇੰਟਰਵਿਊ 'ਚ ਕਿ ਜਿਹੜਾ 1 ਮਹੀਨੇ ਦਾ ਆਪਸ ਦੇ ਵਿੱਚ ਟਕਰਾਅ ਹੈ ਉਹਦੇ 'ਚ ਕਿਹਦਾ ਹੱਥ ਉੱਪਰ ਹੈ, ਉਹਨੇ ਕਿਹਾ ਜੀ ਈਰਾਨ ਦਾ। ਕਿਉਂਕਿ ਇੱਕ ਤਾਂ ਈਰਾਨ ਨੇ ਸਟੇਟ ਆਫ ਹਿਊਮਸ ਦੇ ਉੱਤੇ ਜਿਹੜਾ ਉਹ ਆਪਣਾ ਜੱਫਾ ਕਰ ਲਿਆ ਉਹਨਾਂ ਨੇ। ਹੁਣ ਜਿਹੜੀਆਂ 5 ਪੁਆਇੰਟ ਉਹਨਾਂ ਨੇ ਦਿੱਤੇ ਨੇ ਅਮਰੀਕਾ ਨੂੰ ਨੈਗੋਸ਼ੀਏਸ਼ਨ ਦੇ ਲਈ, ਉਹਦੇ 'ਚ ਕੀ ਹੈ ਕਿ ਵੀ ਸਟੇਟ ਆਫ ਹਿਊਮਸ ਦੇ ਉੱਤੇ, ਜਿਸ ਨੂੰ ਇਨਫੈਕਟ ਹੁਣ ਕੁਛ ਐਕਸਪਰਟ ਸਟੇਟ ਆਫ ਈਰਾਨ ਹੀ ਕਹਿਣ ਲੱਗ ਗਏ ਨੇ ਵੀ ਹਾਰਮਿਊਜ਼ ਨਹੀਂ, ਹੁਣ ਤਾਂ
ईरान ने कहा भी ਇਹਦੇ ਤੇ ਸਾਡੀ ਸੋਵਰਨਟੀ ਹੋਏਗੀ ਔਰ ਅਸੀਂ ਜਿਹੜਾ ਉਹ ਟੋਲ ਲਵਾਂਗੇ ਜਿਹੜੇ ਵੀ ਇੱਥੋਂ ਸ਼ਿਪ ਗੁਜ਼ਰਨਗੇ ਔਰ ਆਲਰੇਡੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਕੰਟਰੋਲ ਇਫੈਕਟਿਵਲੀ ਈਰਾਨ ਦੇ ਕੋਲ ਹੈ। ਬੇਸ਼ੱਕ ਉਹਨਾਂ ਦਾ ਇਹ ਕਹਿਣਾ ਵੀ ਜਿਹੜੇ ਦੋਸਤ ਮੁਲਕ ਨੇ ਉਹਨਾਂ ਨੂੰ ਅਸੀਂ ਜਾਣ ਦੀ ਇਜਾਜ਼ਤ ਦੇ ਰਹੇ ਹਾਂ, ਜਿਨ੍ਹਾਂ ਦੇ ਵਿੱਚ ਭਾਰਤ ਵੀ, ਪਾਕਿਸਤਾਨ ਵੀ, ਚੀਨ ਵੀ ਔਰ 2 ਹੋਰ ਮੁਲਕਾਂ ਨੂੰ ਵੀ ਇਜਾਜ਼ਤ ਦਿੱਤੀ ਹੈ। ਪਰ ਇਹ ਵੀ ਕਹਿਣਾ ਹੈ ਉਹਨਾਂ ਦਾ ਕਿ ਵੀ ਕੁਛ ਨੇ ਜਿਹੜਾ ਹੈ ਉਹ ਪੇ ਕੀਤਾ ਹੈ, ਜਿਸ ਨੂੰ ਟੋਲ ਅਸੀਂ ਕਹਿੰਦੇ ਹਾਂ। ਟੋਲ ਵੀ ਜਿਹੜਾ ਯੂਆਨ ਦੇ ਵਿੱਚ, ਚਾਈਨੀਜ਼ ਕਰੰਸੀ ਦੇ ਵਿੱਚ, ਔਰ ਇਹ ਜਿਹੜਾ ਉਹਨਾਂ ਦੀ ਈਰਾਨ ਦਾ ਇਹ ਬੜਾ ਸਪਸ਼ਟਤਾ ਦੇ ਨਾਲ ਕਹਿਣਾ ਹੈ ਕਿ ਸਟ੍ਰੇਟ ਆਫ ਹਾਰਮੂਜ਼ ਹੈਜ਼ ਬੀਨ ਕਲੋਜ਼ਡ। ਇਹ ਜਿਹੜਾ ਇਸਲਾਮਿਕ ਉਹਨਾਂ ਦਾ ਰਿਪਬਲਿਕਨ ਗਾਰਡ ਹੈ, ਉਹਨਾਂ ਨੇ ਇਹ ਜਿਹੜਾ ਕੋਈ ਵੀ ਹੋਰ ਕਲੇਮ ਹੈ ਕਿ ਜੀ ਡਰ ਦੇ ਥੱਲੇ ਖੋਲ੍ਹ ਦਿੱਤਾ ਜਾਂ ਦੂਜਾ, ਉਹਨੂੰ ਉਹਨਾਂ ਨੇ ਡਿਨਾਈ ਕੀਤਾ। ਔਰ ਇਸ ਦੇ ਉੱਤੇ ਈਵਨ ਈਰਾਨ ਦੇ ਫੋਰਨ ਮਿਨਿਸਟਰ ਅਰਗਾਚੀ ਨੇ ਵੀ ਕਿਹਾ ਕਿ ਅਸੀਂ ਹੁਣ ਇਹਨੂੰ ਹੋਲਡ ਕਰਾਂਗੇ ਔਰ ਅਸੀਂ ਡਿਸਾਈਡ ਕਰਾਂਗੇ ਕਿ ਕਿਹਨੂੰ ਜਾਣ ਦੇਣਾ ਹੈ, ਕਿਹਨੂੰ ਨਹੀਂ ਜਾਣ ਦੇਣਾ। ਲੇਕਿਨ ਇਹ ਸਾਰੇ ਦੇ ਚਲਦਿਆਂ ਜਿਹੜੀ ਸਭ ਤੋਂ ਮੈਂ ਸਮਝਦਾ ਵੀ ਜਿਹੜੀ ਵਿਰੋਧੀ ਧਿਰਾਂ ਦੇ ਲਈ, ਈਰਾਨ ਐਂਡ ਕੰਪਨੀ ਦੇ ਲਈ ਇੱਕ ਇਨਸੋਲੇਸ਼ਨ ਜਿਹਨੂੰ ਕੀ ਤੁਸੀਂ ਕੰਸੋਲਿੰਗ ਖਬਰ ਹੋ ਸਕਦੀ ਹੈ ਔਰ ਅਮਰੀਕਨ ਪਰਸਪੈਕਟਿਵ ਤੋਂ ਜਾਂ ਦੂਸਰੀ ਕਮਜ਼ੋਰ ਖਬਰ ਹੈ ਕਿ ਇਜ਼ਰਾਈਲ ਦੇ ਫੌਜੀ ਚੀਫ ਨੇ, IDF ਜਿਹਨੂੰ ਕਹਿੰਦੇ ਨੇ, ਇਜ਼ਰਾਈਲੀ ਡਿਫੈਂਸ ਫੋਰਸਿਸ, ਔਰ ਉਸ ਨੇ ਇਨਰ ਉਹਨਾਂ ਜਨਰਲ ਜ਼ਮੀਰ ਨਾਂ ਹੈ ਉਹਨਾਂ ਦਾ, ਔਰ ਉਹਨਾਂ ਨੇ ਜਿਹੜਾ ਸਿਕਿਉਰਿਟੀ ਕੈਬਨਿਟ ਦੀ ਮੀਟਿੰਗ 'ਚ, ਇਜ਼ਰਾਈਲ ਦੀ ਸਿਕਿਉਰਿਟੀ ਕੈਬਨਿਟ ਮੀਟਿੰਗ 'ਚ ਉਹਨਾਂ ਨੇ ਕਿਹਾ ਕਿ ਮਿਲਟਰੀ ਇਜ਼ ਗੋਇੰਗ ਟੂ ਕੋਲੈਪਸ ਇਨ ਔਨ ਇਟਸੈਲਫ, ਰੈੱਡ ਫਲੈਗਸ ਇਨ ਫਰੰਟ ਆਫ ਯੂ। ਕਿ ਮੈਂ ਤੁਹਾਡੇ ਕੈਬਨਿਟ ਮੀਟਿੰਗ ਹੈ ਇਜ਼ਰਾਈਲ ਦੇ ਨੇਤਨਯਾਹੂ ਦੀ ਪ੍ਰੈਜ਼ੀਡੈਂਸੀ ਦੇ ਵਿੱਚ, ਕਿ ਮੈਂ ਤੁਹਾਡੇ ਸਾਹਮਣੇ 10 ਲਾਲ ਝੰਡੇ ਖਤਰੇ ਦੇ, ਰੈੱਡ, I am raising 10 red flags in front of you. Right now, the Israel Defense Force needs a conscription law, a reserve duty law, and a law to extend mandatory service. ਹੁਣ ਕੰਸਕ੍ਰਿਪਸ਼ਨ ਕੀ ਹੁੰਦੀ ਹੈ? ਅਮਰੀਕਾ 'ਚ ਵੀ ਜਦੋਂ ਵਿਤਨਾਮ ਵਾਰ ਸੀ ਉਹ ਕੰਸਕ੍ਰਿਪਸ਼ਨ ਲੱਗੀ, ਜਿਹਦੇ 'ਚ ਹਰ 18 ਸਾਲ ਤੋਂ ਉੱਪਰ ਦਾ ਜਿਹੜਾ ਬੰਦਾ ਹੈ ਉਸ ਨੂੰ ਫੌਜ ਦੇ ਵਿੱਚ ਜਾਣਾ ਪਏਗਾ, ਸਰਵ ਕਰਨਾ ਪਏਗਾ ਜੰਗ ਦੇ ਬੰਦਾ। ਵੈਸੇ ਜੇ ਮੈਂ ਗਲਤ ਨਾ ਹੋਵਾਂ ਤਾਂ ਇਜ਼ਰਾਈਲ ਦੇ ਵਿੱਚ ਆਲਰੇਡੀ ਜਿਹੜਾ 18 ਸਾਲ ਤੋਂ ਉੱਪਰ ਹਰ ਮੇਲ ਹੈ ਉਹਨੂੰ 5 ਸਾਲ ਜ਼ਰੂਰ ਸਰਵ ਕਰਨਾ ਪੈਂਦਾ ਫੌਜ, ਸ਼ਾਇਦ 3 ਸਾਲ ਬੀਬੀਆਂ ਦੇ ਲਈ ਹੈ, ਕਨਫਰਮ ਨਹੀਂ ਹੈ। ਬਟ ਲੇਕਿਨ ਹੁਣ ਇਜ਼ਰਾਈਲ ਦੀ ਲਗਭਗ 20% ਦੇ ਕਰੀਬ ਆਬਾਦੀ ਅਰਬਾਂ ਦੀ ਹੈ, ਅਰਬ ਓਰੀਜਨ ਦੇ ਨੇ। ਉਹਨਾਂ ਦੇ ਲਈ ਇਜ਼ਰਾਈਲ ਦੀ ਫੌਜ ਦੇ ਦਰਵਾਜ਼ੇ ਨਹੀਂ ਖੁੱਲੇ ਹੋਏ, ਉਹਨਾਂ ਨੂੰ ਫੌਜ ਭਰਤੀ ਨਹੀਂ ਹੈ। ਇਹ ਡੈਮੋਕ੍ਰੇਸੀ ਹੈ ਉਹਨਾਂ ਦੀ। ਸੋ ਹੁਣ ਉਹਨਾਂ ਦਾ ਜਨਰਲ ਜ਼ਮੀਰ ਇਹ ਕਹਿ ਰਿਹਾ ਕਿ ਭਾਈ ਜੇ ਤੁਸੀਂ ਕੰਸਕ੍ਰਿਪਸ਼ਨ ਲਾਅ ਇਹ ਹੈ ਵੀ ਲਾਅ ਬਣਾਓ ਕਿ ਹਰ ਇੱਕ ਨੂੰ ਹੀ ਜਾਣਾ ਪਏਗਾ। ਹੁੰਦਾ ਇਹ ਹੈ ਵੀ ਕੋਈ ਇੱਕ ਤਾਂ ਹੁੰਦਾ ਹੈ ਅਮਰੀਕਾ 'ਚ ਵੀ ਜਦੋਂ ਕੰਸਕ੍ਰਿਪਸ਼ਨ ਲਾਅ ਬਣਿਆ, ਵੈਸੇ ਤਾਂ ਨਾ ਪ੍ਰੈਜ਼ੀਡੈਂਟ ਜੂਨੀਅਰ ਬੁਸ਼ ਗਿਆ, ਨਾ ਕਲਿੰਟਨ ਗਿਆ ਉਹਦੇ 'ਚ, ਨਾ ਈਵਨ ਟਰੰਪ ਗਏ, ਕਿਉਂਕਿ ਉਹ ਕੋਈ ਨਾ ਜਦੋਂ ਬਹਾਨਾ ਬਣਾ ਲੈਂਦੇ ਨੇ ਜੇ ਅਸੀਂ ਪੜ੍ਹਨ ਗਏ ਹਾਂ ਰੋਡ ਸਕਾਲਰਸ਼ਿਪ ਤੇ ਕਲਿੰਟਨ ਚਲਾ ਗਿਆ ਸੀ ਕੋਈ ਮੈਡੀਕਲ ਗਰਾਊਂਡ ਦੇ ਉੱਤੇ। ਲੇਕਿਨ ਮੈਜੋਰਿਟੀ ਲੋਕ ਜਿਹੜੇ ਨੇ ਉਹਨਾਂ ਨੂੰ ਫਿਰ ਜਾਣਾ ਪੈਂਦਾ ਔਰ ਉਦੋਂ ਹੀ ਆਪੋਜੀਸ਼ਨ ਵੀ ਸ਼ੁਰੂ ਹੁੰਦੀ ਹੈ। ਜਦੋਂ ਤੱਕ ਤਾਂ ਦੂਸਰਿਆਂ ਦੇ ਪੁੱਤ ਮਾਰ ਰਹੇ ਹੁੰਦੇ ਨੇ ਉਦੋਂ ਤੱਕ ਤਾਂ ਜਿਵੇਂ ਉਹ ਹੁੰਦਾ ਵੀ ਗੁਆਂਢੀਆਂ ਦੇ ਅੱਗ ਲੱਗੀ ਹੋਏ ਤਾਂ ਬਸੰਤਰ ਹੁੰਦੀ ਹੈ, ਆਪਣੇ ਲੱਗੇ ਫਿਰ ਅੱਗ ਹੁੰਦੀ ਹੈ, ਉਦੋਂ ਹੀ ਹੁੰਦਾ। ਪਰ ਇਹ ਆਪਣੇ ਆਪ ਦੇ ਵਿੱਚ ਜਨਰਲ ਦਾ ਇਹ ਕਹਿਣਾ, ਉਹਨਾਂ ਨੇ ਕਿਹਾ ਕਿ ਵੀ ਅਸੀਂ ਕਈ ਫਰੰਟਸ ਦੇ ਉੱਤੇ ਲੜਾਈ ਲੜ ਰਹੇ ਔਰ ਬਿਫੋਰ ਲੌਂਗ ਦਾ IDF will not be ready for its routine missions and the reserve system will not last। ਹਾਲਾਂ ਉਹਨਾਂ ਦੇ ਰਿਜ਼ਰਵਿਸਟ ਵੀ ਸੱਦ ਲਏ ਹੋਏ ਨੇ, ਐਕਟਿਵ ਡਿਊਟੀ ਮਿਲਟਰੀ ਵੀ ਹੈ, ਪਰ ਕਈ ਫਰੰਟਸ ਤੇ ਹੁਣ ਜੇ ਈਰਾਨ ਦੇ ਨਾਲ, ਇਧਰ ਲਬਨਾਨ ਦੇ ਵਿੱਚ ਵੀ ਮੇਰਾ ਖਿਆਲ ਹੈ ਪਿਛਲੇ 40 ਸਾਲਾਂ 'ਚ ਪਹਿਲੀ ਵਾਰ, 5ਵੀਂ ਵਾਰ ਹੈ ਵੀ ਜਾ ਕੇ ਲਬਨਾਨ 'ਚ ਵੜੇ ਨੇ। ਹੁਣ ਵੈਸਟ ਬੈਂਕ ਦੇ ਵਿੱਚ ਜਿਹੜੇ ਸੈਟਲਰ ਨੇ ਉਹ ਜ਼ਬਰਦਸਤੀ ਹਮਲੇ ਕਰ ਰਹੇ ਨੇ, ਉਹਨਾਂ ਦੇ ਉਹਨੂੰ ਕਰਬ ਕਰਨ ਦੇ ਲਈ ਵੀ ਇਜ਼ਰਾਈਲ ਨੇ ਮੇਰੇ ਖਿਆਲ 50,000 ਕਿ ਕਿੰਨੇ ਬੰਦਾ ਉੱਥੇ ਵੀ ਡਿਪਿਊਟ ਕੀਤਾ। ਸੋ ਇਹ ਲਫ਼ਜ਼ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੇ ਨੇ ਕਿ ਭਾਈ ਜੇ 10 ਮੈਂ ਲਾਲ ਝੰਡੇ ਖੜਾ ਕਰ ਰਿਹਾ ਕਿ ਜੇ ਤੁਸੀਂ ਕੰਸਕ੍ਰਿਪਸ਼ਨ ਲਾ ਨਹੀਂ ਬਣਾਉਂਦੇ ਤੇ ਫਿਰ ਅਲਟੀਮੇਟਲੀ ਇਹ ਹੋਏਗਾ ਕਿ ਸਾਡੀ ਫੌਜ ਦਾ ਇਨਰ ਕੋਲੈਪਸ ਹੋਏਗਾ, ਇਜ਼ ਗੋਇੰਗ ਟੂ ਕੋਲੈਪਸ ਇਨ ਔਨ ਇਟਸੈਲਫ। ਸੋ ਇਸ ਦੇ ਉਲਟ ਜੇ ਈਰਾਨ ਤੋਂ ਆਉਂਦੀਆਂ ਖਬਰਾਂ ਦੇਖੀਏ
ਤੇ ਈਰਾਨ ਰੈਵੋਲੂਸ਼ਨਰੀ ਗਾਰਡ ਤਾਂ ਉਹਨਾਂ ਦੇ ਹੈ ਹੀ ਨੇ ਜਿਹੜੇ ਡੂ ਔਰ ਡਾਈ, ਜਿਵੇਂ ਇੱਕ ਜ਼ਮਾਨੇ ਦੇ ਵਿੱਚ ਇਹ ਜਿਹੜਾ ਉਹਨਾਂ ਨੂੰ ਜਾਨ ਨਿਸਾਰ ਕਹਿੰਦੇ ਸੀ, ਜਾਨ ਨਿਸਾਰ, ਉਹ ਸੁਸਾਈਡਲ ਹੀ ਸੀਗੇ ਔਰ ਲੜਨ ਮਰਨ ਨੂੰ ਤਿਆਰ ਹੁੰਦੇ ਸੀ। ਔਰ ਇੱਕ ਇਹ ਵੀ ਖਬਰਾਂ ਨੇ ਈਰਾਨ ਤੋਂ ਕਿ ਵੀ ਉਹਨਾਂ ਨੇ ਲਗਭਗ 10 ਲੱਖ ਦੀ ਫੌਜ ਤਿਆਰ ਕਰ ਲਈ ਹੈ, ਔਰ ਜਿਹੜੇ ਕਿ ਉਹ ਕਹਿੰਦੇ ਨੇ ਇਜ਼ਰਾਈਲੀ ਫੌਜ ਨੂੰ, ਦੂਜਿਆਂ ਨੂੰ, ਜੀ ਆਓ ਸਾਡੀ ਮੇਨਲੈਂਡ ਤੇ ਅਸੀਂ ਦੱਸਦੇ ਹਾਂ ਵੀ ਕਿਵੇਂ ਲੜੀਦਾ। ਸੋ ਇੱਕ ਪਾਸੇ ਇਹ ਹਾਲ ਹੈ, ਉਹਨਾਂ ਦੇ ਕੋਲ ਸਟੇਟ ਆਫ ਹਿਊਮਸ ਵੀ ਹੈ, ਇਹਦੇ ਬਾਵਜੂਦ ਕਿ 75 ਤੋਂ 80 ਹਜ਼ਾਰ ਸਟ੍ਰਾਈਕਸ ਹੋਈਆਂ, ਇੱਕ ਮਹੀਨਾ ਬੀਤ ਗਿਆ, ਨਾ ਉਹਨਾਂ ਦਾ ਮਿਸਲ ਖਜ਼ਾਨਾ ਘਟਿਆ, ਨਾ ਡਰੋਨ ਖਜ਼ਾਨਾ ਘਟਿਆ ਇੰਟਰਨੈਸ਼ਨਲੀ, ਨਾ ਹੁਣ G7 ਮੀਟਿੰਗ 'ਚ ਰੂਬੀਓ ਗਿਆ, ਲੇਕਿਨ ਅਜੇ ਵੀ ਜਿਹੜੀ ਨੈਟੋ ਹੈ ਉਹ ਜੰਗ ਤੋਂ ਪਾਸੇ ਹੈ, ਦੂਸਰੇ ਵੀ ਡਰੇ ਹੋਏ ਨੇ, ਘਬਰਾਏ ਹੋਏ ਨੇ, ਇਕਨੋਮੀ ਵੀ ਦੁਨੀਆ 'ਚ ਸਫਰ ਕਰ ਰਹੀ ਹੈ। ਸੋ ਇਸ ਸਾਰੇ ਦੇ ਥੱਲੇ ਜੇ ਤਾਂ ਜੈਨੂਨ ਢੰਗ ਦੇ ਨਾਲ ਗੱਲ ਨੂੰ ਨਿਬੇੜਨਾ ਹੋਏ ਫਿਰ ਤਾਂ ਵਿਚਕਾਰਲਾ ਰਸਤਾ ਨਿਕਲ ਆਏਗਾ। ਤੇ ਜੇ ਹੁਣ ਇਹ ਨਾ ਰੁਕਿਆ ਔਰ ਅਮਰੀਕਾ ਨੇ ਮੇਨਲੈਂਡ ਤੇ ਜਾਣ, ਅਮਰੀਕਾ ਪਹੁੰਚ ਗਿਆ, ਇਜ਼ਰਾਈਲ ਨੇ ਆਪਣਾ ਇਹ ਸਿਵਲੀਅਨ ਨੂੰ ਮਾਰ ਮਰਾਈਆ ਜਾਰੀ ਰੱਖਿਆ, ਫਿਰ ਦੁਨੀਆ ਕਿੱਧਰ ਨੂੰ ਜਾਏਗੀ, ਇਕਨੋਮੀ ਕਿੱਧਰ ਨੂੰ ਜਾਏਗੀ। ਔਰ ਆਲਰੇਡੀ ਇਸ ਦਾ ਖੌਫ ਦੁਨੀਆ ਭਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਉਹਦੇ ਅੱਡ ਅੱਡ ਇੰਪੈਕਟ ਨੇ। ਔਰ ਅਸੀਂ ਲਗਾਤਾਰਤਾ ਨਾਲ ਇਸ ਦੇ ਉੱਤੇ ਪਿਛਲੇ ਆਲਮੋਸਟ ਇਹਨਾਂ 28 ਦਿਨਾਂ ਤੋਂ ਹੀ ਗੱਲਬਾਤ ਕਰ ਰਹੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਕ੍ਰਾਈਸਿਸ ਦੌਰਾਨ ਭਾਰਤ ਆਰਥਿਕ ਤੌਰ ਤੇ ਅਤੇ ਡਿਪਲੋਮੈਟਿਕ ਤੌਰ ਤੇ ਵੀ ਬੁਰੀ ਤਰ੍ਹਾਂ ਬੌਂਦਲਿਆ ਹੋਇਆ ਹੈ। ਡਾਲਰ ਦੇ ਮੁਕਾਬਲੇ ਰੁਪਈਆ ਥੱਲੇ ਨੂੰ ਜਾਂਦਿਆਂ ਲਗਭਗ 95 ਰੁਪਏ ਤੱਕ ਪਹੁੰਚ ਗਿਆ ਹੈ।
ਲੋਕਾਂ ਨੂੰ ਸਿਲੰਡਰ ਨਹੀਂ ਮਿਲ ਰਹੇ ਅਤੇ ਹੁਣ ਲੋਕਡਾਊਨ ਦਾ ਵੀ ਡਰ ਜਿਹੜਾ ਉਹ ਸਤਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵਿਸ਼ਵ ਗੁਰੂ ਜਿਸ ਨੂੰ ਫਿਰ ਜਦੋਂ ਉਹਨਾਂ ਨੇ ਦੇਖਿਆ ਵੀ ਵਿਸ਼ਵ ਗੁਰੂ ਦਾ ਜੋਕ ਜ਼ਿਆਦਾ ਬਣ ਰਿਹਾ, ਫਿਰ ਵਿਸ਼ਵ ਮਿੱਤਰ ਕਹਿਣ ਲੱਗ ਗਏ ਕਿ ਦੁਨੀਆ ਦੇ ਦੋਸਤ। ਪਰ ਇਸ ਵੇਲੇ ਜਿਹੜੀ ਭਾਰਤ ਦੀ ਹਾਲਤ ਹੈ ਉਹ ਸ਼ਾਇਦ ਹੀ ਡਿਪਲੋਮੈਟਿਕਲੀ ਔਰ ਈਵਨ ਇਕਨੋਮਿਕਲੀ, ਹਾਲਾਂ ਉਹ ਬਰੇਵ ਫੇਸ ਦੇ ਰਹੇ ਨੇ ਇਕਨੋਮਿਕਲੀ ਕਿ ਜੀ ਸਾਡਾ ਰਿਜ਼ਰਵ ਇਹ ਹੈ ਤੇ ਫਲਾਣਾ ਹੈ, ਪਰ ਤੁਸੀਂ ਇਕਨੋਮਿਕਲੀ ਦੇਖ ਰਹੇ ਹੋ ਕਿ ਵੀ ਜਦੋਂ ਤੋਂ ਅਸੀਂ ਗੱਲ ਕਰਨੀ ਸ਼ੁਰੂ ਕੀਤੀ ਹੈ ਡਾਂਸ ਰੁਪਈਆ ਕਰ ਰਿਹਾ ਡਾਲਰ ਦੇ ਸਾਹਮਣੇ। ਹੁਣ ਕਰਦੇ 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 ਰੂਪੀ ਸਲੰਪਸ ਟੂ ਰੈਕਰਡ ਲੋ ਪਾਸਟ 19 rupees 94 ਪਰ ਡਾਲਰ, ਸੈਟ ਫॉर ਅ ਵਰਸਟ ਫਿਸਕਲ ਇਨ ਮੋਰ ਦੈਨ ਅ ਡੈਕੇਡ। 95 ਦੇ ਨੇੜੇ ਤੇੜੇ ਜਿਹੜਾ ਉਹ ਪਹੁੰਚ ਗਿਆ। ਔਰ ਇਹ ਸਾਡੇ ਦੇਖਦਿਆਂ ਜਦੋਂ ਤੱਕ ਜੇ ਇਹ ਅਗਲੇ ਦਿਨਾਂ 'ਚ ਜਾਰੀ ਰਹਿੰਦਾ ਪਾਰਟ ਤਾਂ ਇਹ 100 ਨੂੰ ਕ੍ਰਾਸ ਕਰੇਗਾ। ਔਰ ਇਕੱਲਾ ਇਹੀ ਨਹੀਂ, ਇਹਨਾਂ ਦਾ ਜਿਹੜਾ ਸਾਰੇ ਦਮਗਜ਼ੇ ਸੀ ਆਪਣੇ ਆਪ ਨੂੰ ਸੁਪੀਰੀਅਰ ਇਕੋਨਮੀ ਔਰ ਗਰੋਥ ਰੇਟ ਔਰ ਫਲਾਣਾ, ਕਿਉਂਕਿ ਜਦੋਂ ਇਹ ਸਾਰਾ ਸਲਾਈਡ ਡਾਊਨ ਹੁੰਦਾ ਆਲਰੇਡੀ ਜੇ ਈਵਨ ਟ੍ਰੇਡ ਡੀਲ ਜਿਹੜੀ 42-43 ਬਿਲੀਅਨ ਡਾਲਰ US ਦੇ ਨਾਲ ਸਰਪਲਸ ਇਹਨਾਂ ਦੀ ਚੱਲ ਰਹੀ ਸੀ, ਉਹਦਾ ਅਸੀਂ ਹਾਲ ਦੇਖੀਏ। ਕਿਉਂਕਿ ਜਦੋਂ ਦਾ ਇਰਾਨ ਕ੍ਰਾਈਸਿਸ ਹੈ ਉਹ ਟ੍ਰੇਡ ਡੀਲ ਵਾਲਾ ਪਾਰਟ ਤਾਂ ਮਾਰਚ ਦੇ ਵਿੱਚ ਇਹਨਾਂ ਨੇ ਫਾਈਨਲ ਕਰਨਾ ਸੀ, ਉਹ ਪਿੱਛੇ ਚਲਾ ਗਿਆ। ਲੇਕਿਨ ਉਹ ਵੀ ਕਿਸੇ ਕੰਡੇ ਨਹੀਂ ਲੱਗੀ। ਔਰ ਅੱਜ ਬੜੀ ਦੇਰ ਬਾਅਦ ਇਹ ਖਬਰ ਨਿਕਲ ਕੇ ਆਈ, ਟ੍ਰੇਡ ਡੀਲ ਵਿਦ ਇੰਡੀਆ ਨਾਟ ਫਾਰ ਆਫ ਬਟ ਦੇਅਰ ਆਰ ਸਟਿਲ ਗੈਪਸ US ਆਫੀਸ਼ੀਅਲ, ਕਿ ਵੀ ਅਜੇ ਵੀ ਗੈਪ ਨੇ। ਹੁਣ ਅਦਰਵਾਈਜ਼ ਤਾਂ ਮਾਰਚ ਦੇ ਵਿੱਚ ਜਿਹੜੀ ਬਿਆਨ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਦਿੱਤਾ, ਫਿਰ ਮੋਦੀ ਨੇ ਦਿੱਤਾ, ਫਿਰ ਜੁਆਇੰਟ ਸਟੇਟਮੈਂਟ ਆਈ, ਹੁਣ ਤੱਕ ਤਾਂ ਟ੍ਰੇਡ ਡੀਲ ਸਾਈਨ ਹੋ ਜਾਣੀ ਚਾਹੀਦੀ ਸੀ। ਹੁਣ ਇਹ ਸਟੋਰੀ ਜਿਹੜੀ ਕਿ ਨਿਕਲ ਕੇ ਆਈ ਹੈ ਕਿ one of the gaps in India's US discussion as per US official, a brief US official ਕਰ ਰਿਹਾ, is around pulses, ਦਾਲਾਂ ਨੂੰ ਲੈ ਕੇ, with India seeking to safeguard the market for this agriculture commodity and the US wanting greater access to it. Agriculture sector, ਹੁਣ ਐਗਰੀਕਲਚਰ ਸੈਕਟਰ ਹੀ ਜਿਹੜੀਆਂ ਤਿੰਨ ਚੀਜ਼ਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਨੇ ਉਹ ਇਹ ਸਾਰੇ ਇਰਾਨ ਕ੍ਰਾਈਸਿਸ ਚੋਂ, ਉਹ ਫਿਊਲ ਹੈ, ਫਰਟੀਲਾਈਜ਼ਰ ਹੈ, ਫਾਰਮਿੰਗ ਹੈ, ਉਹ ਸਾਰੇ ਨੂੰ ਲੈ ਕੇ ਹੈ। ਤੇ ਜੇ ਹੁਣ ਇਸ ਡੀਲ ਦੇ ਵਿੱਚ ਆਲਰੇਡੀ ਜਿਹੜੇ ਕਿਸਾਨਾਂ ਨੂੰ ਫਰਟੀਲਾਈਜ਼ਰ ਐਤਕੀ, ਕਿਉਂਕਿ ਗੱਲ ਕੱਲੀ ਇਹ ਨਹੀਂ ਹੈ ਜੀ ਇਕੱਲਾ ਕੋਈ ਆਇਲ ਦੇ ਨਾਲ ਹੀ ਸਭ ਕੁਝ ਜੁੜਿਆ ਹੁੰਦਾ, ਉਹ ਵੀ ਸਾਰੇ। ਔਰ ਇੰਡੀਆ ਤਾਂ ਉਹਨਾਂ ਨੇ ਈਵਨ ਪੰਜਾਬ ਨੂੰ ਇਸ ਕਦਰ ਡਿਪੈਂਡੈਂਟ ਬਣਾ ਦਿੱਤਾ। ਇੱਕ ਜ਼ਮਾਨਾ ਸੀ ਕਿ ਕੋਈ ਰੂੜੀਆਂ ਪਾ ਲਈਆਂ, ਦੂਸਰਾ ਹੋ ਗਿਆ, ਫਿਰ ਯੂਰੀਆ ਖਾਦ ਆ ਗਈ ਵਿਦਨ ਜਿਹੜੇ ਫਰਟੀਲਾਈਜ਼ਰ ਪਲਾਂਟ ਜਿਹੜੇ ਨੇ ਮੋਹਾਲੀ ਤੇ ਦੂਜੇ ਤੀਜੇ ਹੁੰਦੇ ਸੀ। ਹੁਣ ਤਾਂ ਜਿਸ ਲੈਵਲ ਦੇ ਉੱਤੇ ਇਨਸੈਕਟੀਸਾਈਡ ਔਰ ਫਰਟੀਲਾਈਜ਼ਰ ਉਹ ਨਾ ਹੋਣ ਤਾਂ ਫਸਲਾਂ ਨੂੰ ਤਾਂ ਉਹ ਦੂਜੇ ਖਾ ਜਾਣ, ਜਿਹੜੀਆਂ ਵੀਡਸ ਔਰ ਦੂਸਰੇ ਜਿਹੜੇ ਨੇ ਕੀਟਾਣੂ ਜਿਹੜੀਆਂ ਦੂਸਰੀਆਂ ਬਿਮਾਰੀਆਂ ਦੇ। ਹੁਣ ਇਹ ਖਬਰ ਦਾ ਹਵਾਲਾ ਜਿਹੜਾ ਇਹ ਦਾ ਹਿੰਦੂ ਨੇ ਦਿੱਤਾ ਹੈ ਔਰ ਉਹਨਾਂ ਨੇ ਆਪਣੇ ਸੋਰਸ ਨੂੰ ਜਿਹੜਾ ਤੋਂ ਹੀ ਕੋਟ ਕਰਕੇ ਕਿਹਾ ਕਿ ਵੀ ਭਾਵੇਂ ਲੱਗਦਾ ਸੀ ਕਿ ਵੀ ਅਮਰੀਕਾ ਇੰਡੀਆ ਦੀ ਟ੍ਰੇਡ ਡੀਲ ਫਾਰ ਆਫ ਨਹੀਂ ਹੈ, ਇੰਟਰਿਮ ਡੀਲ ਜਿਹੜੀ ਹੈ ਟ੍ਰੇਡ ਡੀਲ ਹੋ ਜਾਏਗੀ, ਪਰ ਹਕੀਕਤ ਇਹ ਹੈ ਕਿ ਇਸ ਦੇ ਵਿੱਚ ਕੁਝ ਵੱਡੇ ਗੈਪ ਰਹਿੰਦੇ ਨੇ ਔਰ ਅਜੇ ਜਿਹੜੀ ਨਿਟੀ ਗ੍ਰਿਟੀ ਹੈ ਟ੍ਰੇਡ ਐਗਰੀਮੈਂਟ ਦੀ ਉਹ ਫਾਈਨਲ ਨਹੀਂ ਹੋਈ। ਕਿਉਂਕਿ ਪਹਿਲਾਂ ਤਾਂ 20 ਫਰਵਰੀ ਨੂੰ US ਸੁਪਰੀਮ ਕੋਰਟ ਨੇ ਜਦੋਂ ਆਪਣਾ ਇਹ ਫੈਸਲਾ ਸੁਣਾਇਆ ਕਿ ਜਿਹੜਾ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਦੇ ਥੱਲੇ ਟੈਰਿਫ ਲਾਏ ਨੇ ਟਰੰਪ ਨੇ ਉਹ ਅਨਕਨਸਟੀਟਿਊਸ਼ਨਲ ਨੇ। ਹੁਣ ਉਹ ਸਪੈਸ਼ਲ ਸੈਕਸ਼ਨ 301 ਦੇ ਥੱਲੇ ਲਾ ਰਹੇ ਨੇ। ਪਰ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਪੇਚ ਫਸਿਆ ਹੋਇਆ ਉਹ ਪਲਸਿਸ ਨੂੰ ਲੈ ਕੇ ਹੈ ਕਿ ਵੀ ਇੰਡੀਆ ਨਹੀਂ ਚਾਹੁੰਦਾ ਵੀ ਅਮਰੀਕਨ ਪਲਸਿਸ ਦੇ ਲਈ ਦਾਲਾਂ ਪਲਸ ਨੂੰ ਕਹਿੰਦੇ ਨੇ ਮਾਰਕੀਟ ਖੁੱਲੇ, ਪਰ ਅਮਰੀਕਾ ਨੂੰ ਇਹ ਲੱਗਦਾ ਕਿ ਵੀ ਐਗਰੀਕਲਚਰ ਜਿਹੜਾ ਇਹ ਸਾਡਾ ਇੰਪੋਰਟੈਂਟ ਪਾਰਟ ਹੈ। ਔਰ ਇਹਦੇ ਤੇ ਉਹਨੇ ਨਿਊਜ਼ ਸਟੋਰੀ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇਸ ਵੇਲੇ ਇੰਡੀਆ ਔਰ ਅਮਰੀਕਾ ਨੇ ਦੇ ਆਰ ਨਾਟ ਸਿੰਗਿੰਗ ਫਰੋਮ ਦਾ ਸੇਮ ਸੌਂਗ ਸ਼ੀਟ, ਕਿ ਜਿਹੜੀ ਦੋਨਾਂ ਦੀ ਸੌਂਗ ਸ਼ੀਟ ਹੈ ਉਹਨਾਂ 'ਚ ਗੀਤ ਇੱਕੋ ਜਿਹਾ ਨਹੀਂ ਨਿਕਲ ਰਿਹਾ। ਔਰ ਇਹ ਜਿਹੜੀ ਹੈ ਲਾਸਟ ਮੰਥ ਹੀ ਇਸ ਦੇ ਉੱਤੇ ਈਵਨ ਵਾਈਟ ਹਾਊਸ ਨੇ ਆਪਣਾ ਜਿਹੜਾ ਪ੍ਰਤੀਕਰਮ ਵੀ ਦਿੱਤਾ ਸੀ। ਫਿਰ ਸੈਕੰਡ ਪਾਰਟ ਜਿਹੜਾ ਹੋਰ ਕਿਸੇ ਨੇ ਗੱਲ ਨਹੀਂ ਕੀਤੀ ਵੀ ਗੱਲ ਇਸ ਵੇਲੇ ਟ੍ਰੇਡ ਪੈਕਟ ਨਾਲੋਂ ਵੀ ਜ਼ਿਆਦਾ
ਸਪੈਸ਼ਲ 301 ਇਨਵੈਸਟੀਗੇਸ਼ਨ ਜਿਹੜੀ ਅਮਰੀਕਾ ਨੇ ਲਾਂਚ ਕੀਤੀ ਹੈ ਕੁਝ ਮੁਲਕਾਂ ਦੇ ਖਿਲਾਫ, ਜਿਹਦੇ 'ਚ ਭਾਰਤ ਵੀ ਸ਼ਾਮਲ ਹੈ, ਕਿ ਵੀ ਜਿਹਦੇ 'ਚ ਕਿ ਉਹਨਾਂ ਨੇ ਇਰਰੈਸ਼ਨਲ ਪ੍ਰੈਕਟਿਸਿਸ ਦੇ ਨਾਲ ਜਿਹੜਾ ਉਹ ਟ੍ਰੇਡ ਕੀਤਾ। ਇਹਨਾਂ ਨੇ ਮਾਰਚ ਦੇ ਵਿੱਚ ਇਹ ਇਨਵੈਸਟੀਗੇਸ਼ਨ ਸ਼ੁਰੂ ਹੋਈ ਅਗੇਂਸਟ ਮੈਨੀ ਕੰਟਰੀਜ਼ ਇਨਕਲੂਡਿੰਗ ਇੰਡੀਆ, ostensibly for excess capacity in manufacturing and forced labor। ਇੱਕ ਹੋਰ ਨੁਕਤਾ ਅਮਰੀਕਾ ਨੇ ਲੱਭ ਲਿਆ, ਜੇ ਟੈਰਿਫ ਨਾਰਮਲ ਵੀ ਲੱਗਦੇ ਨੇ ਜਿਵੇਂ ਟ੍ਰੇਡ ਡੀਲ ਤੋਂ ਬਾਅਦ ਹੋਏਗਾ, ਇਸ ਸਪੈਸ਼ਲ ਜਿਹੜਾ 301 ਇਨਵੈਸਟੀਗੇਸ਼ਨ ਹੈ ਇਹਦੇ ਥੱਲੇ ਇੰਡੀਆ ਦੇ ਉੱਤੇ ਵਾਧੂ ਟੈਰਿਫ ਵੀ ਜਿਹੜੇ ਨੇ 15% ਹੋਰ ਲੱਗ ਸਕਦੇ ਨੇ। ਸੋ ਇੱਕ ਪਾਸੇ ਤਾਂ ਇਹ ਪਾਰਟ ਹੈ ਕਿ ਵੀ ਇਹਦੇ 'ਚੋਂ ਫਸੇ ਹੋਏ ਨੇ। ਸੈਕੰਡਲੀ ਅਮਰੀਕਾ ਦੇ ਨਾਲ ਜੇ ਟ੍ਰੇਡ ਡੀਲ ਸਾਈਨ ਨਹੀਂ ਹੁੰਦੀ, ਜਿਹੜੀ ਇਹ ਦੱਸ ਰਿਹਾ ਵੀ ਸੰਭਾਵਨਾਵਾਂ ਘਟਦੀਆਂ ਜਾ ਰਹੀਆਂ ਨੇ, ਤੇ ਦੂਸਰੇ ਪਾਸੇ ਬ੍ਰਿਕਸ ਦੇ ਨਾਲ ਇੰਡੀਆ ਜੁੜਿਆ ਹੋਇਆ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਔਰ ਬ੍ਰਿਕਸ ਦੀ ਜਿਹੜੀ ਐਨੂਅਲ ਇਸ ਪ੍ਰੈਜ਼ੀਡੈਂਸੀ ਹੈ ਇੰਡੀਆ ਦੇ ਕੋਲ ਹੈ। ਹੁਣ ਬ੍ਰਿਕਸ ਦੇ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਈਰਾਨ ਵੀ ਹੈ, UAE ਵੀ ਹੈ। ਹੁਣ ਪਹਿਲੀ ਗੱਲ ਤਾਂ ਈਰਾਨ ਚਾਹੁੰਦਾ ਸੀ ਕਿ ਵੀ ਇੰਡੀਆ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਬ੍ਰਿਕਸ ਦਾ, ਉਹ ਕੰਡੈਮ ਕਰੇ ਕਿ ਅਮਰੀਕਾ ਇਜ਼ਰਾਈਲ ਨੇ ਉਹਦੀ ਸੋਵਰਨਟੀ ਤੇ ਅਟੈਕ ਕੀਤਾ। ਤੇ ਇੰਡੀਆ ਤਾਂ 2 ਦਿਨ ਪਹਿਲਾਂ ਜਾ ਕੇ ਮੋਦੀ ਇਜ਼ਰਾਈਲ ਦੀ ਗੋਦ 'ਚ ਬੈਠਾ ਸੀ, ਉਹਨਾਂ ਨੇ ਨਹੀਂ ਕੀਤਾ। ਫਿਰ ਹੁਣ ਇਨਰ ਵੀ ਕ੍ਰਾਈਸਿਸ ਇਹ ਹੈ ਕਿ ਵੀ ਜਦੋਂ ਈਰਾਨ ਨੇ ਆਪਣਾ ਫਰੰਟ ਖੋਲ੍ਹਿਆ UAE ਤੇ ਵੀ ਉਹਨਾਂ ਨੇ ਮਿਸਾਈਲਾਂ ਦਾਗੀਆਂ ਕਿ ਜੀ ਅਮਰੀਕਾ ਦੇ ਫੌਜੀ ਅੱਡੇ ਨੇ। ਹੁਣ ਕੋਈ ਵੀ ਜੁਆਇੰਟ ਸਟੇਟਮੈਂਟ, ਕਿਉਂਕਿ ਜਿਹੜੀ ਸਮਿਟ ਹੋਣੀ ਹੈ ਬ੍ਰਿਕਸ ਦੀ, ਉਸ ਤੋਂ ਪਹਿਲਾਂ ਜਿਹੜਾ ਪ੍ਰੋਸੀਜਰ ਹੈ 2-3 ਮਹੀਨੇ ਪਹਿਲਾਂ ਜਿਹੜੇ ਬ੍ਰਿਕਸ ਦੇ ਮੁਲਕ ਨੇ ਉਹਨਾਂ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਹੁੰਦੀ ਹੈ, ਉਹ ਏਜੰਡਾ ਵੀ ਤੈਅ ਕਰਦੇ ਨੇ, ਯੂਨੀਫਾਈਡ ਸਟੇਟਮੈਂਟ ਵੀ ਦਿੰਦੇ ਨੇ। ਸੋ ਇਹ ਵੀ ਮੇਨ ਕਿ ਹੋਪਿੰਗ ਟੂ ਪੇਪਰ ਕ੍ਰੈਕਸ ਇਨ ਬ੍ਰਿਕਸ ਓਵਰ ਵਾਰ, ਨਿਊ ਦਿੱਲੀ ਸੈਂਡਸ ਆਊਟ ਇਨਵੀਟੇਸ਼ਨਸ ਫॉर ਫੋਰਨ ਮਿਨਿਸਟਰਸ ਮੀਟ ਐਂਡ ਸਮਿਟ। ਲੇਕਿਨ ਸਮਿਟ ਦੇ ਲਈ ਉਹਨਾਂ ਨੇ ਜਿਹੜਾ ਉਹ ਇਨਵੀਟੇਸ਼ਨਸ ਦਾ ਭੇਜ ਦਿੱਤੇ ਨੇ, ਲੇਕਿਨ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਵੀ ਨਾ ਤਾਂ ਕੋਈ ਫੋਰਨ ਮਿਨਿਸਟਰਸ ਦੀ ਮੀਟ ਹੋ ਪਾਈ ਹੈ ਅਜੇ ਤੱਕ, ਤੇ ਜੇ ਹੁੰਦੀ ਵੀ ਹੈ UAE ਔਰ ਈਰਾਨ ਅਲੱਗ-ਅਲੱਗ ਲੈਵਲ ਦੇ ਉੱਤੇ ਗੱਲ ਕਰ ਰਹੇ ਨੇ। ਔਰ ਅਮਰੀਕਾ ਨੇ ਵੈਸੇ ਹੀ ਇਹ ਧਮਕੀ ਦਿੱਤੀ ਹੋਈ ਹੈ ਕਿ ਵੀ ਜਿਹੜਾ ਬ੍ਰਿਕਸ ਦਾ ਵਿੱਚ, ਹੁਣ ਬ੍ਰਿਕਸ ਦਾ ਮਕਸਦ ਕੀ ਹੈ? ਪੈਰਲਲ ਕਰੰਸੀ। ਆਲਰੇਡੀ ਈਰਾਨ ਨੇ ਸਟ੍ਰੇਟ ਆਫ ਹਿਊਮਸ ਦੇ ਵਿੱਚ ਜਿਹੜਾ ਟੈਕਸ ਚਾਰਜ ਕਰਨਾ ਸ਼ੁਰੂ ਕੀਤਾ ਹੈ ਸ਼ਿਪਸ ਤੋਂ, ਉਸ ਨੂੰ ਉਹ ਯੂਆਨ ਦੇ ਵਿੱਚ ਲੈਣਾ ਸ਼ੁਰੂ ਕੀਤਾ। ਸੋ ਬ੍ਰਿਕਸ ਦੀ ਇਸ ਮੀਟਿੰਗ ਦੇ ਵਿੱਚ ਜਿਹੜਾ ਹੈ ਉਹ ਆ ਸਕਦਾ ਹੈ ਕਿ ਭਾਈ ਇਹਨੂੰ ਕਰੰਸੀ ਨੂੰ ਬਦਲੋ, ਡਾਲਰ ਨੂੰ ਜਿਹੜਾ ਡੀਗ੍ਰੇਡ ਕਰੋ ਔਰ ਦੂਸਰਾ ਕਰੋ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇੰਡੀਆ ਦੇ ਲਈ ਈਵਨ ਇਸ ਬ੍ਰਿਕਸ ਦੀ ਪ੍ਰੈਜ਼ੀਡੈਂਸੀ ਨੂੰ ਹੈਂਡਲ ਕਰਨਾ ਵੀ ਜਿਹੜਾ ਹੈ ਉਹ ਮੁਸ਼ਕਲ ਹੋ ਰਿਹਾ। ਔਰ ਉਹਨਾਂ ਦੀ ਅੰਦਰੂਨੀ ਸਿਚੁਏਸ਼ਨ ਇਹ ਹੈ, ਜੇ ਤੁਸੀਂ ਕਿਸੇ ਨਾਲ ਵੀ ਪੰਜਾਬ 'ਚ ਗੱਲ ਕਰੋ ਜਾਂ ਦੂਜੇ ਲੋਕ ਚੀਜ਼ਾਂ ਖਰੀਦ ਰਹੇ ਨੇ, ਵਾਧੂ ਸ਼ਾਪਿੰਗ, ਉਹਨਾਂ ਨੂੰ ਇਹ ਜੀ ਲਾਕਡਾਊਨ ਹੋਣ ਵਾਲਾ। ਹਾਲਾਂ ਇਹ ਇੰਡੀਅਨ ਸੈਂਟਰ ਗਵਰਨਮੈਂਟ ਨੇ ਕਿਹਾ ਇੰਡੀਆ ਹੈਜ਼ ਆਇਲ ਫॉर 60 ਡੇਜ਼, LPG ਫॉर ए ਮੰਥ। ਮਹੀਨਾ ਕੀ ਹੁੰਦਾ, 4 ਹਫ਼ਤੇ ਤਾਂ ਪਹਿਲਾਂ ਲੰਘ ਗਏ ਕਿ ਵੀ 60 ਡੇਜ਼ ਵੀ ਕੀ ਹੈ, 2 ਮਹੀਨੇ। ਇਹਦਾ ਮਤਲਬ ਇਹ ਹੈ ਕਿ ਵੀ ਜਿੱਥੇ ਸਾਰੀ ਇਕੋਨਮੀ ਤੁਹਾਡੀ ਘਰ 'ਚ ਉਹ ਇੱਕ ਸਕਿਟ ਟਾਈਪ ਚੱਲ ਰਿਹਾ ਸੀਗਾ ਟਿਕਟੌਕ ਦੇ ਉੱਤੇ ਕਿ ਵੀ ਬੀਬੀਆਂ ਇਕੱਠੀਆਂ ਹੋ ਕੇ ਨਾਲੇ ਉਹ ਮਿੱਟੀ ਪੱਥ ਕੇ ਉਹਦਾ ਚੁੱਲ੍ਹਾ ਬਣਾ ਰਹੀਆਂ, ਨਾਲੇ ਮੋਦੀ ਦਾ ਸਿਆਪਾ ਕਰ ਰਹੀਆਂ ਕਿ ਤੇਰਾ ਕੱਖ ਨਾ ਰਹੇ। ਉਹਨਾਂ ਦੇ ਸ਼ਿਪ ਲੰਘ ਸਕਦੇ ਨੇ, ਪਰ ਨਾਲ ਦੀ ਨਾਲ ਈਰਾਨ ਨੇ ਹਾਰਮੂਜ਼ ਟ੍ਰਾਂਸਿਟ ਫॉर ਇੰਡੀਅਨ ਸ਼ਿਪਸ ਸਬਜੈਕਟ ਟੂ ਕੇਸ ਬਾਈ ਕੇਸ ਕਲੀਅਰੈਂਸ। ਉਹ ਕਹਿੰਦਾ ਵੀ ਐਵੇਂ ਨਹੀਂ ਹੈ ਵੀ ਜਿੱਦਾਂ ਤਿਰੰਗਾ ਲੱਗਾ ਹੈ ਉਹਨੂੰ ਅਸੀਂ ਜਾਣ ਦਿਆਂਗੇ, ਕੱਲਾ ਕੇਸ ਬਾਈ ਕੇਸ ਅਸੀਂ ਦੇਖਾਂਗੇ। 5 ਇੰਡੀਆ ਬਾਉਂਡ LPG ਸ਼ਿਪਸ ਸਟੇ ਐਂਕਰਡ ਨੀਅਰ ਹਾਰਮੂਜ਼ ਸਟ੍ਰੇਟ। 5 LPG ਜਿਨ੍ਹਾਂ 'ਚ ਸਿਲੰਡਰ ਲੱਦੇ ਹੋਏ ਨੇ ਉਹ ਐਂਕਰ ਕਹਿੰਦੇ ਨੇ ਲੰਗਰ ਪਾਉਣ ਨੂੰ, ਅਸੀਂ ਲੰਗਰ ਖਾਣ ਪੀਣ ਨੂੰ ਕਹਿੰਦੇ ਇਕੱਠੇ ਬਹਿ ਕੇ। ਜਦੋਂ ਸ਼ਿਪ ਜਿਹੜੀ ਹੈ ਪੋਰਟ ਦੇ ਉੱਤੇ ਜਾਂ ਕਿਸੇ ਥਾਂ ਦੇ ਉੱਤੇ ਉਹਨੂੰ ਜਿਹੜਾ ਉਹ ਸਟਾਪ ਹੁੰਦੀ ਹੈ, ਉਸ ਦਾ ਰੈਸਟ ਹੁੰਦਾ, ਉਹਨੂੰ ਐਂਕਰ ਕਹਿੰਦੇ ਨੇ। ਸੋ ਉਹਨੂੰ ਲੰਗਰ ਡਾਲਣਾ ਹਿੰਦੀ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਲੰਗਰ ਡਾਲ ਦਿੱਤਾ ਜੀ, ਲੰਗਰ ਪਾ ਦਿੱਤੇ। ਹੁਣ ਇਹ ਹੈ ਕਿ ਵੀ 5 ਇੰਡੀਆ ਬਾਉਂਡ LPG ਸ਼ਿਪ ਸਟੇ ਐਂਕਰਡ ਨੀਅਰ ਹਾਰਮੂਜ਼ ਸਟ੍ਰੇਟ appearing to bunch together so they can troop out of the state. These ships carry more than 1.7 lakh tons of LPG. 1.7 ਲੱਖ ਟਨ LPG ਹੈ, ਪਰ ਜੇ ਅਜੇ ਉੱਥੇ ਐਂਕਰ ਕੀਤੇ ਹੋਏ ਨੇ ਔਰ ਇਹ ਕ੍ਰਾਈਸਿਸ ਵੱਧ ਹੈ
ਤੇ ਇਹਦਾ ਨਜ਼ਰੀਆ ਅਜੇ ਇੰਡੀਆ ਨੂੰ 4 ਹਫ਼ਤੇ ਤੋਂ ਦੇ ਵਿੱਚ ਹੀ ਇਹਨਾਂ ਦੀ ਫੂਕ ਨਿਕਲੀ ਹੋਈ ਹੈ। ਸੋ ਇਸ ਸਾਰੇ ਦੇ ਚੱਲਦਿਆਂ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹਨਾਂ ਦਾ ਇਨਰ ਕਲੈਪਸ ਹੋਏਗਾ ਔਰ ਇਹ ਨਜ਼ਰ ਆ ਰਿਹਾ ਇਕਨੋਮਿਕਲੀ ਵੀ, ਮਿਲੀਟੈਰੀਲੀ ਤਾਂ ਵੈਸੇ ਹੀ ਰੈਲੇਵੈਂਟ ਨੇ, ਡਿਪਲੋਮੈਟਿਕਲੀ ਅਸੀਂ ਦੇਖਿਆ ਜੋ ਇਹਨਾਂ ਦਾ ਜਲੂਸ ਨਿਕਲਿਆ ਕਿ ਵੀ ਉਹ ਜਿਹਨੂੰ ਕਹਿੰਦੇ ਨੇ ਕਿ ਭਾਈ ਨਾ 3 ਮੇ ਨਾ 13 ਮੇ, ਵੀ ਕਿਸੇ ਪਾਸੇ ਵੀ ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੈ। ਤੇ ਵੈਸੇ ਇਹਨਾਂ ਨੂੰ ਵਿਸ਼ਵ ਗੁਰੂ ਹੋਣ ਦਾ ਬਹੁਤ ਸ਼ੌਕ ਹੈ। ਅਸੀਂ ਵੀ ਵਿਸ਼ਵ ਗੁਰੂ ਭਾਰਤ ਕੀ ਜੈ ਕਹਿ ਦਿੰਦੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੌਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि व्यूअर्स इਉਂ ਜਾਪਦਾ ਹੈ ਕਿ ਭਾਰਤ ਨੇ ਕੈਨੇਡਾ ਦੇ ਸਿੱਖਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਤੇ ਵੀ ਪਾਬੰਦੀ ਲਾਉਣ ਲਈ ਮਾਰਕ ਕਾਰਨੀ ਨੂੰ ਮਨਾ ਲਿਆ ਹੈ ਔਰ ਕੈਨੇਡੀਅਨ ਪਾਰਲੀਮੈਂਟ ਵੱਲੋਂ ਇੱਕ ਐਸਾ ਕਾਨੂੰਨ ਪਾਸ ਕੀਤਾ ਗਿਆ ਹੈ ਕਿ ਜਿਸ ਦੇ ਲਾਗੂ ਹੋਣ ਨਾਲ ਨਗਰ ਕੀਰਤਨਾਂ ਮੌਕੇ ਖਾਲਿਸਤਾਨ ਸੰਘਰਸ਼ ਦੇ ਯੋਧਿਆਂ ਦੀਆਂ ਤਸਵੀਰਾਂ ਤੇ ਚਿੰਨ੍ਹ ਲਾਉਣ ਤੇ ਪਾਬੰਦੀ ਲੱਗ ਸਕਦੀ ਹੈ। ਅਜੇ ਇਸ ਬਿੱਲ ਨੂੰ ਸੈਨੇਟ ਵਿੱਚ ਪੇਸ਼ ਕੀਤਾ ਜਾਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਜਮਹੂਰੀਅਤ ਦੀ, ਅਮਰੀਕਾ ਦੀ ਆਜ਼ਾਦੀ ਦੇ ਵੀ 250 ਸਾਲ ਪੂਰੇ ਹੋ ਜਾਣੇ ਨੇ। ਇਸ ਸੈਲੀਬ੍ਰੇਸ਼ਨ ਚੱਲ ਰਹੀ ਹੈ ਔਰ ਇਹ ਵੀ ਖਬਰ ਹੈ ਕਿ ਜਿਹੜੀ 250 ਸਾਲਾ ਸੈਲੀਬ੍ਰੇਸ਼ਨ ਦੇ ਮੌਕੇ ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਦੀ ਤਸਵੀਰ ਵਾਲੇ ਜਿਹੜੇ ਨੋਟ ਨੇ ਉਹ ਛਪਣਗੇ। ਦੂਸਰੇ ਪਾਸੇ ਜਦੋਂ ਅਸੀਂ ਬਿਊਟੀ ਸਿਸਟਮ ਦੀ ਗੱਲ ਕਰਦੇ ਹਾਂ, ਅਮਰੀਕਾ, ਕੈਨੇਡਾ ਜਾਂ ਕਿਸੇ ਹੱਦ ਤੱਕ ਯੂਰਪ ਦੇ ਅੱਡ-ਅੱਡ ਮੁਲਕ ਇਨਕਲੂਡਿੰਗ UK, ਜਿਹੜਾ UK ਇਹ ਦਾਵਾ ਉਹਨਾਂ ਦਾ ਮਾਣ ਹਮੇਸ਼ਾ ਰਿਹਾ ਵੀ ਅਸੀਂ ਮੈਗਨਾ ਕਾਰਟਾ ਦਿੱਤਾ ਹੈ 13ਵੀਂ 14ਵੀਂ ਸਦੀ ਦੇ ਵਿੱਚ। ਪਰ ਅਸੀਂ ਅਮਰੀਕਨ ਕੈਨੇਡੀਅਨ ਹਵਾਲੇ ਨਾਲ ਗੱਲ ਕਰਾਂਗੇ ਕਿ ਅਮਰੀਕਾ ਦੇ ਵਿੱਚ ਜਿਹੜੀ ਕਨਸਟੀਟਿਊਸ਼ਨਲੀ ਫਸਟ ਅਮੈਂਡਮੈਂਟ ਰਾਈਟਸ ਨੇ। ਫਸਟ ਅਮੈਂਡਮੈਂਟ ਤੁਹਾਨੂੰ ਇਹ ਹੱਕ ਦਿੰਦੀ ਹੈ ਜਿਹਨੂੰ ਅਸੀਂ ਟਰੂਲੀ ਫਰੀडम ਆਫ ਐਕਸਪ੍ਰੈਸ਼ਨ ਕਹਿੰਦੇ ਹਾਂ ਔਰ ਉਸ ਫਰੀडम ਆਫ ਐਕਸਪ੍ਰੈਸ਼ਨ ਦੇ ਵਿੱਚ ਤੁਸੀਂ ਕਿਸੇ ਪ੍ਰਤੀ ਕੋਈ ਵੀ ਜਿਹੜਾ ਪਾਰਟ ਹੈ ਆਪਣੇ ਵਿਚਾਰ ਦੇ ਸਕਦੇ ਹੋ। ਔਰ ਇਹ ਠੀਕ ਹੈ ਕਿ ਵੀ ਜੇ ਕਿਸੇ ਬਾਰੇ ਐਸਾ ਕੁਝ ਕਿਹਾ ਜਾਏ ਜਿਹੜਾ ਉਹਦੇ 'ਚ ਨਹੀਂ ਹੈ, ਜਿਹਦੇ ਨਾਲ ਉਹਦਾ ਬਿਜ਼ਨਸ ਸਟੇਟਸ ਘਟੇ, ਉਹਨੂੰ ਕਾਰੋਬਾਰੀ ਲਾਸ ਹੋਏ, ਉਸ ਦਾ ਪਰਸਨਲ ਲਾਸ ਹੋਏ, ਫਾਈਨੈਂਸ਼ੀਅਲ, ਉਹ ਡੀਫੇਮੇਸ਼ਨ ਕੇਸ ਹੁੰਦੇ ਨੇ ਕਿ ਡੀਫੇਮ ਮੈਨੂੰ ਕੀਤਾ ਗਿਆ। ਲੇਕਿਨ ਉਹ ਈਵਨ ਅਮਰੀਕਾ ਦੇ ਵਿੱਚ ਪ੍ਰੂਵ ਕਰਨੇ ਬਹੁਤ ਔਖੇ ਹੁੰਦੇ ਨੇ ਔਰ ਇਹੀ ਕਾਰਨ ਹੈ ਕਿ ਤੁਸੀਂ ਦੇਖੋਗੇ ਕਿ ਪ੍ਰੈਜ਼ੀਡੈਂਟ ਤੋਂ ਲੈ ਕੇ ਹਰ ਇੱਕ ਦੇ ਮੀਮ ਬਣਾਏ ਜਾਂਦੇ ਨੇ,
ਜੋਕ ਕੀਤਾ ਜਾਂਦਾ ਹੈ। ਇਹਨਾਂ ਦੇ ਜਿੰਨੇ ਨਾਈਟ ਸ਼ੋਅ ਵਾਲੇ ਕਮੇਡੀਅਨਸ ਨੇ ਉਹ ਫਨ ਬਣਾਉਂਦੇ ਨੇ ਹਰ ਇੱਕ ਦਾ ਹੀ, ਔਰ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਕਿਉਂਕਿ ਫਸਟ ਅਮੈਂਡਮੈਂਟ ਜਿਹੜੀ ਹੈ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ। ਬਿਲਕੁਲ ਇਹੀ ਫਰੀडम ਆਫ ਐਕਸਪ੍ਰੈਸ਼ਨ ਹੈ। ਔਰ ਇਹ ਮੰਨ ਕੇ ਤੁਰਦੇ ਨੇ ਕਿ ਵੀ ਭਾਵੇਂ ਕੋਈ ਘਟੀਆ ਤੋਂ ਘਟੀਆ ਜਿਹੜਾ ਐਕਸਪ੍ਰੈਸ਼ਨ ਵੀ ਦਿੰਦਾ ਹੈ, ਪਰ ਅਲਟੀਮੇਟਲੀ ਜਿਹੜਾ ਬੈਟਰ ਥਾਟ ਹੈ, ਬੈਟਰ ਸਪੀਚ ਹੈ, ਬੈਟਰ ਆਈਡੀਆ ਹੈ, ਉਹ ਪ੍ਰੀਵੇਲ ਕਰੇਗਾ। ਇਸ ਲਈ ਲੈਟ ਹਿਮ ਔਰ ਹਰ ਸੇ ਐਨੀਥਿੰਗ। ਇਹੀ ਕਾਰਨ ਹੈ ਵੀ ਅਮਰੀਕਾ ਦੇ ਵਿੱਚ ਕੋਈ ਬਲੈਸਫੈਮੀ ਲਾਅ ਨਹੀਂ ਹੈ। ਬਹੁਤ ਵਾਰ ਜਦੋਂ ਕਿਤੇ ਬੇਅਦਬੀ ਦੀ ਕੋਈ ਘਟਨਾ ਜੇ ਇੱਥੇ ਹੋਏ ਕਿਸੇ ਵੀ ਧਾਰਮਿਕ ਕਿਤਾਬ ਨਾਲ, ਇੱਥੇ ਤਾਂ ਧਾਰਮਿਕ ਕਿਤਾਬਾਂ ਡੇਟ ਦੇ ਕੇ ਸਾੜਦੇ ਨੇ, ਉਹ ਭਾਵੇਂ ਪਵਿੱਤਰ ਗ੍ਰੰਥ ਹੋਣ ਦੂਜਿਆਂ ਦੇ, ਜੋ ਕ੍ਰਿਸਚੀਅਨਿਟੀ ਜਾਂ ਇਸਲਾਮ ਜਾਂ ਦੂਜੇ ਨਾਲ ਸੰਬੰਧਿਤ ਸਾਊਥ ਦੀਆਂ ਸਟੇਟਾਂ ਦੇ ਵਿੱਚ ਕਿੰਨਾ ਕ੍ਰਾਈਸਿਸ ਰਿਹਾ। ਅੱਛਾ, ਅਮਰੀਕਨ ਝੰਡਾ ਸਾੜਿਆ ਜਾ ਸਕਦਾ, ਉਹ ਕੋਈ ਕ੍ਰਾਈਮ ਨਹੀਂ ਹੈ। ਅਮਰੀਕਾ ਦਾ ਜਿਹੜਾ ਉਹ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ। ਹਾਲਾਂਕਿ ਅਮਰੀਕਾ ਜੇ ਕੋਸ਼ਿਸ਼ ਹੋਈ ਜਦੋਂ ਸੀਨੀਅਰ ਬੁਸ਼ ਪ੍ਰੈਜ਼ੀਡੈਂਟ ਸੀ ਕਿ ਫਲੈਗ ਨੂੰ ਐਜ਼ ਅ ਰਿਸਪੈਕਟੇਬਲ ਔਰ ਦੂਜਾ ਤੀਜਾ ਉਹਦੇ ਸਾੜਨ ਜਾਂ ਦੂਜੇ ਤੇ ਪਾਬੰਦੀ ਲੱਗੇ, ਉਸ ਨੂੰ ਉਹਨਾਂ ਨੇ ਬਿਲਕੁਲ ਜਿਹੜਾ ਉਹ ਨਹੀਂ ਪਾਸ ਹੋਣ ਦਿੱਤਾ। ਉਹਨੂੰ ਕਿਹਾ ਜੀ ਇਹ ਬੇਸਿਕ ਫਸਟ ਅਮੈਂਡਮੈਂਟ ਰਾਈਟ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ, ਹਾਲਾਂਕਿ ਕੈਨੇਡਾ ਦੀ ਉਮਰ ਅਮਰੀਕਾ ਨਾਲੋਂ ਵੱਧੀ ਹੈ ਲਗਭਗ, ਪਰ ਉਹਨਾਂ ਦਾ ਚਾਰਟਰ ਆਫ ਰਾਈਟਸ ਤੁਹਾਨੂੰ ਬਹੁਤ ਹਕੂਕ ਦਿੰਦਾ ਹੈ, ਇਵੇਂ ਹੀ ਫਸਟ ਅਮੈਂਡਮੈਂਟ ਵਾਂਗ। ਹਾਲਾਂਕਿ ਕੈਨੇਡਾ ਦੇ ਵਿੱਚ ਡੀਫੇਮੇਸ਼ਨ ਕੇਸ ਜਿਹੜਾ ਉਹ ਪ੍ਰੂਵ ਕਰਨਾ ਉਹ ਜ਼ਿਆਦਾ ਆਸਾਨ ਹੈ, ਅਮਰੀਕਾ 'ਚ ਨਹੀਂ ਹੁੰਦਾ। ਉੱਥੇ ਫਿਰ ਵੀ ਜੇ ਤੁਹਾਡੇ ਪ੍ਰਿੰਟ 'ਚ ਕੁਛ ਆਇਆ, ਕਿਸੇ ਨੇ ਕੀਤਾ ਔਰ ਤੁਹਾਨੂੰ ਉਹਦਾ ਮੁਆਵਜ਼ਾ ਮਿਲ ਜਾਂਦਾ। ਲੇਕਿਨ ਇਸ ਮਾਮਲੇ ਜੇ ਫਰੀडम ਦੇ ਕਨਸੈਪਟ ਦੀ ਗੱਲ ਕਰਨੀ ਹੋਈ ਤਾਂ ਕੈਨੇਡਾ ਹੀ ਹੈ ਜਿਹਨੇ 1980 ਦੇ ਵਿੱਚ 1995 ਦੇ ਵਿੱਚ ਕਿਊਬੈਕ ਨੂੰ ਇਹ ਹੱਕ ਦਿੱਤਾ ਕਿ ਵੀ ਉਹ ਰੈਫਰੈਂਡਮ ਕਰਵਾਏ ਕਿ ਵੀ ਉਹਨੇ ਕੈਨੇਡਾ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ। ਹੁਣ ਜਿਵੇਂ ਅਸੀਂ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਅਲਬਰਟਾ ਸਟੇਟ ਦੀ ਜਿਹੜੀ ਰੂਲਿੰਗ ਪਾਰਟੀ ਹੈ ਉਹਦੀ ਬਲੈਸਿੰਗ ਵਾਲਾ ਇੱਕ ਗਰੁੱਪ ਜਿਹੜਾ ਉਹ ਅਲਬਰਟਾ ਦੇ ਵਿੱਚ ਸਿਗਨੇਚਰ ਕੈਂਪੇਨ ਕਰ ਰਿਹਾ, ਜਿਹਦੇ ਵਿੱਚ ਪਤਾ ਨਹੀਂ 1,80,000 ਕੇ ਕਿੰਨੇ ਜੇ ਹੋ ਜਾਣ ਤੇ ਫਿਰ ਉਹ ਰੈਫਰੈਂਡਮ ਦੇ ਉਹ ਕਹਿੰਦੇ ਨੇ ਵੀ ਅਸੀਂ ਅੱਡ ਹੋਣਾ ਕੈਨੇਡਾ ਨਾਲੋਂ, ਅੱਡ ਮੁਲਕ ਬਣਨਾ ਹੈ ਔਰ ਅੱਡ ਸਾਡੀ ਹੋਂਦ ਹੋਣੀ ਹੈ। ਲੇਕਿਨ ਉਹਨੂੰ ਕੈਨੇਡਾ ਅਲਾਓ ਕਰਦਾ। ਸੋ ਜਿਸ ਮੁਲਕ ਦੇ ਵਿੱਚ ਇਸ ਲੈਵਲ ਦੇ ਉੱਤੇ ਚਾਰਟਰ ਆਫ ਰਾਈਟਸ ਦੇ ਥੱਲੇ ਗਾਰੰਟੀਜ਼ ਹੋਣ, ਉਹ ਕਿਵੇਂ ਯੂ ਟਰਨ ਮਾਰ ਰਿਹਾ ਹੈ। ਅਸੀਂ ਇਹ ਦੇਖਿਆ ਕਿ ਵੀ ਕੈਨੇਡੀਅਨ ਸਿਟੀਜ਼ਨ ਦੀ ਡਿਫੈਂਸ ਦੇ ਲਈ ਜਸਟਿਨ ਟਰੂਡੋ ਨੇ ਕੈਨੇਡਾ ਦੇ ਬਿਜ਼ਨਸ ਇੰਟਰਸਟ ਉਸ ਦਾ ਸਭ ਕੁਝ ਦਾਅ 'ਤੇ ਲਾਇਆ। ਜਦੋਂ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਕੋਲਡ ਬਲੱਡਡ ਸਰੀ ਦੇ ਵਿੱਚ, 3 ਮਹੀਨੇ ਬਾਅਦ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਇੰਡੀਆ ਨੂੰ ਜ਼ਿੰਮੇਵਾਰ ਦੱਸਦੇ ਨੇ। ਉਹਨਾਂ ਦੇ 6 ਜਿਹੜੇ ਡਿਪਲੋਮੈਟ ਨੇ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨੂੰ ਪਰਸੋਨਾ ਨਾਨ ਗ੍ਰੈਟਾ ਨਾਟ ਵਾਂਟਡ ਹੀਅਰ ਕਰਕੇ ਬਾਹਰ ਕੱਢਦੇ ਨੇ। ਲੇਕਿਨ ਜਦੋਂ ਦਾ ਇਹ ਮਾਰਕ ਕਾਰਨੀ ਮਾਰਚ ਮਹੀਨੇ ਦੇ ਵਿੱਚ ਪਿਛਲੇ ਜਿਹੜਾ ਪੀਰੀਅਡ 'ਚ ਆਉਂਦਾ ਹੈ, ਇਸ ਨੇ ਬਿਲਕੁਲ ਅਪਸਾਈਡ ਡਾਊਨ ਕਰਤਾ ਇਹਨੇ। ਔਰ ਇਹ ਉਹੀ ਪੀਰੀਅਡ ਹੈ ਜਦੋਂ ਇਹਨਾਂ ਦੀਆਂ ਏਜੰਸੀਜ਼ RCMP ਸੀਸਸ ਇਹ ਕਲੇਮ ਕਰਦੇ ਨੇ ਕਿ ਭਾਈ ਇੰਡੀਆ ਕਿਵੇਂ ਇੰਟਰਫੀਅਰ ਕਰ ਰਿਹਾ ਹੈ ਇੰਟਰਨਲੀ। ਗੈਂਗਸਟਰਸ ਨੂੰ, ਬਿਸ਼ਨੋਈ ਗੈਂਗ ਨੂੰ ਜਿਹੜਾ ਉਹ ਇੱਕ ਟੈਰਰਿਸਟ ਗੈਂਗ ਐਲਾਨਿਆ ਜਾਂਦਾ। ਪਰ ਬੇਸ਼ਰਮ ਇਹ ਮਾਰਕ ਕਾਰਨੀ ਇੰਡੀਆ ਦੇ ਦੌਰੇ 'ਤੇ, ਪਹਿਲਾਂ ਤਾਂ ਉਹਨੂੰ ਸੱਦਦਾ ਮੋਦੀ ਨੂੰ G20 ਵੇਲੇ, ਫਿਰ ਇੰਡੀਆ ਦੇ ਦੌਰੇ 'ਤੇ ਜਾਂਦਾ ਹੈ। $2.5 ਬਿਲੀਅਨ ਦੀ ਯੂਰੇਨੀਅਮ ਡੀਲ ਵੀ ਔਰ ਦੂਜੇ ਤੀਜੇ ਵੀ, ਔਰ ਇਹ ਵੀ ਐਲਾਨ ਕਿ ਨਹੀਂ ਉਹ ਹੁਣ ਜਿਹੜਾ ਹੈ ਕੋਈ ਇੰਟਰਫੀਅਰੈਂਸ ਇੰਡੀਆ ਨਹੀਂ ਕਰ ਰਿਹਾ। ਹੁਣ ਕਰੰਟ ਸਾਡੇ ਕੋਲ ਸਬੂਤ ਨਹੀਂ ਨੇ। ਹੁਣ ਇਹ ਪਾਰਟ ਤਾਂ ਚੱਲ ਹੀ ਰਿਹਾ ਸੀ, ਉਹਦੇ ਥੱਲੇ ਅਸੀਂ ਆਪਣੇ ਵੀ ਜਿਹੜੇ 18-20 ਮਿੱਟੀ ਦੇ ਮਾਧੋ MP ਬਣੇ ਹੋਏ ਨੇ ਉਹਨਾਂ ਨੂੰ ਵੀ ਲਾਹਨਤ ਭੇਜੀ ਸੀ ਔਰ ਕਿਹਾ ਸੀ ਵੀ ਇਹਨਾਂ ਨੂੰ ਅਕਾਊਂਟੇਬਲ ਬਣਾਓ। ਪਰ ਇਹ ਖਬਰ ਮੈਨੂੰ ਹੋਰ ਵੀ ਜ਼ਿਆਦਾ ਖਤਰਨਾਕ ਲੱਗਦੀ ਹੈ। ਹਾਲਾਂਕਿ ਇਹਦੀ ਕੋਈ ਬਹੁਤੀ ਚਰਚਾ ਨਹੀਂ ਸੀ। ਹਾਲਾਂਕਿ ਸੀ ਕਿ ਜੀ ਧਾਰਮਿਕ ਸਥਾਨਾਂ 'ਤੇ ਜਾਂ ਦੂਜੇ ਕਿਸੇ ਰਾਹ ਨੂੰ ਰੋਕਣਾ ਜਾਂ ਦੂਜਾ ਜਿਹੜਾ ਉਹਦੇ ਲਈ ਉਹ ਹਿੰਦੂਆਂ ਵੱਲੋਂ ਹੀ ਲੌਬੀ ਕੀਤੀ ਜਾ ਰਹੀ ਸੀ, ਉਹਨਾਂ ਨਾਲ ਦੂਜੇ ਵੀ ਰਲੇ ਹੋਏ ਸੀ। ਲੇਕਿਨ ਇਹ ਜਦੋਂ ਮੈਂ ਅੱਜ ਇਸ ਖਬਰ ਨੂੰ, ਹਾਲਾਂਕਿ ਕੋਈ ਬ੍ਰੌਡਲੀ ਕਿਸੇ ਨੇ ਬਹੁਤਾ ਨਹੀਂ ਪ੍ਰਿੰਟ ਕੀਤਾ ਹੈ, ਇਹ ਟ੍ਰਿਬਿਊਨ ਦੀ ਨਿਊਜ਼ ਹੈ ਔਰ ਫੈਕਟ 'ਤੇ ਬੇਸਡ ਹੈ ਕਿ ਵੀ ਜਿਹੜਾ ਹੇਟ ਐਕਟ ਬਿੱਲ C9 ਹੈ ਉਸ ਨੂੰ ਜਿਹੜਾ 3rd ਰੀਡਿੰਗ ਉਹਦੀ ਸੀ ਮਾਰਚ 25 ਨੂੰ, ਉਸ ਦੇ ਉੱਤੇ ਵੋਟ ਹੋਈ। ਕੈਨੇਡਾ ਦੀ
ਜਿਹੜੀ ਹੈ ਪਾਰਲੀਮੈਂਟ ਦੇ ਵਿੱਚ, ਔਰ 186 137 ਵੋਟਾਂ ਦੇ ਫਰਕ ਨਾਲ, ਯਾਨੀ 137 ਨੇ ਬਿੱਲ ਦੇ ਅਗੇਂਸਟ ਵੋਟ ਪਾਈ, ਅੱਛਾ 186 ਨੇ ਹੱਕ ਚ ਪਾਈ, ਦਾ ਮਤਲਬ ਪਾਸ ਹੋਇਆ 186 ਹਾਲਾਂ ਕੰਜ਼ਰਵੇਟਿਵ ਪਾਰਟੀ ਔਰ ਐਨਡੀਪੀ ਨੇ ਵਿਰੋਧ ਕੀਤਾ, ਪਰ ਲਿਬਰਲ ਪਾਰਟੀ ਉਹੀ ਮਾਰਕ ਕਾਰਨੀ ਨੇ ਉਹਨੂੰ ਪੁਸ਼ ਕੀਤਾ, ਔਰ ਇਸ ਬਿੱਲ ਨੂੰ ਜਿਹੜਾ ਹੈ ਹੇਟ ਐਕਟ ਬਿੱਲ C9 ਪਾਸ ਹੋਇਆ। ਹਾਲਾਂ ਇਹ ਹੁਣ ਸੈਨੇਟ ਦੇ ਵਿੱਚ ਜਾਣਾ ਹੈ ਫਰਦਰ ਰਿਵਿਊ ਦੇ ਲਈ, ਇਸ ਤੋਂ ਪਹਿਲਾਂ ਕਿ ਲਾਅ ਬਣੇ ਫਿਰ ਇਸ ਦੇ ਉੱਤੇ ਜਿਹੜੇ ਨੇ ਉਹ ਦਸਤਖਤ ਹੁੰਦੇ ਨੇ। ਹੁਣ ਤੁਸੀਂ ਮੀਡੀਆ ਦੀ ਇੰਡੀਆ ਦੀ ਰੀਜੋਇਸਿੰਗ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਬਿੱਲ ਦਾ ਮੋਟਿਵ ਹਾਲਾਂ ਇਹ ਨਹੀਂ ਹੈ ਵੀ ਆਟੋਮੈਟਿਕਲੀ ਉਹਦੇ ਥੱਲੇ ਤੁਸੀਂ ਖਾਲਿਸਤਾਨ ਦਾ ਬੈਨਰ ਜਾਂ ਆਪਣੇ ਯੋਧਿਆਂ ਦੀਆਂ ਤਸਵੀਰਾਂ ਨਹੀਂ ਲਾ ਪਰ ਉਹਨੂੰ ਆਧਾਰ ਬਣਾ ਕੇ ਹੇਟ ਫੈਲਾਉਣ ਦੇ ਨਾਂ ਥੱਲੇ ਤੁਹਾਨੂੰ ਰੋਕਿਆ ਜਾ ਸਕਦਾ ਹੈ, ਕੇਸ ਚਲਾਇਆ ਜਾ ਸਕਦਾ ਹੈ। ਔਰ ਇਸੇ ਲਈ ਉਹਨਾਂ ਨੇ ਖਬਰ ਦਾ ਸਿਰਲੇਖ 'ਚ ਉਨਵਾਨ ਵੀ ਇਹ ਦਿੱਤਾ, ਕੈਨੇਡਾ ਮੂਵਸ ਟੂ ਬੈਨ ਡਿਸਪਲੇ ਆਫ ਖਾਲਿਸਤਾਨ ਟੈਰਰ ਗਰੁੱਪ ਸਿੰਬਲਸ ਅੰਡਰ ਨਿਊ ਲਾਅ। ਹਾਲਾਂ ਨਾ ਤਾਂ ਬਿੱਲ ਦੇ ਵਿੱਚ ਕੋਈ ਖਾਲਿਸਤਾਨ ਦਾ ਜ਼ਿਕਰ ਹੈ ਨਾ ਸਿੱਖਾਂ ਦਾ ਜ਼ਿਕਰ ਹੈ, ਓਵਰਆਲ ਹੇਟ ਬਿੱਲ ਹੈ, ਪਰ ਜਿਨ੍ਹਾਂ ਦੇ ਪ੍ਰਭਾਵ ਥੱਲੇ ਹੇਟ ਬਿੱਲ ਲਿਆਂਦਾ ਗਿਆ ਉਹਨਾਂ ਨੂੰ ਪਤਾ ਵੀ ਉਹਦੇ 'ਚ ਉਹਨਾਂ ਨੇ ਕੀ ਕੱਢਣਾ ਹੈ। ਕਹਿੰਦੇ ਜੀ ਕੈਨੇਡਾ ਮੂਵਸ ਟੂ ਬੈਨ ਡਿਸਪਲੇ ਆਫ ਖਾਲਿਸਤਾਨ ਟੈਰਰ ਗਰੁੱਪ ਸਿੰਬਲਸ ਅੰਡਰ ਨਿਊ ਲਾਅ। This developments comes as India-Canada relations have improved under PM ਮਾਰਕ ਕਾਰਨੀ। ਮਤਲਬ ਮਾਰਕ ਕਾਰਨੀ ਤੋਂ ਇਹਨਾਂ ਨੇ ਨੈਕਸਟ ਕੰਮ, ਕਿਉਂਕਿ ਹਰ ਸਾਲ ਜਦੋਂ ਪੈਰੇਡਸ ਹੁੰਦੀਆਂ ਨੇ ਕੈਨੇਡਾ 'ਚ, ਵਿਸਾਖੀ ਨਗਰ ਕੀਰਤਨ ਜਿਹੜਾ ਸਾਡਾ ਧਾਰਮਿਕ ਲਫ਼ਜ਼ ਹੈ, ਉਹਦੇ 'ਚ ਸੰਤ ਪਿੰਡਾਂ ਵਾਲਿਆਂ ਦੀਆਂ, ਜੁਝਾਰੂ ਸਿੰਘਾਂ ਦੀਆਂ, ਕੈਨੇਡਾ 'ਚੋਂ ਸਿੰਘ ਜਿਹੜੇ ਜਾ ਕੇ ਜੂਝ ਕੇ ਜਿਨ੍ਹਾਂ ਨੇ ਸ਼ਹੀਦੀ ਪਾਈ ਉਹਨਾਂ ਦੀਆਂ ਤਸਵੀਰਾਂ ਹੁੰਦੀਆਂ ਨੇ। ਔਰ ਇੰਡੀਆ ਹਮੇਸ਼ਾ ਬੇਅੰਤ ਸਿੰਘ ਸਤਵੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਜਿੰਦਾ ਸੁੱਖਾ ਫਲੋਟ ਹੁੰਦੇ ਨੇ। ਇੰਡੀਅਨ ਗਵਰਨਮੈਂਟ ਹਰ ਸਾਲ ਆਫੀਸ਼ੀਅਲੀ ਇਹ ਕਹਿੰਦੀ ਰਹੀ ਕਿ ਦੇਖੋ ਜੀ ਇਹ ਤਾਂ ਦਹਿਸ਼ਤਗਰਦਾਂ ਨੂੰ ਯੂਲੋਜਾਈਜ਼ ਕਰ ਰਹੇ ਨੇ, ਇਹ ਤਾਂ ਹੇਟ ਫੈਲਾ ਰਹੇ ਨੇ। ਪਰ ਕੈਨੇਡਾ ਦਾ ਇਹ ਹੁੰਦਾ ਸੀ ਕਿ ਬਈ ਚਾਰਟਰ ਆਫ ਰਾਈਟਸ ਦੇ ਥੱਲੇ ਦੇ ਹੈਵ ਏ ਰਾਈਟ, ਉਹਨਾਂ ਦੀ ਸੈਲੀਬ੍ਰੇਸ਼ਨ ਹੈ, ਉਹਨਾਂ ਦੇ ਹੀਰੋ ਨੇ ਜਿਹੜੇ ਵੀ। ਪਰ ਹੁਣ ਇਹ ਜਿਹੜਾ ਹੇਟ ਬਿੱਲ, ਹੇਟ ਐਕਟ ਬਿੱਲ C9 ਹੈ, ਇਹਦੇ ਥੱਲੇ ਕੈਨੇਡੀਅਨ ਅਥਾਰਟੀਜ਼ ਜਿਹੜੀਆਂ ਨੇ ਉਹ ਕਾਰਵਾਈ ਕਰ ਸਕਦੀਆਂ ਨੇ। ਔਰ ਇਹ ਹਾਊਸ ਆਫ ਕਾਮਨਸ ਨੇ ਇਸ ਜਿਹੜੇ ਲਾਅ ਨੂੰ ਪਾਸ ਕੀਤਾ ਹੈ, that would criminalize the public display of flags and symbols of designated Khalistan terrorist organizations if used to promote hatred। ਇਹ ਤਾਂ ਇਤਿਹਾਸ ਹੈ, ਹੇਟਰੇਡ ਤਾਂ ਨਹੀਂ ਹੈ, ਪਰ ਉਹ ਕਹਿਣਗੇ ਜੀ ਇਹ ਜਿਹੜਾ ਖਾਲਿਸਤਾਨ ਹੈ ਇਹ ਤਾਂ ਹੇਟ ਹੈ ਅਗੇਂਸਟ ਹਿੰਦੂਆਂ ਦੇ, ਪਿੰਡਾਂ ਵਾਲੇ ਹੇਟ ਹੈ ਅਗੇਂਸਟ ਹਿੰਦੂਆਂ ਦੇ। ਤੁਹਾਨੂੰ ਕੋਰਟਾਂ 'ਚ ਲਿਜਾਣਗੇ, ਲੋਕਲ ਅਥਾਰਟੀਜ਼ ਤੁਹਾਨੂੰ ਪਰਮਿਟ ਨਹੀਂ ਦੇਣਗੀਆਂ ਕਿ ਜੀ ਨਹੀਂ ਜੇ ਤੁਸੀਂ ਇਹ ਜਿਹੜੀਆਂ ਨੇ ਫਿਗਰਸ ਡਿਸਪਲੇ ਕਰਨੀਆਂ ਨੇ ਤੇ ਇਹ ਤੁਹਾਨੂੰ ਅਲਾਉਡ ਨਹੀਂ ਹੈ। ਫਿਰ ਇਹ ਜਿਹੜੀ ਹੈ ਉਹਨਾਂ ਨੇ ਇਹਦਾ ਬਿੱਲ ਇੰਟਰੋਡਿਊਸਿਸ ਏ ਨਿਊ ਆਫੈਂਸ ਅੰਡਰ ਦਾ ਕ੍ਰਿਮੀਨਲ ਕੋਡ for the willful promotion of hatred against any identifiable group, though the public display of symbols linked to terrorist entities listed in Canada। ਹੁਣ ਉਹਦੇ 'ਚ ਆਲਰੇਡੀ ਬੱਬਰ ਖਾਲਸਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਨ੍ਹਾਂ ਨੂੰ ਬੈਨ ਕੀਤਾ ਹੋਇਆ, ਔਰ ਉਹਨਾਂ ਦਾ ਕੋਈ ਰੋਲ ਵੀ ਨਹੀਂ ਹੈ। ਔਰ ਲੇਕਿਨ ਜਦੋਂ ਤੁਸੀਂ ਲਿੰਕ ਹੀ ਕਰਨਾ ਹੈ, ਜਿਹੜੇ ਸਿੰਘ ਜਾ ਕੇ ਕੈਨੇਡਾ 'ਚੋਂ ਸ਼ਹੀਦ ਹੋਏ, ਹਰਜਿੰਦਰ ਸਿੰਘ ਪਾੜਾ ਹੈ ਜਾਂ ਮਿਸਟਰ ਖੈਰ ਹੈ ਜਾਂ ਮਹਿੰਦਰ ਸਿੰਘ ਔਰ ਦੂਸਰੇ ਨੇ, ਉਹ ਜੇ ISYF ਦੇ ਮੈਂਬਰ ਸੀ ਜਦੋਂ ਉਹਨਾਂ ਨੇ ਸ਼ਹੀਦੀ, ਉਦੋਂ ਬੈਨ ਨਹੀਂ ਸੀ। ਉਹਨੇ ਕਹਿਣਾ ਜੀ ਹੁਣ ਤੁਸੀਂ ਉਹਨਾਂ ਦੀ ਫੋਟੋ ਪਲੇ ਕਰ ਰਹੇ ਹੋ, ਇਹ ਤਾਂ ਬੈਂਡ ਆਰਗੇਨਾਈਜੇਸ਼ਨ ਹੈ ਔਰ ਤੁਸੀਂ ਹੇਟ ਫੈਲਾ ਰਹੇ ਹੋ। ਫਿਰ ਉਹਨਾਂ ਨੇ ਕਿਹਾ ਕਿ ਵੀ ਬਿੱਲ ਆਲਸੋ ਕ੍ਰੀਏਟ ਸਟਰੋਂਗਰ ਪੈਨਲਟੀਜ਼ ਫॉर ਹੇਟ ਮੋਟੀਵੇਟਡ ਕ੍ਰਾਈਮਸ ਐਂਡ ਕ੍ਰੀਏਟਸ ਨਿਊ ਆਫੈਂਸਿਸ ਫॉर ਇੰਟੀਮੀਡੇਟਿੰਗ ਔਰ obstructing people seeking access to places of worship, schools or other religious and cultural sites। ਹੁਣ ਇਹਦੀ ਬੈਕਗਰਾਉਂਡ ਕੀ ਹੈ? ਇੰਡੀਅਨ ਕੌਂਸੂਲੇਟ ਨੇ ਟੋਰਾਂਟੋ ਦੇ ਵਿੱਚ ਮੰਦਰ ਦੇ ਵਿੱਚ ਰੱਖਿਆ ਕਿ ਜੀ ਉੱਥੇ ਜਿਨ੍ਹਾਂ ਦੇ ਪ੍ਰਮੋਸ਼ਨ, ਜਿਨ੍ਹਾਂ ਦੇ ਪਾਸਪੋਰਟ ਬਣਨੇ ਨੇ ਜਾਂ ਦੂਜੇ ਤੀਜੇ ਹੈ, ਜ਼ਾਹਰ ਹੈ ਸਿੱਖਾਂ ਨੇ ਪ੍ਰੋਟੈਸਟ ਕੀਤਾ। ਪ੍ਰੋਟੈਸਟ ਕੋ ਮੰਦਰ ਦੇ ਖਿਲਾਫ ਤਾਂ ਨਹੀਂ ਸੀ, ਪ੍ਰੋਟੈਸਟ ਸੀ ਉਹਦੇ ਬੰਦੇ ਦੇ ਖਿਲਾਫ ਕਿ ਬਈ ਇਹ ਕਿਲਿੰਗ ਗੈਂਗ ਹੈ, ਟਕਰਾਅ ਹੋਇਆ। ਹੁਣ ਇਸ ਐਕਟ ਤੋਂ ਬਾਅਦ ਉਹ ਕਹਿਣਗੇ ਜੀ ਦੇਖੋ ਮੰਦਰ ਹੈ, ਮੰਦਰ ਦੇ ਬਾਹਰ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਤੁਸੀਂ ਹੇਟ ਫੈਲਾ ਰਹੇ ਹੋ ਤੁਸੀਂ, ਔਰ ਇਹ ਜਿਹੜਾ ਹੈ ਇਹ ਕ੍ਰਿਮੀਨਲ ਐਕਟ ਤੁਹਾਡਾ, ਇਹ ਸਾਰੇ ਦਾ ਮਕਸਦ ਹੈ। ਫਿਰ ਕੈਨੇਡੀਅਨ ਮੀਡੀਆ ਨੇ ਰਿਪੋਰਟ ਕੀਤਾ, CBC ਨੇ ਵੀ, ਕਿ ਲੈਜਿਸਲੇਸ਼ਨ ਟਾਰਗੇਟਸ ਦਾ ਪਬਲਿਕ ਗਲੋਰੀਫਿਕੇਸ਼ਨ ਆਫ ਟੈਰਰਿਜ਼ਮ ਥਰੂ ਸਿੰਬਲਸ while protecting communities from hate incidents
ਐਂਡ ਬਲੋਕੇਡਸ ਐਟ ਰਿਲੀਜੀਅਸ ਉਹੀ ਉਹਨਾਂ ਦਾ ਮਕਸਦ ਨਗਰ ਕੀਰਤਨਾਂ 'ਚੋਂ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਗਾਇਬ ਕਰਨਾ ਹੈ। ਜਦੋਂ ਇਹਨਾਂ ਦੇ ਕੌਂਸੂਲੇਟਸ ਆ ਦੂਜੇ ਜਿਹੜੇ ਨੇ ਉਹ ਜਾ ਕੇ ਆਪਣਾ ਝੂਠਾ ਸੌਦਾ ਮੰਦਰਾਂ ਗੁਰਦੁਆਰਿਆਂ ਜਾਂ ਮਸੀਤਾਂ ਦੇ ਵਿੱਚ ਵੇਚਣਾ ਚਾਹਣਗੇ ਕਿ ਉਹ ਪਾਸਪੋਰਟ ਦੇ ਨਾਂ ਥੱਲੇ, ਡਿਪਲੋਮੇਸੀ ਦੇ ਨਾਂ ਥੱਲੇ, ਵੀਜ਼ਾ ਇਸ਼ੂ ਕਰਨ ਦੇ ਨਾਂ ਥੱਲੇ, ਜਾਂ ਸਾਬਕਾ ਫੌਜੀਆਂ ਦੀਆਂ ਪੈਨਸ਼ਨਾਂ ਪੁਨਸ਼ਨਾਂ ਜਿਹੜੀਆਂ ਪਤਾ ਨਹੀਂ ਰਿਨਿਊ ਕਰਾਉਣਾ ਪੈਂਦਾ ਉਹ ਵੀ ਉੱਥੇ ਕਹਿ ਦਿੰਦੇ ਨੇ ਜੀ ਇੱਥੇ ਆ ਜਾਓ। ਮਕਸਦ ਉਹਨਾਂ ਦਾ ਇਹ ਹੁੰਦਾ ਹੈ ਕਿ ਬਈ ਉਸ ਬਹਾਨੇ ਨਾਲ ਉਹ ਐਕਸੈਸ ਲੈਣ ਧਾਰਮਿਕ ਥਾਵਾਂ 'ਤੇ। ਸੋ ਇਹ ਬੜਾ ਖਤਰਨਾਕ ਮੂਵ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜੇ ਇਹਨਾਂ ਨੇ ਪਾਸ ਤਾਂ ਜੇ ਹਾਊਸ ਨੇ ਕਰ ਦਿੱਤਾ, ਸੈਨੇਟ ਨੇ ਵੀ ਕਰ ਦੇਣਾ, ਲਾਅ ਵੀ ਬਣ ਜਾਣਾ, ਪਰ ਇਸ ਨੂੰ ਕਿਉਂਕਿ ਜਿਵੇਂ ਕੰਜ਼ਰਵੇਟਿਵ ਪਾਰਟੀ ਜਾਂ NDP ਅਲਟੀਮੇਟਲੀ ਇਹਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਅੰਡਰ ਚਾਰਟਰ ਆਫ ਰਾਈਟਸ। ਔਰ ਇਹ ਲੇਕਿਨ ਇਸ ਸਟੇਜ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਨਾ ਸਿਰਫ ਉਹਨਾਂ ਨੇ ਕੈਨੇਡੀਅਨ ਮਾਰਕ ਕਾਰਨੀ ਨੇ ਆਪਣੇ ਸਿਟੀਜ਼ਨ ਦੇ ਡੁੱਲੇ ਖੂਨ ਦਾ ਸੌਦਾ ਕੀਤਾ, ਉਹਨੇ ਈਵਨ ਕੈਨੇਡਾ ਦੇ ਚਾਰਟਰ ਆਫ ਰਾਈਟਸ ਨੂੰ ਵੀ ਜਿਹੜਾ ਉਹ ਵੀ ਉਹਨਾਂ ਦੇ ਹਵਾਲੇ ਕਰਕੇ ਜਿਹੜਾ ਇੰਡੀਅਨ ਇਨਫਲੂਐਂਸ ਨੂੰ ਕਬੂਲਿਆ। ਜੀ ਰਾਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ ਆਵਾਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪਾਕਿਸਤਾਨ, ਈਰਾਨ ਤੇ ਅਮਰੀਕਾ ਵਿਚਕਾਰ ਵਿਚੋਲਗੀ ਦੇ ਮਾਨਮੱਤੇ ਰੋਲ ਨੂੰ ਬੜੇ ਨਫ਼ਰਤ ਭਲੇ ਅੰਦਾਜ਼ ਵਿੱਚ ਦਲਾਲੀ ਕਹਿ ਕੇ ਭੰਡਿਆ ਸੀ। ਹੁਣ ਭਾਰਤੀ ਵਿਦੇਸ਼ ਮੰਤਰਾਲੇ ਨੂੰ ਸ਼ੀਆ ਮੁਸਲਮਾਨਾਂ ਦਾ ਹੇਜ ਜਾਗਿਆ ਹੋਇਆ ਹੈ ਔਰ ਇਸ ਸੰਬੰਧੀ ਪਾਕਿਸਤਾਨ ਦੇ ਫੌਜੀ ਮੁਖੀ ਨੂੰ ਉਹਨਾਂ ਲਫ਼ਜ਼ਾਂ ਲਈ ਦੋਸ਼ੀ ਦੱਸਿਆ ਜਾ ਰਿਹਾ ਜਿਹੜੇ ਉਹਨਾਂ ਨੇ ਕਦੇ ਕਹੀ ਨਹੀਂ ਹੈ। ਸੋ ਇਸ਼ਾਰਾ ਉਹਨਾਂ ਦੀ ਪਾਕਿਸਤਾਨ ਦੇ ਸ਼ੀਆ ਧਾਰਮਿਕ ਨੇਤਾਵਾਂ ਨਾਲ ਮੁਲਾਕਾਤ ਸੰਬੰਧੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਜਿਹੜੀ ਭਾਰਤ ਦੀ ਡਿਪਲੋਮੈਟਿਕ, ਇਕਨੋਮਿਕਲ, ਪੋਲੀਟੀਕਲ ਔਰ ਵਿਦਨ ਕੰਟਰੀ ਵੀ ਜਿਹੜੀ ਤੋਏ ਹੋ ਰਹੀ ਆ ਹਰ ਪਾਸਿਓਂ, ਅਪਰ ਲੈਵਲ ਤੇ ਫੇਲਿਅਰ, ਟੋਟਲ ਕਲੈਪਸ ਉਹਨਾਂ ਦੀ ਫੋਰਨ ਪਾਲਿਸੀ ਦਾ। ਈਵਨ ਈਰਾਨ ਜਿਹਦੇ ਨਾਲ ਭਾਰਤ ਦੇ ਮਿੱਤਰਾਨਾ ਦੋਸਤਾਨਾ ਸੰਬੰਧ ਰਹੇ, ਕਈ ਵਾਰ ਈਵਨ ਪਾਕਿਸਤਾਨ ਦੇ ਖਿਲਾਫ ਇੱਕ ਗੁੱਟਬੰਦੀ ਦਾ ਵੀ ਜਿਹੜਾ ਭਾਰਤ ਔਰ ਈਰਾਨ ਹਿੱਸਾ ਬਣ ਜਾਂਦੇ ਸੀ। ਇਹੀ ਕਾਰਨ ਹੈ ਕਿ ਚਾਬਹਾਰ ਪੋਰਟ ਨੂੰ ਜਿਹੜਾ ਉਹ ਡਿਵੈਲਪ ਕਰਨ ਦੇ ਲਈ $125 ਮਿਲੀਅਨ ਅਜੇ ਸਾਲ ਪਹਿਲਾਂ
ਇੰਡੀਆ ਨੇ ਦਿੱਤੇ ਸੀ ਤਾਂ ਕਿ ਪਾਕਿਸਤਾਨ ਨੂੰ ਬਾਈਪਾਸ ਕਰਕੇ ਜਿਹੜਾ ਅਫਗਾਨਿਸਤਾਨ ਰਾਹੀਂ ਸੈਂਟਰਲ ਏਸ਼ੀਆ ਯੂਰਪ ਤੱਕ ਪਹੁੰਚ ਕੀਤੀ ਜਾਏ। ਲੇਕਿਨ ਅਲਟੀਮੇਟਲੀ ਇਹ ਜਿਨ੍ਹਾਂ ਦੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਜਿਹੜਾ ਇਹਨਾਂ ਦਾ ਕਰੈਕਟਰ ਹੈ, ਇਹਨਾਂ ਨੇ ਐਨ ਠੀਕ 2 ਦਿਨ ਪਹਿਲਾਂ ਮੋਦੀ ਜਾ ਕੇ ਉਹਨਾਂ ਦੇ ਇਜ਼ਰਾਈਲ ਦੀ ਪਾਰਲੀਮੈਂਟ ਕਨੈਸਟ ਜਿਹਨੂੰ ਕਹਿੰਦੇ ਨੇ ਉਸ ਦੇ ਵਿੱਚ ਐਡਰੈਸ ਕਰਦੇ ਆ ਇਹ ਕਹਿ ਰਿਹਾ ਕਿ ਜੀ ਭਾਰਤ ਸਾਡਾ ਮਦਰਲੈਂਡ ਹੈ, ਇਜ਼ਰਾਈਲ ਫਾਦਰਲੈਂਡ ਆ, ਅਸੀਂ ਤੁਹਾਡੇ ਨਾਲ ਖੜੇ ਹਾਂ, ਸਾਡੀ ਹਜ਼ਾਰਾਂ ਸਾਲਾਂ ਦੀ ਹਿਸਟਰੀ, ਸੱਭਿਆਚਾਰ, ਸਾਡੀ ਤਹਿਜ਼ੀਬ, ਫਲਾਣਾ ਢਿਮਕਾ। ਉਹੀ ਮੋਦੀ ਜਿਹੜਾ ਕੁਛ ਅਰਸਾ ਪਹਿਲਾਂ ਜਿਹੜਾ ਹੈ ਉਹ ਤਹਿਰਾਨ ਜਾ ਕੇ ਕੁਰਾਨ ਸ਼ਰੀਫ ਭੇਟ ਕਰ ਰਿਹਾ ਸੀ ਔਰ ਉਹਨਾਂ ਨੂੰ ਕਹਿ ਰਿਹਾ ਸੀ ਕਿ ਈਰਾਨ ਦੇ ਨਾਲ ਜਿਹੜਾ ਸਾਡੀ ਹਜ਼ਾਰਾਂ ਸਾਲਾਂ ਦੀ ਜਿਹੜੀ ਹੈ ਤਹਿਜ਼ੀਬੀ ਸਾਂਝ ਹੈ। ਸੋ ਉਸ ਸਾਰੇ ਦੇ ਇਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ਇਜ਼ਰਾਈਲ ਅਮਰੀਕਾ ਦਾ ਈਰਾਨ ਦੇ ਉੱਤੇ ਹਮਲਾ ਹੋਣਾ ਇਹ ਹੋ ਹੀ ਨਹੀਂ ਸਕਦਾ ਵੀ ਇਹਨੂੰ ਸੱਦਿਆ ਹੀ ਇਸ ਲਈ ਗਿਆ ਸੀ ਔਰ ਭੇਜਿਆ ਵੀ ਉਹਨੇ ਮਿਸਟਰ ਸਰਜੀਓ ਗੌਰ ਨੇ, ਅਮਰੀਕਨ ਐਂਬੈਸਡਰ ਨੇ। ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਭਾਈ ਅਲਟੀਮੇਟਲੀ ਕਈ ਵਾਰ ਜਿਹੜੇ ਜਿਹਦੇ ਹੱਥ 'ਚ ਗਲੇਲ ਹੁੰਦੀ ਹੈ, ਗਲੇਲ ਵਾਲਾ ਜਿਹੜਾ ਕਈ ਵਾਰੀ ਬੰਦੂਕ ਵਾਲਿਆਂ ਨੂੰ ਪੁੱਠਾ ਸੁੱਟ ਦਿੰਦਾ ਹੈ। ਔਰ ਇਹਨਾਂ ਦੀ ਆਪਣੀ ਕਹਾਣੀ, ਜਿਵੇਂ ਮੈਂ ਇਹਨਾਂ ਦੀ ਬਿਬਲੀਕਲ ਸਟੋਰੀ ਕੋਟ ਕੀਤੀ ਸੀ ਕਿ ਡੇਵਿਡ ਕਿਲਡ ਗੁਲਾਇਤ, ਉਹ ਆਜੜੀਆਂ ਦਾ ਮੁੰਡਾ ਜਿਹਦੇ ਕੋਲ 5-7 ਵੱਟੇ ਸੀ ਤੇ ਗਲੇਲ ਸੀ, ਤੇ ਗੁਲਾਇਤ 7-7.5 ਫੁੱਟ ਉੱਚਾ, ਜਿਹਨੇ ਵਾਰਨਿੰਗ ਦਿੱਤੀ ਸੀ ਕਿ ਆਓ ਮੈਨੂੰ ਚੈਲੰਜ ਕਰੋ ਨਹੀਂ ਤਾਂ ਸਾਰੇ ਗੁਲਾਮੀ ਕਬੂਲੋ। ਤੇ ਅਲਟੀਮੇਟਲੀ ਡੇਵਿਡ ਜਿਹਨੂੰ ਇਸਲਾਮ ਦੇ ਵਿੱਚ ਹਜ਼ਰਤ ਦਾਊਦ ਕਰਕੇ ਜਾਣਿਆ ਜਾਂਦਾ ਹੈ, ਉਸ ਨੇ ਉਹਨੂੰ ਮਾਰਤਾ ਸੀ ਕਿਉਂਕਿ ਅਲਟੀਮੇਟਲੀ ਇਹ ਨਹੀਂ ਹੋਈ, ਇੱਕ ਚੀਜ਼ ਦੀ ਅੱਤ ਹੁੰਦੀ ਹੈ, ਜਦੋਂ ਕੋਈ ਅੱਤ ਹੋ ਜਾਂਦਾ ਫਿਰ ਅਸੀਂ ਕਹਿੰਦੇ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ। ਤੇ ਰੱਬ ਨੇ ਕਿਹਦੇ ਰਾਹੀਂ ਕਿਹਨੂੰ ਪਨਿਸ਼ ਕਰਾਉਣਾ, ਘੱਟੋ ਘੱਟ ਇੰਡੀਆ ਦੇ ਹਵਾਲੇ ਨਾਲ ਜ਼ਰੂਰ ਇਹਨਾਂ ਦਾ ਜਿਹੜਾ ਜਲੂਸ ਨਿਕਲਿਆ, ਇਹਨਾਂ ਦਾ ਜਿਹੜਾ ਉਹ ਲਬਾਦਾ ਸੀ ਫਾਰਸ, ਉਹ ਵੀ ਐਕਸਪੋਜ਼ ਹੋਇਆ। ਫਿਰ ਅਸੀਂ ਇੱਕ ਕੱਲ ਜਿਹੜਾ ਸੈਗਮੈਂਟ ਕੀਤਾ ਖਾਸ ਤੌਰ ਤੇ ਜਿਹੜਾ ਆਨਰ ਪਾਕਿਸਤਾਨ ਨੂੰ ਔਰ ਖਾਸ ਤੌਰ ਤੇ ਆਸਮ ਮੁਨੀਰ ਫੀਲਡ ਮਾਰਸ਼ਲ ਨੂੰ ਮਿਲਿਆ ਕਿ ਉਹਨਾਂ ਨੇ ਤੁਰਕੀਏ ਔਰ ਇਜਿਪਟ ਦੀ ਮਦਦ ਦੇ ਨਾਲ ਜਿਹੜੀ ਵਿਚੋਲਗੀ ਸ਼ੁਰੂ ਕੀਤੀ, ਮੀਡੀਏਸ਼ਨ, ਤਾਂ ਕਿ ਬਲੱਡ ਸ਼ੈਡ ਰੁਕੇ। ਇਹ ਜਿਹੜਾ ਕ੍ਰਾਈਸਿਸ ਹੈ ਜਿਹਨੇ ਦੁਨੀਆ ਨੂੰ ਵੀ ਇਕਨੋਮਿਕਲ ਕ੍ਰਾਈਸਿਸ ਧੱਕਿਆ ਹੈ ਔਰ ਫਰਦਰ ਜੇ ਅੱਗੇ ਪ੍ਰੋਲੋਂਗ ਹੁੰਦਾ ਹੈ ਤੇ ਇਨਸਾਨੀ ਜਾਨਾਂ ਦਾ ਜ਼ਿਆ ਹੋਏਗਾ, ਜਿਹੜਾ ਇੱਕ ਬੜਾ ਨੋਬਲ ਕੰਮ ਹੈ। ਔਰ ਉਸ ਇੱਕ ਮਾਣ ਵਾਲੀ ਗੱਲ ਹੈ ਕਿ ਪਾਕਿਸਤਾਨ ਨੇ ਜਿੱਥੇ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਬੈਲੈਂਸ ਰੱਖਿਆ ਹੈ, ਚੀਨ ਦੇ ਨਾਲ ਵੀ, ਅਮਰੀਕਾ ਦੇ ਨਾਲ ਵੀ, ਰੂਸ ਵੀ ਪਾਕਿਸਤਾਨ ਦੇ ਨਾਲ ਆਪਣੇ ਸੰਬੰਧ ਜਿਹੜਾ ਉਹ ਨਾਰਮਲ ਵਾਂਗ ਕਰਨਾ ਚਾਹੁੰਦਾ ਹੈ। ਹਾਲਾਂਕਿ ਕਦੇ ਵੀ ਬਿਟਰ ਵੀ ਨਹੀਂ ਸੀ, ਪਰ ਕਿਉਂਕਿ ਰਸ਼ੀਆ ਬਹੁਤ ਜ਼ਿਆਦਾ ਇੰਡੀਆ ਦੇ ਨੇੜੇ ਰਿਹਾ, ਇਸ ਲਈ ਪਾਕਿਸਤਾਨ ਕੋਲਡ ਵਾਰ ਈਰਾ ਦੇ ਵਿੱਚ ਅਮਰੀਕਾ ਦੇ ਖੈਮੇ ਦੇ ਵਿੱਚ ਸੀ। ਸੋ ਇਸ ਸਭ ਦੇ ਚੱਲਦਿਆਂ ਕੱਲ ਜਦੋਂ ਅਸੀਂ ਇਸ ਦੇ ਉੱਤੇ ਕੀਤਾ ਵੀ ਕਿੰਨੀ ਘਟੀਆ ਸ਼ਬਦਾਵਲੀ ਐਸ ਜੈ ਸ਼ੰਕਰ ਨੇ ਜਿਹੜੀ ਮੀਟਿੰਗ ਸੱਦੀ ਵਿਰੋਧੀ ਧਿਰਾਂ ਦੀ ਉਸ ਦੇ ਵਿੱਚ ਪਾਕਿਸਤਾਨ ਦੇ ਲਈ ਵਰਤੀ, ਦਲਾਲ ਕਹਿ ਕੇ। ਔਰ ਹਾਲਾਤ ਉਸ ਸਾਰੇ ਜੋ ਅਸੀਂ ਕਿਹਾ ਵੀ ਇਹ ਸ਼ੋਅ ਕਰਦਾ ਹੈ ਕਿ ਵੀ ਇਹ ਕਿਸ ਹੱਦ ਤੱਕ ਇਸ ਵੇਲੇ ਮਾਯੂਸ ਨੇ, ਹਾਰੇ ਹੋਏ ਨੇ। ਉਹਦੇ ਤੇ ਸਾਡੇ ਬਹੁਤ ਸਾਰੇ ਵੀਰਾਂ ਨੇ ਉਸ ਨੂੰ 27-28 ਹਜ਼ਾਰ ਸਾਡੇ ਵਿਊਅਰਸ ਨੇ ਉਸ ਨੂੰ ਪਿਛਲੇ 24 ਘੰਟੇ 'ਚ ਦੇਖਿਆ ਹੈ। 1000 ਤੋਂ ਜ਼ਿਆਦਾ ਲਾਈਕਸ, ਬਹੁਤ ਸਾਰੇ 150 ਕਮੈਂਟ ਹੈ। ਕਿਸੇ ਨੇ ਕਿਹਾ ਵੀ ਉਹ ਕਿ ਵੀ ਇਹ ਉਵੇਂ ਹੀ ਹੈ ਕਿ ਵੀ ਜਿਹੜੀ ਉਹ ਕੀ ਹੁੰਦਾ, ਕਿਹੜੀ ਬਿੱਲੀ ਖੰਭਾ ਨੋਚੇ, ਸਿਆਣੀ ਬਿੱਲੀ ਖੰਭਾ ਨੋਚੇ, ਦੂਜੇ ਬਹੁਤ ਸਾਰੇ ਉਹਦੇ ਤੇ ਨੇ। ਲੇਕਿਨ ਇਹ ਜਿਹੜਾ ਘਟੀਆਪਨ ਹੈ ਜਿਹੜੀ ਕਿਸੇ ਦਾ ਖਾਸਾ ਹੁੰਦਾ ਹੈ, ਜਿਹੜਾ ਉਸ ਦਾ ਇਨਹੈਰੈਂਟ ਕਰੈਕਟਰ ਹੁੰਦਾ ਹੈ, ਉਹ ਕਿਤੇ ਜਾਂਦਾ ਨਹੀਂ ਹੈ। ਹੁਣ ਚਾਹੀਦਾ ਤਾਂ ਇਹ ਸੀ, ਹਾਲਾਂ ਵਿਦਨ ਇੰਡੀਆ ਵੀ ਇਸ ਗੱਲ ਨੂੰ ਲੈ ਕੇ ਇਹਨਾਂ ਦੀ ਚੰਗੀ ਖਿਚਾਈ ਹੋਈ ਕਿ ਐਸ ਜੈ ਸ਼ੰਕਰ ਇਹ ਡਿਪਲੋਮੈਟ ਹੈ, ਫੋਰਨ ਮਿਨਿਸਟਰ ਹੈ। ਜੇ ਇਸ ਲੈਵਲ ਦੀ, ਇਹ ਤਾਂ ਸਟਰੀਟ ਛਾਪ ਲੈਂਗੁਏਜ ਵੀ ਨਹੀਂ ਹੈ, ਸੜਕਾਂ ਦੇ ਉੱਤੇ ਵੀ ਜਿਹੜੀ ਹੈ ਤਹਿਜ਼ੀਬੀ ਜ਼ਬਾਨ ਬੋਲੀ ਜਾਂਦੀ ਹੈ। ਇਹ ਇੱਕ ਮੁਲਕ ਦੇ ਲਈ ਫਿਰ ਉਹਨਾਂ ਨੂੰ ਵੀ ਚੈਲੰਜ ਕੀਤਾ ਵੀ ਤੁਸੀਂ ਕੀ ਲੈਣ ਗਏ ਸੀ ਜਦੋਂ ਰਸ਼ੀਆ 'ਚ ਗਏ ਹੋ, ਯੂਕਰੇਨ ਦੇ ਹਵਾਲੇ ਨਾਲ ਗੱਲਾਂ ਕਰਦੇ ਹੋ, ਤੁਸੀਂ ਕਿਹੜਾ ਜਿਹੜਾ ਉਹ ਵਿੱਚੋਂ ਜਿਹਨੂੰ ਤੁਸੀਂ ਦਲਾਲੀ ਕਿਹਾ, ਤੁਸੀਂ ਕਿਹੜੀ ਨਹੀਂ ਕਰਦੇ ਰਹੇ, ਪਰ ਤੁਹਾਨੂੰ ਪੁੱਛਦਾ ਕੋਈ ਨਹੀਂ ਹੈ। ਹੁਣ ਅੱਜ ਅਗੇਨ ਇਹੀ ਹਰਕਤਾਂ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਸਮ ਮੁਨੀਰ ਉਹਨਾਂ ਦਾ ਰੁਤਬਾ ਆਪਰੇਸ਼ਨ ਸੰਦੂਰ ਤੋਂ ਬਾਅਦ ਵੀ, ਔਰ ਇਹੀ ਕਾਰਨ ਸੀ ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲ ਲੰਚ ਤੇ ਵੀ ਸੱਦਿਆ। ਉਸ ਤੋਂ ਬਾਅਦ 1-2 ਮੌਕਿਆਂ ਦੇ ਉੱਤੇ, ਖਾਸ ਤੌਰ ਤੇ ਜਦੋਂ ਗਜ਼ਾ ਪੀਸ ਬੋਰਡ ਦਾ ਐਲਾਨ ਕੀਤਾ ਸ਼ਾਇਦ ਇਜਿਪਟ ਦੇ ਵਿੱਚ ਕਿ ਕਿੱਥੇ ਸੀਗਾ ਫੰਕਸ਼ਨ,
ਉਹਦੇ 'ਚ ਵੀ ਮਾਈ ਫੇਵਰੇਟ ਫੀਲਡ ਮਾਰਸ਼ਲ ਕਹਿ ਕੇ ਐਡਰੈਸ ਕੀਤਾ। ਔਰ ਈਵਨ ਇਸ ਰੋਲ ਦੇ ਲਈ ਚੁਣਨਾ ਇਹਦੇ 'ਚ ਇਹ ਹੈ ਕਿ ਵੀ ਜੇ ਈਰਾਨ ਨੂੰ ਵੀ ਇਸ ਗੱਲ ਦਾ ਜਿਹੜਾ ਉਹ ਫੇਥ ਹਾਸਲ ਹੈ ਪਾਕਿਸਤਾਨ ਦੇ ਉੱਤੇ, ਚੀਨ ਔਰ ਰਸ਼ੀਆ ਜਿਹੜੀਆਂ ਭਾਵੇਂ ਇਸ ਵੇਲੇ ਸਾਈਡ ਪਾਵਰਸ ਹੀ ਨੇ, ਡਾਇਰੈਕਟ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੈ, ਬਟ ਇਨਵੋਲਵਮੈਂਟ ਹੈ, ਉਹਨਾਂ ਦੇ ਇੰਟਰਸਟ ਜੁੜੇ ਹੋਏ ਨੇ, ਇੰਟੈਲੀਜੈਂਸ ਦਿੰਦੇ ਨੇ ਕਿ ਡਰੋਨ ਦਿੰਦੇ ਨੇ ਕਿ ਕੀ ਕਰਦੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਬਜਾਏ ਇਸ ਦੇ ਕਿ ਆਪਣਾ ਇਹ ਜਿਹੜਾ ਗੁਨਾਹ ਐਸ ਜੈ ਸ਼ੰਕਰ ਨੇ ਡਿਪਲੋਮੇਸੀ ਦੇ ਵਰਲਡ 'ਚ ਕੀਤਾ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ। ਅੱਜ 2 ਹੋਰ ਸੈਲਵੋ ਖਤਰਨਾਕ ਤੀਰ ਐਕਸਟਰਨਲ ਅਫੇਅਰਸ ਮਿਨਿਸਟਰੀ ਉਹਨਾਂ ਦਾ ਸਪੋਕਸਪਰਸਨ ਜੈਸਵਾਲ ਉਹਨੇ ਕੀਤੇ। ਹੁਣ ਉਹਨਾਂ ਨੂੰ ਬਹੁਤ ਤਕਲੀਫ ਹੈ ਆਸਮ ਮਨੀਰ ਦੇ ਵਧੇ ਹੋਏ ਰੁਤਬੇ ਤੋਂ। ਹੁਣ ਕੁਛ ਦਿਨ ਪਹਿਲਾਂ ਦੀ ਇਹ ਘਟਨਾ ਹੈ, ਸ਼ਾਇਦ 10 ਦਿਨ ਹੋ ਗਏ ਹੋਣਗੇ, ਰਿਪੋਰਟਿੰਗ ਤਾਂ ਮੈਂ ਵੀ ਦੇਖੀ, ਪਤਾ ਨਹੀਂ ਕਿੰਨੀ ਕਿ ਠੀਕ ਹੈ ਕਿ ਜੀ ਜਿਹੜੇ ਪਾਕਿਸਤਾਨ ਦੇ ਸ਼ੀਆ ਕਲੈਰਿਕਸ ਨੇ ਉਹਨਾਂ ਦੇ ਉਲਮਾ ਉਹਨਾਂ ਦਾ ਇੱਕ ਡੈਲੀਗੇਸ਼ਨ ਮਿਲ ਰਿਹਾ ਆਸਮ ਮਨੀਰ ਨੂੰ, ਔਰ ਉਹਦੇ 'ਚ ਉਹਨਾਂ ਨੇ ਉਹਨਾਂ ਨੂੰ ਬਰੀਫ ਕੀਤਾ ਜਾਂ ਆਸਮ ਮਨੀਰ ਦੇ ਇਨੀਸ਼ੀਏਟਿਵ ਤੇ ਹੀ ਮਿਲੇ ਹੋਣਗੇ। ਉਹ ਕਿਸੇ ਨੇ ਇਸ ਕੋਰਟ ਨੂੰ ਵਿੱਚ ਪਾ ਦਿੱਤਾ ਕਿ ਜੀ ਉਹਨਾਂ ਨੇ ਆਸਮ ਮਨੀਰ ਨੇ ਧਮਕੀ ਭਰੇ ਅੰਦਾਜ਼ 'ਚ ਉਹਨਾਂ ਸ਼ੀਆ ਕਲੈਰਿਕਸ ਨੂੰ ਕਿਹਾ ਕਿ ਜੇ ਤੁਹਾਨੂੰ ਈਰਾਨ ਨਾਲ ਇੰਨਾ ਹੀ ਪਿਆਰ ਹੈ ਤਾਂ ਈਰਾਨ ਚਲੇ ਜਾਓ। ਪਹਿਲੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਸ ਲੈਵਲ ਦੇ ਉੱਤੇ, ਔਰ ਆਸਮ ਮਨੀਰ ਮਹਿਜ਼ ਇੱਕ ਕਾਮਯਾਬ ਫੌਜੀ ਜਨਰਲ ਜਾਂ ਫੀਲਡ ਮਾਰਸ਼ਲ ਹੀ ਨਹੀਂ ਨੇ, ਉਹ ਹਾਫਿਜ਼ੇ ਕੁਰਾਨ ਨੇ। ਹਾਫਿਜ਼ ਸ਼ਾਇਦ ਉਹਨੂੰ ਹੀ ਕਿਹਾ ਜਾਂਦਾ ਹੈ ਜਿਹਨੂੰ ਕੁਰਾਨ ਜ਼ਬਾਨੀ ਯਾਦ ਹੋਏ। ਉਹਨਾਂ ਦੀ ਬੇਸਿਕ ਐਜੂਕੇਸ਼ਨ ਵੀ ਜਿਹੜੀ ਹੈ ਉਹ ਉਸ ਧਾਰਮਿਕ ਅਦਾਰੇ ਤੋਂ ਹੀ ਹੋਈ। ਔਰ ਖ਼ਾਸ ਤੌਰ 'ਤੇ ਜੇ ਉਹਨਾਂ ਨੇ ਮਿਲਣ ਦਾ ਵੀ ਕੀਤਾ ਤੇ ਇਸ ਲਈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ 15% ਆਬਾਦੀ ਪਾਕਿਸਤਾਨ ਦੀ ਉਹ ਸਿਵਿਲੀਅਨ ਵੀ ਹੋਏ, ਫੌਜ 'ਚ ਵੀ ਨੇ। ਔਰ ਇੱਕ ਇਹ ਠੀਕ ਹੈ ਕਿ ਵਨਸ ਇਨ ਏ ਵਾਈਲ ਥੋੜ੍ਹੇ ਬਹੁਤ ਧਾਰਮਿਕ ਜਿਹੜੇ ਸਕੂਲ ਆਫ ਥਾਟ ਨੇ ਉਹਨਾਂ ਦਾ ਟਕਰਾਅ ਚੱਲਦਾ ਹੈ, ਲੇਕਿਨ ਉਹਦੇ 'ਚ ਵੀ ਬਹੁਤ ਵਾਰ ਇੰਡੀਅਨ ਏਜੰਸੀਆਂ ਹੀ ਉਸ ਕਿਸਮ ਦੇ ਬਿਹਾਈਂਡ ਹੁੰਦੀਆਂ ਨੇ ਕਿ ਜੀ ਇਹ ਸ਼ੀਆ ਮਸਜਿਦ ਦੇ ਵਿੱਚ ਬੰਬ ਚਲਾ ਦਿੱਤੇ ਜਾਂ ਉਹਨਾਂ ਦੇ ਕੋਈ ਹੋਰ ਬਿਆਨਬਾਜ਼ੀ। ਸੋ ਇਹ ਪੋਸੀਬਲ ਹੀ ਨਹੀਂ ਹੈ ਜਿੱਥੇ ਇੱਕ ਪਾਸੇ ਆਸਮ ਮਨੀਰ ਇਸ ਤਵਾਜ਼ਨ ਨੂੰ ਬਣਾਉਣ ਦੀ, ਕਿਉਂਕਿ ਗੱਲ ਪਾਕਿਸਤਾਨ ਲਈ ਸੌਖੀ ਨਹੀਂ ਹੈ ਹੈਂਡਲ ਕਰਨੀ, ਕਿਉਂਕਿ ਜਿਨ੍ਹਾਂ ਦੇ ਉੱਤੇ ਈਰਾਨ ਨੇ ਅਦਰ ਦੈਨ ਅਮਰੀਕਾ ਦੇ ਉੱਤੇ ਜਾਂ ਇਜ਼ਰਾਈਲ ਦੇ ਨਾਲ ਟੱਕਰ ਹੋਏ ਤਾਂ ਸਾਰੇ ਪਾਕਿਸਤਾਨੀ ਧਾਰਮਿਕ ਫਿਰਕੇ ਠੀਕ ਨੇ, ਲੇਕਿਨ ਜੇ ਸਾਊਦੀ ਅਰੇਬੀਆ, UAE, ਓਮਾਨ ਜਿਹੜੇ ਸੁੰਨੀ ਮੁਸਲਮਾਨ ਵੀ ਨੇ, ਪਾਕਿਸਤਾਨ ਦੇ ਲਈ ਇਕਨੋਮਿਕਲੀ ਵੀ ਸਾਊਦੀ ਅਰੇਬੀਆ ਆਲਵੇਜ਼ ਐਟ ਦਾ ਰੈਸਕਿਊ ਆਉਂਦਾ ਹੈ। ਸਾਊਦੀ ਅਰੇਬੀਆ ਨਾਲ ਡਿਫੈਂਸ ਪੈਕਟ ਵੀ ਕੀਤਾ ਹੈ ਪਾਕਿਸਤਾਨ ਨੇ। ਸੋ ਉਹਨਾਂ ਹਾਲਾਤਾਂ ਦੇ ਵਿੱਚ ਇੱਕ ਬੈਲੈਂਸ ਰੱਖਣ ਦੇ ਲਈ ਕਿ ਤਾਂ ਕਿ, ਲੇਕਿਨ ਜਦੋਂ ਖਮੀਨਾਈ ਮਾਰਿਆ ਗਿਆ ਇੱਕ ਦਿਨ ਦਾ ਨੈਸ਼ਨਲ ਸ਼ੋਕ ਵੀ ਮਨਾਇਆ ਗਿਆ, ਸੌਰਵ, ਔਰ ਉਹਨਾਂ ਨੂੰ ਸ਼ਾਬਾਜ਼ ਸ਼ਰੀਫ ਨੇ ਜਿਹੜਾ ਉਹ ਸਾਰਿਆਂ ਨੂੰ ਈਰਾਨੀ ਲੋਕਾਂ ਦੇ ਨਾਲ ਹਮਦਰਦੀ ਦਾ ਵੀ ਇਜ਼ਹਾਰ ਕੀਤਾ। ਲੇਕਿਨ ਹੁਣ ਇਹ ਜੇ ਵਿਦਨ ਜਿਹੜਾ ਇਸ ਕਿਸਮ ਦੀ ਘਟਨਾ ਨੂੰ, ਹਾਲਾਂਕਿ ਪਾਕਿਸਤਾਨ ਦੇ ਕੁਝ ਜਿਹੜੇ ਕ੍ਰਿਟੀਕਲ ਨੇ ਗਵਰਨਮੈਂਟ ਦੇ ਜਾਂ ਪਾਕਿਸਤਾਨੀ ਫੌਜ ਦੇ, ਉਹਨਾਂ ਨੇ ਇਹਨੂੰ ਕੋਟ ਕੀਤਾ। ਅਸੀਂ ਇਹਦਾ ਨੋਟਿਸ ਨਹੀਂ ਸੀ ਲਿਆ, ਮੈਨੂੰ ਲੱਗਦਾ ਸੀ ਕਿ ਬਈ ਇਹ ਇੱਕ ਫੇਕ ਨਿਊਜ਼ ਹੈ ਜਿਹਨੂੰ ਬਿਲਡ ਕੀਤਾ। ਲੇਕਿਨ ਇੰਡੀਆ ਨੂੰ 10 ਦਿਨ ਬਾਅਦ ਜਦੋਂ ਕਿ ਖੁਦ ਇਹਨਾਂ ਦੀ ਕਰਤੂਤ ਕੀ ਹੈ, ਇੰਡੀਆ 'ਚ ਮੁਸਲਮਾਨਾਂ ਨਾਲ ਕੀ ਕਰ ਰਹੇ ਨੇ, ਸੈਕੰਡ ਕਲਾਸ ਸਿਟੀਜ਼ਨ ਬਣਾਇਆ ਹੋਇਆ, ਆਲ ਆਫ ਏ ਸਡਨ ਉਹਨਾਂ ਨੂੰ ਜਿਹੜਾ ਉਹ ਹੁੱਬੇ ਅਲੀ ਜਿਹੜੀ ਹੈ, ਅਲੀ ਦੀ ਮੁਹੱਬਤ ਉਹਨਾਂ ਨੂੰ ਯਾਦ ਆ ਗਈ ਹੈ। ਹੁਣ ਉਹਦੇ 'ਚ ਜਿਹੜਾ ਇਹਨਾਂ ਦਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ ਉਹ ਇਹ ਕਹਿ ਰਿਹਾ ਕਿ, ਔਰ ਇਹਨਾਂ ਨੇ ਵੱਡੀ ਫਿਰ ਖਬਰ ਵੀ ਲਾਈ, ਇੰਡੀਆ ਰਿਐਕਟਸ ਟੂ ਪਾਕਿਸਤਾਨ ਆਰਮੀ ਚੀਫਸ ਗੋ ਟੂ ਈਰਾਨ ਰਿਮਾਰਕਸ ਫॉर ਸ਼ੀਆ ਕਮਿਊਨਿਟੀ। ਜਿਹੜੇ ਰਿਮਾਰਕ ਕਦੇ ਦਿੱਤੇ ਨਹੀਂ ਗਏ ਹੋਣਗੇ, ਲੇਕਿਨ ਉਹਨਾਂ ਨੇ ਇਹ ਕਿਹਾ, ਉਹਨਾਂ ਦਾ ਸਪੋਕਸਪਰਸਨ ਕਹਿ ਰਿਹਾ ਕਿ ਵੀ ਇਹ ਕੋਈ ਜਿਹੜਾ ਇਹ ਕਿਹਾ ਹੈ ਕੋਈ ਆਈਸੋਲੇਟਿਡ ਘਟਨਾ ਨਹੀਂ ਹੈ ਪਾਕਿਸਤਾਨ ਦੇ ਵਿੱਚ, ਇਹ ਬ੍ਰੌਡਰ ਪੈਟਰਨ ਹੈ ਦੈਟ ਸ਼ੋਜ਼ ਦਾ ਸਿਸਟਮੈਟਿਕ ਵਿਕਟਮਾਈਜੇਸ਼ਨ ਆਫ ਮਾਈਨੋਰਿਟੀਜ਼ ਇਨ ਪਾਕਿਸਤਾਨ। ਇਹ ਦੱਸਦਾ ਹੈ ਕਿ ਜੀ ਪਾਕਿਸਤਾਨ 'ਚ ਮਾਈਨੋਰਿਟੀਜ਼ ਦੇ ਨਾਲ ਕੀ ਹੋ ਰਿਹਾ। ਔਰ ਰਣਧੀਰ ਜਸਵਾਲ ਉਹਨਾਂ ਦਾ ਸਪੋਕਸਪਰਸਨ ਕਹਿ ਰਿਹਾ ਇਹ ਜਿਹੜਾ ਸਿਸਟਮੈਟਿਕ ਵਿਕਟਮਾਈਜੇਸ਼ਨ ਹੈ ਇਨਕਲੂਡਿੰਗ ਦਾ ਸ਼ੀਆ ਮਾਈਨੋਰਿਟੀ ਇਨ ਦਾ ਕੰਟਰੀ। ਹੁਣ ਉਹਨਾਂ ਨੂੰ ਜਿਹੜੀ ਆ ਸ਼ੀਆ ਦੀ ਮੁਹੱਬਤ ਨਜ਼ਰ ਆ ਰਹੀ ਹੈ। ਇਹ ਸ਼ੋਅ ਕਰ ਰਿਹਾ ਵੀ ਕਿਸ ਹੱਦ ਤੱਕ ਘਟੀਆ ਲੈਵਲ ਤੱਕ ਜਾ ਕੇ ਫਿਰ ਉਹ ਕਹਿ ਰਹੇ ਦੇਖੋ ਜੀ ਪਾਕਿਸਤਾਨ 'ਚ ਮਾਈਨੋਰਿਟੀਜ਼ ਦੀ ਗਿਣਤੀ ਘਟ ਰਹੀ ਹੈ, ਮਾਰਜਲਾਈਜ਼ ਨੇ, ਓਪਰੈਸਡ ਨੇ, ਔਰ ਇਹ ਕਹਿਣਾ ਕਿ ਜੀ ਹੈ ਜੇ ਕਿ ਗੋ ਟੂ ਈਰਾਨ, ਇਹ ਜਿਹੜਾ ਇਹ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਸ਼ੀਆ ਦੇ ਨਾਲ
ਪਾਕਿਸਤਾਨ 'ਚ ਕੀ ਸਲੂਕ ਹੋ ਰਿਹਾ। ਫਿਰ ਗੱਲ ਕੱਲੀ ਇੱਕ ਘਟਨਾ ਤੱਕ ਨਹੀਂ ਹੈ। ਬੰਗਲਾਦੇਸ਼, ਹੁਣ ਬੰਗਲਾਦੇਸ਼ ਨੇ ਆਪਣਾ ਪਿਛਲੇ ਦਿਨਾਂ ਜਿਹਨੂੰ ਉਹ ਆਜ਼ਾਦੀ ਦਿਨ ਵੀ ਕਹਿੰਦੇ ਨੇ, ਜੈਨੋਸਾਈਡ ਡੇ ਵੀ ਕਹਿੰਦੇ ਨੇ, ਜਦੋਂ ਕਿ ਹਰ ਇੱਕ ਨੂੰ ਪਤਾ ਹੈ ਮੋਦੀ ਨੇ ਢਾਕੇ 'ਚ ਜਾ ਕੇ ਸ਼ੇਖ ਹਸੀਨਾ ਦੀ ਪ੍ਰੈਜ਼ੈਂਸ ਕਿਹਾ ਸੀ ਕਿ ਜੀ ਅਸੀਂ ਕਿਵੇਂ ਫੌਜੀ ਢੰਗ ਨਾਲ ਜਾਂ ਮੁਕਤੀ ਬਾਹਿਨੀ ਜਿਹੜੀ ਤਿਆਰ ਕੀਤੀ, ਅਸੀਂ ਜਿਹੜਾ ਮਦਦ ਕੀਤੀ ਬੰਗਲਾਦੇਸ਼ ਬਣਾਉਣ ਦੇ ਵਿੱਚ। ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਮੁਕਤੀ ਬਾਹਿਨੀ ਵੀ ਇਹਨਾਂ ਦੀ ਸੀ, ਸ਼ੇਖ ਮੁਜੀਬੁਰ ਰਹਿਮਾਨ ਵੀ ਉਹਨਾਂ ਦਾ ਹੀ ਸੀ, ਔਰ ਉਸ ਰਾਹੀਂ ਉਹਨਾਂ ਨੇ ਮਸ਼ਰਕੀ ਪਾਕਿਸਤਾਨ ਨੂੰ ਜਿਹੜਾ ਅੱਡ ਕੀਤਾ, ਬੰਗਲਾਦੇਸ਼ ਬਣਾਇਆ। ਪਰ ਇਹ ਠੀਕ ਹੈ ਵੀ ਜਿਹੜਾ ਆਪਰੇਸ਼ਨ ਸਰਚ ਲਾਈਟ ਦੇ ਨਾਂ ਥੱਲੇ ਪਾਕਿਸਤਾਨੀ ਫੌਜ ਵੱਲੋਂ ਜਿਹੜਾ ਉਸ ਵੇਲੇ ਯਹੀਆ ਖਾਨ ਸੀ, ਜ਼ਿਆਦਤੀਆਂ ਹੋਈਆਂ, ਲੇਕਿਨ ਜਿਸ ਲੈਵਲ ਤੇ ਲਿਜਾ ਕੇ ਉਸ ਤੋਂ ਬਾਅਦ ਹੁਣ ਜਦੋਂ ਕਿ ਨੋਬਲ ਲੌਰੀਏਟ ਮੁਹੰਮਦ ਯੂਨਸ ਜਿਹੜੇ ਨੇ ਚੀਫ ਐਡਵਾਈਜ਼ਰ ਬਣੇ, ਉਹਦੇ 'ਚ ਉਸ ਦੌਰਾਨ ਪਾਕਿਸਤਾਨ ਦੇ ਨਾਲ ਬੜੇ ਵਧੀਆ ਰਾਬਤੇ ਵੀ ਹੋਏ। ਉਸ ਤੋਂ ਪਹਿਲਾਂ ਵੀ ਇਹ ਸੀ ਕਿ ਪਾਕਿਸਤਾਨ ਨੂੰ ਜਿਹੜਾ ਉਹ ਰੀਅਲਾਈਜੇਸ਼ਨ ਵੀ ਹੈ ਵੀ ਗਲਤੀ ਹੋਈ, ਜੇ ਗਲਤੀ ਨਾ ਹੋਈ ਹੁੰਦੀ ਤਾਂ ਮੁਲਕ ਅੱਡ ਕਿਵੇਂ ਬਣਦਾ, ਪਰ ਇੰਡੀਆ ਦਾ ਸਿੱਧਾ ਉਹਦੇ 'ਚ ਰੋਲ ਸੀ। ਹੁਣ ਇੰਡੀਆ ਬੈਕਸ ਬੰਗਲਾਦੇਸ਼ ਕਾਲ ਫਾਰ ਜਸਟਿਸ ਓਵਰ 1971 ਜੈਨੋਸਾਈਡ। ਹੁਣ ਬੰਗਲਾਦੇਸ਼ ਨੇ ਮਾਰਚ 25 ਨੂੰ ਆਪਣਾ ਜਿਹੜਾ ਫਰੀडम ਡੇ ਔਰ ਜੈਨੋਸਾਈਡ ਡੇ ਸੈਲੀਬ੍ਰੇਟ ਕੀਤਾ। ਇਸ ਦੌਰਾਨ ਜਿਹੜਾ ਹੁਣ ਉਹਦਾ ਖਾਲਿਦਾ ਜ਼ਿਆ ਦਾ ਮੁੰਡਾ ਜਿਹੜਾ ਬਣਿਆ, ਉਹਨੇ ਆਪਣੇ ਕਾਮੈਂਟ ਦੇ ਵਿੱਚ ਜਿਹੜਾ ਉਹ ਜੈਨੋਸਾਈਡ ਦੀ ਗੱਲ ਕੀਤੀ ਔਰ ਇਨਜਸਟਿਸ ਦੀ ਗੱਲ ਕੀਤੀ। ਉਹਨੂੰ ਆਧਾਰ ਬਣਾ ਕੇ ਇਹਨਾਂ ਦੀ ਫੋਰਨ ਮਿਨਿਸਟਰੀ ਜਿਹੜੀ ਹੈ ਇਸ ਦੇ ਉੱਤੇ ਕਾਮੈਂਟ ਕਰ ਰਹੀ ਹੈ। ਇੰਡੀਆ ਔਨ ਫਰਾਈਡੇ ਐਕਸਟੈਂਡਡ ਸਪੋਰਟ ਟੂ ਬੰਗਲਾਦੇਸ਼ ਡਿਮਾਂਡ ਫਾਰ ਜਸਟਿਸ over the 1971 atrocities, asserting that Pakistan continues to remain in denial of well-documented crimes committed during the crackdown that led to the liberation war. ਹੁਣ ਇਹਨਾਂ ਨੂੰ ਬੰਗਲਾਦੇਸ਼ ਦਾ 1971 ਦਾ ਜੈਨੋਸਾਈਡ ਯਾਦ ਆ ਰਿਹਾ ਹੈ। ਇਹਨਾਂ ਨੂੰ ਕੋਈ ਪੁੱਛੇ ਕਿ ਤੁਹਾਡੀ ਹਦੂਦ ਦੇ ਅੰਦਰ ਜੋ ਕੁਝ ਤੁਸੀਂ ਜੂਨ 84 'ਚ ਘੱਲੂਘਾਰਾ 84 ਸਿੱਖਾਂ ਨਾਲ ਕੀਤਾ, ਨਵੰਬਰ 84 ਤੁਸੀਂ ਸਿੱਖ ਜੈਨੋਸਾਈਡ ਕੀਤਾ, ਸਿੱਖ ਨਸਲਕੁਸ਼ੀ ਕੀਤੀ, 2002 'ਚ ਤੁਸੀਂ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ ਦੇ ਵਿੱਚ ਕੀਤੀ, ਔਰ ਹੁਣ ਜੇ ਦੁਨੀਆ ਦੇ ਵਿੱਚ ਜਿਨ੍ਹਾਂ ਦੀਆਂ ਪੋਸੀਬਿਲਿਟੀ ਟੂ ਨੈਕਸਟ ਜੈਨੋਸਾਈਡ ਹੈ, ਜਿਹਨੂੰ ਈਵਨ ਡਾਕਟਰ ਸਟੈਨਲੀ ਗ੍ਰੈਮ ਵਰਗਾ ਹੈ ਜਿਹਨੇ ਜੈਨੋਸਾਈਡ ਦੀਆਂ 10 ਜਿਹੜੇ ਨੇ ਸਟੈਪ ਦਿੱਤੇ ਹੋਏ ਨੇ, UN ਨੇ ਜਿਹਨੂੰ ਕਬੂਲਿਆ ਹੈ, ਉਹਨੇ ਕਿਹਾ ਵੀ ਜੇ ਕਿਤੇ ਦੁਨੀਆ 'ਚ ਇਸ ਵੇਲੇ ਜੈਨੋਸਾਈਡ ਦਾ ਸਭ ਤੋਂ ਜ਼ਿਆਦਾ ਪਾਰਟ ਫਲਸਤੀਨ ਤੋਂ ਬਾਅਦ ਜੋ ਹੈ ਤੇ ਉਹ ਭਾਰਤ ਦੇ ਮੁਸਲਮਾਨਾਂ ਦਾ ਹੈ। ਵੀ ਤੁਸੀਂ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਤੁਸੀਂ ਜੀਣਾ ਹਰਾਮ ਕੀਤਾ ਹੋਇਆ ਹੈ ਮਾਈਨੋਰਿਟੀਜ਼ ਦਾ, ਔਰ ਤੁਹਾਨੂੰ ਬੰਗਲਾਦੇਸ਼ ਦਾ 1971 ਦਾ ਜਿਹੜਾ ਉਹ ਜੈਨੋਸਾਈਡ ਵੀ ਯਾਦ ਆ ਰਿਹਾ ਹੈ, ਤੁਹਾਨੂੰ ਉਹਨਾਂ ਦੀ ਸ਼ੀਆ ਮਾਈਨੋਰਿਟੀ ਦਾ ਹਾਲਾਂਕਿ ਕੋਈ ਇਸ਼ੂ ਨਹੀਂ ਹੈ ਪਾਕਿਸਤਾਨ ਦੇ ਵਿੱਚ। ਵੈਨ ਇਟ ਕਮਸ ਟੂ ਦੈਟ, ਮੇਰੇ ਮਿੱਤਰ ਸੀ ਸ਼ੇਖ ਸਾਹਿਬ, ਉਹ ਮੈਨੂੰ ਦੱਸਦੇ ਸੀ ਕਿ ਵੀ ਜਦੋਂ ਇੱਕ ਵਾਰ ਸਾਊਦੀ ਅਰੇਬੀਆ ਨੇ, ਕਿਉਂਕਿ ਸਾਊਦੀ ਅਰੇਬੀਆ 'ਚ ਵੀ ਬਹੁਤ ਸਾਰੀਆਂ ਥਾਵਾਂ 'ਤੇ ਸਿਕਿਉਰਿਟੀ ਔਰ ਦੂਸਰੇ ਦੇ ਲਈ ਜਿਹੜੀ ਆ ਉਹ ਪਾਕਿਸਤਾਨੀ ਫੌਜ ਹੈਗੀ ਹੈ, ਉਹਨਾਂ ਦੇ ਕਾਫੀ ਉਹਨਾਂ ਦੇ ਸਿਕਿਉਰਿਟੀ ਅਦਾਰਿਆਂ ਨੂੰ ਉਹ ਸਿਕਿਉਰਿਟੀ ਦਿੰਦੇ ਨੇ, ਅਤੇ ਕਿਸੇ ਮੁੱਦੇ ਦੇ ਉੱਤੇ ਸਾਊਦੀ ਅਰੇਬੀਆ ਨੇ ਜ਼ਿਆਉਲ ਹੱਕ ਨੂੰ ਇਹ ਕਿਹਾ ਕਿ ਜੀ ਉਹ ਫੌਜੀ ਕੰਟੀਨੈਂਟ ਭੇਜੋ ਜਿਹਦੇ 'ਚ ਸਿਰਫ ਸੁੰਨੀ ਮੁਸਲਮਾਨ ਹੋਣ। ਈਵਨ ਜ਼ਿਆਉਲ ਹੱਕ ਵਰਗੇ ਬੰਦੇ ਨੇ, ਹਾਲਾਂਕਿ ਸਾਊਦੀ ਅਰੇਬੀਆ ਫਾਈਨੈਂਸ਼ੀਅਲ ਹੈਲਪ ਕਰਦਾ ਪਾਕਿਸਤਾਨ ਦੀ, ਉਹਨੇ ਕਿਹਾ ਜੀ ਨਹੀਂ, ਸਾਡੀ ਫੌਜ ਬਿਲਕੁਲ ਜਿਹੜੀ ਹੈ ਉਹ ਇਸ ਤੋਂ ਬਿਲਕੁਲ ਆਜ਼ਾਦ ਹੈ ਔਰ ਇਸ ਕਿਸਮ ਦਾ ਨਹੀਂ ਹੋਏਗਾ, ਫੌਜ ਉਹ ਸਾਰੀ ਜਿਸ ਤਰ੍ਹਾਂ ਸਾਡੀ ਹੈ ਉਸ ਕਿਸਮ ਦੀ ਟੁਕੜੀ ਆਏਗੀ। ਸੋ ਜੇ ਪਾਕਿਸਤਾਨ ਦੇ ਵਿੱਚ ਇਹ ਫੌਜੀ ਕੋਹੀਜ਼ਨ ਨਾ ਹੋਏ, ਹੁਣ ਪੰਜਾਬੀ ਵੀ ਨੇ, ਪਠਾਨ ਵੀ ਨੇ, ਬਲੋਚੀ ਵੀ ਨੇ, ਹਾਲਾਂਕਿ ਬਲੋਚ ਘੱਟ ਨੇ, ਹੁਣ ਜੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਸ ਜ਼ਮਾਨੇ ਜਿਹਨੂੰ ਕਹਿੰਦੇ ਸੀ ਅੱਜ ਖੈਬਰ ਪਖਤੂਨਖਵਾ ਹੈ, ਹੁਣ ਜੇ ਫੌਜ ਦੇ ਵਿੱਚ ਇਹ ਕੋਹੀਜ਼ਨ ਨਾ ਹੁੰਦਾ ਤੇ ਜੋ ਕੁਛ ਇੱਥੇ ਪਹਿਲਾਂ ਉਹ ਸਰਹੱਦੀ ਗਾਂਧੀ ਜਿਹਨੂੰ ਕਹਿੰਦੇ ਸੀ ਖਾਨ ਅਬਦੁਲ ਗਫਾਰ ਖਾਨ, ਉਹਦੇ ਜ਼ਮਾਨੇ 'ਚ 47 ਤੋਂ ਬਾਅਦ ਹੀ ਇਹਨਾਂ ਨੇ ਗੜਬੜ ਕਰਨੀ ਸ਼ੁਰੂ ਕਰਤੀ ਸੀ। ਉਹਨਾਂ ਨੇ ਵੀ ਜੀ ਡਿਊਰੈਂਟ ਲਾਈਨ ਅਸੀਂ ਨਹੀਂ ਮੰਨਦੇ ਜਾਂ ਦੂਜੇ, ਲੇਕਿਨ ਉਹਨਾਂ ਦੀ ਫੌਜ ਹੋਏ ਪਬਲਿਕ ਦੇ ਵਿੱਚ ਜ਼ਰੂਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਅੱਧੀ ਕਿਸਮ ਹੁੰਦੀ ਹੈ ਜਿਹੜੀ ਥੋੜ੍ਹੀ ਬਹੁਤ ਨਫ਼ਰਤ ਦੂਜੇ ਫਿਰਕੇ ਲਈ ਰੱਖਦੀ ਹੈ, ਬਟ ਬਾਈ ਐਂਡ ਲਾਰਜ ਜਿਹੜਾ ਪਾਕਿਸਤਾਨ ਦੇ ਵਿੱਚ ਉਹ ਸ਼ੀਆ ਹੋਣ, ਉਹ ਸੁੰਨੀ ਹੋਣ, ਉਹ ਇੱਕ ਕੋਹੈਸਿਵ ਸੁਸਾਇਟੀ ਹੈ। ਪਰ ਇਹਨਾਂ ਦਾ ਇਹ ਹੁਣ
ਪਾਕਿਸਤਾਨ ਦੇ ਵਿੱਚ ਫਾਲਟ ਲਾਈਨਸ ਕ੍ਰੀਏਟ ਕਰ ਰਹੇ ਨੇ। ਪਹਿਲਾਂ ਇਹਨਾਂ ਨੇ ਪੋਲੀਟੀਕਲੀ ਕੀਤੀਆਂ, ਬਲੋਚ ਲਿਬਰੇਸ਼ਨ ਆਰਮੀ ਇਹਨਾਂ ਦੀ ਖੜੀ ਕੀਤੀ ਹੋਈ ਹੈ, ਤਹਿਰੀਕੇ ਤਾਲਿਬਾਨ ਪਾਕਿਸਤਾਨ ਇਹਨਾਂ ਦੀ ਖੜੀ ਕੀਤੀ ਹੋਈ ਹੈ। ਹੁਣ ਇਹਨਾਂ ਨੂੰ ਲੱਗਦਾ ਹੈ ਕਿ ਵੀ ਪਾਕਿਸਤਾਨ ਦੇ ਵਿੱਚ ਇਸ ਨੂੰ ਹਵਾ ਦਿਓ ਸ਼ੀਆ ਸੁੰਨੀ ਪਾਰਟ ਨੂੰ, ਵੀ ਬਾਕੀ ਪਾਸਿਓਂ ਤਾਂ ਤੁਸੀਂ ਫੇਲ ਹੋਏ ਹੋ, ਨਾ ਤੁਹਾਡਾ ਤੁਸੀਂ ਕੋਈ ਐਗਰੈਸਿਵ ਰੋਲ ਡਿਪਲੋਮੇਸੀ 'ਚ ਪਲੇ ਕਰ ਸਕੇ ਹੋ, ਨਾ ਤੁਸੀਂ ਆਪਣੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰ ਸਕੇ ਹੋ। ਪਰ ਜਿਹੜਾ ਇਹ ਹੈ ਵੀ ਚੋਰ ਚੋਰੀ ਸੇ ਜਾਏ, ਹੀਰਾ ਫੇਰੀ ਸੇ ਨਾ ਜਾਏ, ਇਹਨਾਂ ਨੇ ਹਟਣਾ ਨਹੀਂ ਹੈ ਆਪਣੇ ਇਸ ਕੰਮ ਤੋਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ 'ਚ ਆਪਾਂ ਜਿਸ ਤਰ੍ਹਾਂ ਕਿ ਅੱਜ ਫਰਾਈਡੇ ਦਾ ਦਿਨ ਹੈ, ਸੋ ਆਪਾਂ ਆਪਣੇ ਜਿਹੜੇ ਆਪਣੇ ਸ਼ਾਇਰ ਨੇ ਸ਼ੇਰਬਾਜ਼ ਸਿੰਘ ਢਿੱਲੋਂ ਜੀ, ਉਹਨਾਂ ਦੇ ਜਿਹੜੇ ਕੁਝ ਸ਼ੇਅਰ ਨੇ ਉਹ ਆਪਾਂ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਵੇਂ ਅਸੀਂ ਲਿਖਤਾਂ ਵੀ ਸਾਡੇ ਕੋਲ ਮੌਜੂਦ ਨੇ, ਪਰ ਮੈਂ ਘੜੀ ਵੱਲ ਦੇਖ ਰਿਹਾ, ਆਲਰੇਡੀ ਅਸੀਂ ਟਾਈਮ ਜ਼ੋਨ 'ਚ ਲੇਟ ਚੱਲ ਰਹੇ। ਸੋ ਅਸੀਂ ਜਿਹੜਾ ਲਿਖਤ ਨਹੀਂ ਕੋਈ ਪੜ੍ਹਾਂਗੇ। ਸ਼ੇਰਬਾਜ਼ ਸਿੰਘ ਢਿੱਲੋਂ ਜਿਨ੍ਹਾਂ ਦੇ ਨਾਂ ਦੇ ਉੱਤੇ ਅਸੀਂ ਇਹ ਸੈਗਮੈਂਟ ਫਰਾਈਡੇ ਸ਼ਾਮ ਦਾ, ਹੁਣ ਭਾਈ ਸੰਤੋਖ ਸਿੰਘ ਭਾਊ ਜੀ ਅੱਜ ਕੱਲ੍ਹ ਥੋੜ੍ਹੇ ਬਿਜ਼ੀ ਵੀ ਨੇ ਕਾਰੋਬਾਰੀ ਸਿਸਟਮ ਦੇ ਵਿੱਚ ਵੀ, ਔਰ ਉਹਨਾਂ ਦੀ ਸਾਨੂੰ ਰਚਨਾ ਪੰਜਾਬੀ 'ਚ ਨਹੀਂ ਮਿਲੀ। ਅਸੀਂ ਇਹ ਜਿਹੜੇ ਉਹਨਾਂ ਨੇ ਕੁਛ ਕਪਲੇਟਸ ਇਸ ਪੋਇਟਰੀ ਫਾਰਮ 'ਚ ਦਿੱਤੇ ਨੇ। ਜ਼ਾਹਰ ਹੈ ਕਿ ਇਹ ਆਜ਼ਾਦੀ ਦੀ ਕਸਕ ਹੈ, ਫਰੀडम ਦੀ। ਆਈ ਕ੍ਰੇਵ ਫॉर freedom, tell me, does your soul feel the same fire, or has comfort chained your will and buried your desire? ਕਿ ਮੇਰੇ ਅੰਦਰ ਤਾਂ ਲੋਚਾ ਹੈ, ਇੱਕ ਤਾਂਘ ਹੈ, ਇੱਕ ਖਲਬਲੀ ਹੈ ਆਜ਼ਾਦੀ ਦੀ, ਪਰ ਕੀ ਤੁਹਾਡੀ ਰੂਹ 'ਚ ਵੀ ਇਸੇ ਤਰ੍ਹਾਂ ਦੀ ਅੱਗ ਲੱਗੀ ਹੋਈ ਹੈ, ਇਸੇ ਤਰ੍ਹਾਂ ਦੀ ਤਾਂਘ ਹੈ, ਇਸੇ ਤਰ੍ਹਾਂ ਦਾ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਲੋਚਾ ਹੈ ਤੁਹਾਡੇ ਅੰਦਰ? ਔਰ ਜਾਂ ਤੁਸੀਂ ਆਰਾਮ ਪ੍ਰਸਤੀ ਦੇ ਵਿੱਚ ਆਪਣੀਆਂ ਖਾਹਿਸ਼ਾਂ ਨੂੰ, ਆਜ਼ਾਦੀ ਦੀ ਖਾਹਿਸ਼ ਨੂੰ ਥੱਲੇ ਦੱਬ ਦਿੱਤਾ ਔਰ ਉਸ ਦੇ ਉੱਤੇ ਆਪਣੀ ਆਰਾਮ ਪ੍ਰਸਤੀ ਦਾ ਸੋਫਾ ਢਾਹ ਕੇ ਤੁਸੀਂ ਬੈਠੇ ਹੋ? ਆਈ ਕ੍ਰੇਵ ਫॉर freedom, tell me, does your soul feel the same fire, or has comfort chained your will and buried your desire? Ask not what others fail to do, look deep within your own. A nation's fate is shaped by hands that rise or stand alone. ਹੁਣ ਦੂਸਰਿਆਂ ਦੇ ਵਿੱਚ ਕੀੜੇ ਲੱਭੋ ਜਾਂ ਦੂਸਰਾ ਕੀ ਕਰ ਰਿਹਾ ਹੈ, ਫਲਾਣਾ ਵੀ ਮਾੜਾ ਹੈ, ਢਿਮਕਾ ਵੀ ਮਾੜਾ ਹੈ, ਉਹਦਾ ਕਿਰਦਾਰ ਇਹ ਹੈ, ਢਿਮਕੇ ਦਾ ਕਿਰਦਾਰ ਇਹ ਹੈ। Ask not what others fail to do, ਲੁੱਕ ਡੀਪ ਵਿਦਨ ਯੋਰ ਓਨ। ਆਪਣੇ ਅੰਦਰ ਪੁੱਛੋ ਤੁਸੀਂ ਕੀ ਕੀਤਾ ਜਾਂ ਤੁਸੀਂ ਕੀ ਕਰ ਰਹੇ ਹੋ। ਏ ਨੇਸ਼ਨਸ ਫੇਟ ਇਜ਼ ਸ਼ੇਪਡ ਬਾਈ ਹੈਂਡਸ ਦੈਟ ਰਾਈਜ਼ ਔਰ ਸਟੈਂਡ ਅਲੋਨ। ਇਹ ਜਿਹੜੇ ਨਵੇਂ ਰਾਹ ਬਣਾਉਣ ਵਾਲੇ ਨੇ, ਇੱਕ ਤਾਂ
ਲੀਹ ਹੁੰਦੀ ਹੈ, ਲੀਹ ਤੇ ਤਾਂ ਤੁਰੇ ਜਾਂਦੇ ਨੇ, ਇੱਕ ਗਧਾ ਤੁਰਿਆ ਮਗਰ ਸਾਰੇ ਤੁਰੇ ਜਾਣਗੇ। ਜਿਹੜਾ ਲੀਹਾ ਬਣਾਉਣ ਵਾਲੇ ਹੁੰਦੇ ਨੇ ਉਹ ਸਟੈਂਡ ਅਲੋਨ ਹੀ ਹੁੰਦੇ ਨੇ, ਜਿਨ੍ਹਾਂ ਨੇ ਵਕਤ ਜਿਹਦੇ ਉੱਤੇ ਇੱਕ ਬੜਾ ਪੋਪੂਲਰ, ਜਦੋਂ ਜਿਹਨਾਂ ਜ਼ਮਾਨਿਆਂ 'ਚ ਅਸੀਂ ਸਕੂਲੀ ਐਸੇ ਵਗੈਰਾ ਲਿਖਦੇ ਸੀ ਤਾਂ ਇਹ ਬੜਾ ਘਿਸਿਆ ਪਿਟਿਆ ਹੀ ਸਹੀ ਹੁੰਦਾ ਸੀ ਜੀ ਕਿ ਵੀ ਲੋग कहते हैं कि बदलता है ज़माना अक्सर, लोग कहते हैं कि बदलता है ज़माना अक्सर, पर मर्द वो हैं जो ज़माने को बदल देते हैं। सो ये उन्हों का इशारा है कि भाई जिन्हों ने बदलना वो स्टैंड अलोन ही होंगे ने, जिन्हों ने नवी तारीख घड़नी होंगी अपनी कौमां लई। ਬਿਲਕੁਲ। अरदास विदाउट एक्शन इज़ बट ए विस्पर lost in air, freedom blooms for those who rise, who act, who truly dare। ਇਹ ਠੀਕ ਹੈ, ਅਸੀਂ ਇਹ ਕਹਿੰਦੇ ਹਾਂ ਕਿ ਵੀ ਚਲੋ ਜਿਹੜਾ ਕੋਈ ਕੁਝ ਵੀ ਨਹੀਂ ਕਰਦਾ ਘੱਟੋ ਘੱਟ 2 ਵੇਲੇ ਅਰਦਾਸ ਕਰੇ ਕਿ ਜੀ ਕੌਮੀ ਕਰ ਖਾਲਿਸਤਾਨ ਹੋ, ਇਹ ਰਿਮਾਈਂਡਰ ਹੈ। ਲੇਕਿਨ ਗੱਲ ਇਹ ਹੈ ਕਿ ਵੀ ਜਿਸ ਕੌਮ ਨੇ ਗੁਲਾਮੀ ਦੇ ਸੰਗਲ ਕੱਟਣੇ ਨੇ ਉਹ ਜੇ ਸਾਰੀ ਸਿਜਦੇ ਵਿੱਚ ਪ੍ਰੇਅਰ ਦੇ ਵਿੱਚ ਤਾਂ ਹੋਏ, ਲੇਕਿਨ ਉਸ ਤੋਂ ਬਾਅਦ ਉਹ ਘਰੀ ਜਾ ਕੇ ਆਪਣੀ ਦੁਨੀਆਦਾਰੀ ਕਰਦੇ ਰਹਿਣ, ਉਹਦੇ ਤੇ ਕੋਈ ਕੰਮਕਾਰ ਨਾ ਕਰਨ, ਤੇ ਫਿਰ ਰੱਬ ਵੀ ਤੁਹਾਡੇ ਤੇ ਰਹਿਮ ਉਦੋਂ ਹੀ ਕਰਦਾ ਹੈ ਜਾਂ ਰਹਿਮਤ ਉਦੋਂ ਹੀ ਕਰਦਾ ਹੈ ਜਦੋਂ ਤੁਸੀਂ ਵੀ ਜਿਹੜਾ ਉਸ ਦੇ ਆਪਣੇ ਹੱਥ ਪੈਰ ਹਿਲਾਉਂਦੇ ਹੋ। ਸੋ ਇਹ ਉਹਨਾਂ ਦਾ ਅਰਦਾਸ ਵਿਦਾਊਟ ਐਕਸ਼ਨ ਇਜ਼ ਬਟ ਏ ਵਿਸਪਰ ਲੋਸਟ ਇਨ ਏਅਰ, ਇਹ ਤਾਂ ਐਵੇਂ ਕਾਨਾਫੂਸੀ ਹੈ। ਜੇ ਤੁਸੀਂ ਫਰੀडम ਬਲੂਮਸ ਫॉर ਦੋਜ਼ ਹੂ ਰਾਈਜ਼, ਹੂ ਐਕਟ, ਹੂ ਟਰੂਲੀ ਡੇਅਰ, ਜਿਹੜੇ ਖਲੋਂਦੇ ਨੇ, ਐਕਟਿਵ ਹੁੰਦੇ ਨੇ, ਕੁਝ ਕਰਦੇ ਨੇ ਔਰ ਆਪਣੀ ਬਹਾਦਰੀ ਦੀ ਛਾਪ ਛੱਡਦੇ ਨੇ। The slave finds peace in golden chains, calls silence his relief, but hearts awake refuse to bow, they turn their pain to belief। ਗੁਲਾਮੀ ਦੇ ਸੰਗਲ ਸੋਨੇ ਦੇ, ਜਿਵੇਂ ਜਿਹੜਾ ਪਿੰਜਰੇ ਦੇ ਵਿੱਚ ਸੋਨਾ ਜਿਹੜਾ ਤੋਤਾ ਹੈ ਜਿਹਨੂੰ ਚੂਰੀ ਮਿਲਦੀ ਹੈ, ਉਹ ਜਿਵੇਂ ਹੁੰਦਾ ਉਹ ਇਹ ਸਮਝਦਾ ਹੈ ਕਿ ਵੀ ਇਹ ਜਿਹੜਾ ਉਡਾਰੀਆਂ ਮਾਰਨ ਵਾਲਾ ਹੈ ਇਹਦੇ DNA 'ਚ ਕੋਈ, ਇਹਦੇ ਦਿਮਾਗ 'ਚ ਕੋਈ ਫਰਕ ਹੈ, ਇਹਦਾ DNA ਹੀ ਗਲਤ ਹੈ। ਬੜਾ ਵਧੀਆ, ਇੱਥੇ ਸਾਨੂੰ ਕੀ ਹੋਇਆ, ਚੂਰੀ ਸਵੇਰੇ ਸ਼ਾਮ ਮਿਲਦੀ ਆ, ਦੇ ਆਉਂਦੇ ਜਾਂਦੇ ਨਾਲ ਨਾਲ ਰਾਮ ਰਾਮ ਵੀ ਕਰੀ ਜਾਂਦੇ ਨੇ, ਨਾਲੇ ਕਿਹੜੇ ਰਾਮਾਂ ਚੂਰੀ ਖਾਣੀ ਹੈ, ਨਾਲ ਚੂਰੀ ਵੀ ਪਾ ਕੇ ਜਾਂਦੇ ਨੇ। The slave finds peace in golden chains, calls silence is, ਚੁੱਪ ਰਹੋ ਜੀ, ਇੱਕ ਚੁੱਪ 100 ਸੁੱਖ, ਉਹਨਾਂ ਨੂੰ ਇਹਦੇ ਚੋਂ ਨਿਕਲਦਾ ਹੈ। But hearts awake refuse to bow, they turn their pain to belief। ਪਰ ਜਿਹੜੇ ਸੱਚਮੁੱਚ ਜਾਗਰਤ ਦਿਲ ਨੇ, ਜਾਗਦੀਆਂ ਜ਼ਮੀਰਾਂ ਵਾਲੇ ਨੇ, ਉਹ ਝੁਕਣ ਤੋਂ ਇਨਕਾਰੀ ਹੁੰਦੇ ਨੇ ਗੁਲਾਮੀ ਦੇ ਅੱਗੇ, ਔਰ ਉਹ ਆਪਣੀ ਉਸ ਦਰਦ ਨੂੰ ਜਿਹੜਾ ਉਹ ਆਪਣੇ ਫੇਥ ਦੇ ਵਿੱਚ ਬਦਲਦੇ ਨੇ, ਗੁਲਾਮੀ ਦੇ ਸੰਗਲ ਕੱਟਦੇ ਨੇ। ਅੱਛਾ। Let every student question daily, what role shall I now play, for even thoughts can spark a flame that lights a brighter day। ਕਿ ਹਰ ਜਿਹੜਾ ਤਾਲਿਬੇ ਇਲਮ ਹੈ ਉਹ ਆਪਣੇ ਆਪ ਨੂੰ ਪੁੱਛੇ, ਹਰ ਸਿੱਖ, ਅਸੀਂ ਸਟੂਡੈਂਟ ਹੈ, ਹਰ ਇੱਕ ਪੁੱਛੇ ਕਿ ਵੀ ਮੈਂ ਕੀ ਰੋਲ ਅਦਾ ਕਰਨਾ ਹੈ। for even thoughts can spark a flame that lights a brighter day। ਜੇ ਤੁਸੀਂ ਸੋਚਦੇ ਹੋ, ਪਹਿਲੀ ਤਾਂ ਬਿਗਨਿੰਗ ਹੀ ਸੋਚਣ ਤੋਂ ਹੁੰਦੀ ਹੈ, ਤੁਹਾਡੇ ਫੋਕਸ ਥਾਟਸ ਨੇ, ਔਰ ਉਹਨਾਂ ਚੋਂ ਤੁਸੀਂ ਫਿਰ ਇੱਕ ਚਾਨਣ ਲੈਂਦੇ ਹੋ, ਉਸ ਦੀ ਰੋਸ਼ਨੀ ਦੇ ਵਿੱਚ ਤੁਸੀਂ ਅੱਗੇ ਵਧਦੇ ਹੋ। Let advocates be voices strong for those who fight and fall. Justice is not words alone, it must answer duty's call। Let advocates be voices strong for those who fight and fall। ਵਜ਼ਾਦ ਕਰਨ ਵਾਲੇ ਇੱਕ ਉਹ ਨੇ ਜਿਹੜੇ ਜੂਝ ਰਹੇ ਨੇ, ਜੂਝਦੇ ਨੇ, ਡਿੱਗਦੇ ਨੇ, ਸ਼ਹੀਦੀਆਂ ਪਾਉਂਦੇ ਨੇ, ਉਹਨਾਂ ਦੀ ਵਜ਼ਾਦ ਵਾਲੀਆਂ ਆਵਾਜ਼ਾਂ ਬੁਲੰਦ ਹੋਣ। ਜਸਟਿਸ ਇਜ਼ ਨਾਟ ਵਰਡਸ ਅਲੋਨ, ਇਨਸਾਫ ਦਾ ਮਤਲਬ ਸਿਰਫ ਲਫ਼ਜ਼ ਨਹੀਂ ਹੁੰਦੇ, ਇਟ ਮਸਟ ਆਨਸਰ ਡਿਊਟੀਜ਼ ਕਾਲ। ਡਿਊਟੀ ਦੀ ਕਾਲ ਤੁਹਾਨੂੰ ਸਦੜਾ ਸੁਣੀਜੇ ਭਾਈ ਜੇ ਕੋ ਬਹਿ ਲਾਏ, ਸਦੜਾ ਆਂਦਾ ਉਸ ਵਾਹਿਗੁਰੂ ਦਾ ਆਪਣਾ ਫਰਜ਼ ਕਰਨ ਦੇ, ਇੱਕ ਸੱਦਾ ਜਾਣਦਾ ਹੁੰਦਾ ਹੈ। ਇਹ ਦੁਨੀਆ ਦੇ ਵਿੱਚ ਤੁਹਾਡੇ ਆਪਣੇ ਰੋਲ ਦਾ ਸਦੜਾ ਸੁਣੀਜੇ ਭਾਈ ਜੇ ਕੋ ਬਹਿ ਲਾਏ, ਜੇ ਕੋਈ ਬਹਿ ਕੇ ਸੁਣਦਾ ਹੈ ਤੇ ਉਸ ਸੱਦ ਨੂੰ ਸੁਣ ਸਕਦਾ ਹੈ। ਲੈਟ ਫਾਰਮਰਸ ਸੋ ਵਿਦ ਗ੍ਰੇਟਰ ਹੋਪ ਟੂ ਫੀਡ ਬੋਥ ਫੀਲਡ ਐਂਡ ਫਾਈਟ, ਫॉर एवरी ग्रेन दे ग्रो मे फ्यूल
ਇਹ ਵਾਰੀਅਰਸ ਰਾਈਟਫੁਲ ਮਾਈਟ। ਫਾਰਮਰਸ ਕਿਸਾਨਾਂ ਤੋਂ ਜਿਵੇਂ ਉਹ ਇਸ ਆਸ ਨਾਲ ਬੀਜਦੇ ਨੇ ਜਿਹਦੇ 'ਚ ਕਿ ਕ੍ਰੌਪ ਵੀ ਹੋਣੀ ਹੈ ਔਰ ਲੜਨ ਦਾ ਮਾਦਾ ਵੀ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਸਾਡਾ ਸਾਰਾ ਸਿੱਖੀ ਸਿਧਾਂਤ ਮੀਰੀ ਪੀਰੀ ਕਿਰਤ ਵਾਲਿਆਂ ਦੇ ਸਿਰ ਦੇ ਉੱਤੇ ਹੀ ਖੜਾ ਹੈ। ਉਹਦੀਆਂ ਨੀਹਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀਆਂ ਹੋਈਆਂ ਨੇ। Let farmers sow with greater hope to feed both field and fight. For every grain they grow may fuel a warrior's rightful might. ਕਿ ਉਹਨਾਂ ਦੀ ਉਸ ਕਮਾਈ 'ਚ ਦੇ ਜਿਹੜੇ ਦਾਣੇ ਖਾਣ ਵਾਲੇ ਨੇ ਉਹਨਾਂ 'ਚ ਵੀ ਇੱਕ ਫਾਈਟਰ ਦਾ ਜਜ਼ਬਾ ਪੈਦਾ ਹੋਏ। Be honest in your smallest act. Let truth be your command. For freedom once achieved survives by clean hearts in the land. ਕਿਰਦਾਰ ਆਪਣੇ ਅੰਦਰ ਸੱਚ ਲਿਆਈਏ, ਆਪਣੇ ਜੀਵਨ 'ਚ ਸੱਚ ਦਾ ਵਰਤਾਰਾ ਹੋਏ, ਸੱਚ ਦੇ ਨਾਲ ਵਰਤੀਏ, ਇਮਾਨਦਾਰੀ ਇਮਾਨ ਦੇ ਉੱਤੇ। ਜੇ ਇਮਾਨ ਕੱਢ ਲਓ ਬਾਕੀ ਤਾਂ ਫਿਰ ਐਵੇਂ ਰਿਚੁਅਲਿਜ਼ਮ ਹੁੰਦਾ ਹੈ, ਬਾਕੀ ਤਾਂ ਉਹ ਰਸਮੀ ਜਿਹੀ ਗੱਲ ਹੈ। ਬੀ ਓਨੈਸਟ ਇਨ ਯੋਰ ਸਮਾਲੈਸਟ ਐਕਟ, ਲੈਟ ਟਰੂਥ ਬੀ ਯੋਰ ਕਮਾਂਡ, ਫॉर ਫਰੀडम ਵਨਸ ਅਚੀਵਡ ਸਰਵਾਈਵਸ ਬਾਈ ਕਲੀਨ ਹਾਰਟਸ ਇਨ ਦਾ ਲੈਂਡ। ਅਲਟੀਮੇਟਲੀ ਸਾਫ਼ ਦਿਲ ਇਮਾਨ ਵਾਲੇ ਜਿਹੜੇ ਨੇ ਉਹ ਕਿਸੇ ਮੁਲਕ ਦੀ ਕਿਸਮਤ ਨੂੰ ਬਣਾਉਂਦੇ ਨੇ, ਘੜਦੇ ਨੇ ਜਾਂ ਅੱਗੇ ਲੈ ਕੇ ਜਾਂਦੇ ਨੇ। They will twist the truth, create new lies to weaken your brave stand, but storms can never silence those who rise to guard their land. ਦੁਸ਼ਮਣ ਤੁਹਾਡੇ ਸੱਚ ਨੂੰ ਵੀ ਵਿੰਗ ਪਾਏਗਾ, ਉਸ ਨੂੰ ਵੀ ਟਵਿਸਟ ਕਰੇਗਾ, ਝੂਠ ਹੋਰ ਕ੍ਰੀਏਟ ਕਰੇਗਾ ਤੁਹਾਡੇ ਬਹਾਦਰ ਸਟੈਂਡ ਨੂੰ ਨਿਊਟਰਲਾਈਜ਼ ਕਰਨ ਦੇ ਲਈ। ਪਰ ਜਦੋਂ ਜਿਹੜੇ ਖੜੇ ਹੋ ਜਾਂਦੇ ਨੇ ਆਪਣੀ ਧਰਤੀ ਦੀ ਰੱਖਿਆ ਦੇ ਲਈ, ਆਪਣੇ ਹੱਕਾਂ ਦੇ ਲਈ, ਉਹਨਾਂ ਨੂੰ ਸਟਾਰਮ ਜਿੰਨੇ ਮਰਜ਼ੀ ਆਉਣ ਉਹਨਾਂ ਨੂੰ ਉਹ ਚੁੱਪ ਨਹੀਂ ਕਰਾ ਸਕਦੇ, ਉਹਨਾਂ ਨੂੰ ਉਹ ਡਰਾ ਨਹੀਂ ਸਕਦੇ, ਹਰਾ ਨਹੀਂ ਸਕਦੇ। ਲੈਟ ਨਨ ਡੇਅਰ ਕੁਐਸਚਨ what you give, walk forward bold and free, for silent deeds of sacrifice write history's destiny. Let none dare question what you give, walk forward bold or free. ਕਿਸੇ ਨੂੰ ਵੀ ਇਹ ਹੱਕ ਨਹੀਂ ਹੈ ਕਿ ਤੁਹਾਡੇ ਉੱਤੇ ਜਿਹੜੇ ਤੁਸੀਂ ਇਸ ਰਸਤੇ ਦੇ ਉੱਤੇ ਤੁਰੇ ਹੋਏ ਹੋ ਬੋਲਡਨੈਸ ਦੇ ਨਾਲ, ਆਜ਼ਾਦੀ ਦੇ ਨਾਲ, ਇਹਨਾਂ ਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਲਾਏ। ਇਹ ਭਾਵੇਂ ਤੁਸੀਂ ਸਾਇਲੈਂਟਲੀ ਕਰ ਰਹੇ ਹੋ, ਇਹ ਕੁਰਬਾਨੀ ਦਾ ਸਾਇਲੈਂਟਲੀ ਚੁਣਿਆ ਗਿਆ ਰਸਤਾ, ਰਾਈਟ ਹਿਸਟਰੀਜ਼ ਡੈਸਟਨੀ। ਇਹੀ ਤਾਰੀਖ ਲਿਖਦੇ ਨੇ, ਇਹੀ ਭਵਿੱਖ ਲਿਖਦੇ ਨੇ। If victory crowns your fearless march, your name in gold shall shine. If death embraces you in war, your soul becomes divine. If victory crowns your fearless march, ਤੁਹਾਡਾ ਨਿਡਰਤਾ ਦੇ ਨਾਲ ਆਜ਼ਾਦੀ ਦਾ ਰਸਤਾ, ਜੇ ਆਜ਼ਾਦੀ ਦਾ ਤਾਜ ਤੁਹਾਨੂੰ ਪਹਿਨਾਇਆ ਜਾਂਦਾ, ਜਿੱਤ ਤੁਹਾਡੇ ਪੈਰ ਚੁੰਮਦੀ ਹੈ, ਤੁਹਾਡੇ your name in gold shall shine, ਤੁਹਾਡਾ ਨਾਂ ਸੁਨਹਿਰੀ ਅੱਖਰਾਂ 'ਚ ਹੋਏਗਾ ਇਸ ਸੰਘਰਸ਼ ਦੇ ਵਿੱਚ। If death embraces you in war, your soul becomes divine. ਇਸ ਰਸਤੇ ਜੇ ਜਿੱਤ ਗਏ ਤਾਂ ਵੀ ਗੁਰੂ ਦੀ ਗੋਦ ਹੈ, ਪਾਤਸ਼ਾਹੀ ਹੈ ਗੁਰੂ ਦੀ। ਜੇ ਸ਼ਹੀਦੀ ਮਿਲੀ ਫਿਰ ਵੀ ਗੁਰੂ ਦੀ ਗੋਦ ਹੈ। ਇਹੀ ਜਿਹੜਾ ਨਿਸ਼ਾਨਾ ਸੀ ਕਿ ਭਾਈ ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤ ਕੋ ਜਾਂ ਅਗਲੋ ਪਾਵਾ, ਜਾਂ ਦੁਨਿਆਵੀ ਪਾਤਸ਼ਾਹ ਤੁਸੀਂ ਜਿੱਤੇ ਤਾਂ ਰਾਜ ਕਰਾਂਗੇ, ਜੇ ਸ਼ਹੀਦੀ ਮਿਲੀ ਤੇ ਗੁਰੂ ਦੀ ਗੋਦ ਹੈ। ਇਹ ਉਹਨੂੰ ਉਹਨਾਂ ਨੇ ਬਿਲਕੁਲ ਠੀਕ ਇਸ ਕਪਲੇਟ ਦੇ ਵਿੱਚ। ਇਫ ਵਿਕਟਰੀ ਕਰਾਊਨਸ ਯੋਰ ਫੀਅਰਲੈਸ ਮਾਰਚ, your name in gold shall shine. If death embraces you in war, your soul becomes divine. Last sentence hai, fortune lies in sacrifice, in standing firm and true. For those who fall for motherland live forever through and through. Fortune lies in sacrifice. ਤੁਹਾਡਾ ਭਵਿੱਖ, ਤੁਹਾਡੀ ਕਿਸਮਤ ਕੁਰਬਾਨੀ ਦੇ ਉੱਤੇ ਖੜੀ ਹੈ, ਕੁਰਬਾਨੀ ਨਾਲ ਹੈ। ਇਨ ਸਟੈਂਡਿੰਗ ਫਰਮ ਐਂਡ ਟਰੂ, ਸੱਚਾਈ ਦੇ ਨਾਲ, ਮਜ਼ਬੂਤੀ ਦੇ ਨਾਲ ਆਪਣੇ ਆਸ਼ੇ ਲਈ ਖਲੋਣਾ। ਫॉर ਦੋਜ਼ ਹੂ ਫਾਲ ਫॉर ਮਦਰਲੈਂਡ, ਜਿਹੜੇ ਆਪਣੀ ਮਾਂ ਭੂਮੀ ਲਈ, ਆਪਣੀ ਪਿਤਰੀ ਭੂਮੀ ਲਈ ਸ਼ਹੀਦੀ ਪਾਉਂਦੇ ਨੇ। ਲਿਵ ਫॉर ਐਵਰ ਥਰੂ ਐਂਡ ਥਰੂ, ਉਹ ਫॉरएवर 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 ਥਰੂ ਐਂਡ ਥਰੂ ਉਹ ਜਿਉਂਦੇ ਰਹਿੰਦੇ। ਸੋ ਨਾਈਸ, ਸੋ ਬਿਊਟੀਫੁਲ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ।
ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੁਖਜੀਵਨ ਬੱਚੂ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਅਰਸ਼ਦ महमूद और फिर इसी तरह अमरजीत सानी और फिर इस तरह सोनमाल जी और मुहम्मद ਜਿਹੜੇ ਹੈਗੇ ਨੇ इमरान जी भी और फिर इस तरह ਸਾਡੇ ਕੋਲ ਹੈਗੇ ਨੇ ਸਿੰਘ ਖਾਲਸਾ ਜੀ, ਸੁਰਜੀਤ ਸਿੰਘ ਜੀ और ਸਾਡੇ ਕੋਲ ਗੁਲਾਮ ਮੁਸਤਫਾ ਜੀ। ਇਹ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਵੈਰੀ ਗੁੱਡ ਐਨਾਲਿਸਿਸ। और फिर खान बहुत जिया शुक्रिया जी मुस्तफा साहब। हाँ जी, जसवीर बराड़ जी भी, फिर इस तरह नासिर चौधरी जी भी और रब गसीद जड़े ने वो भी कहने अंकल जी खालसा जिंदाबाद, उन्होंने काफ़ी दफ़ा लिखा है। जिंदाबाद जिंदाबाद। और शिंदा गिल जी भी खालसा जिंदाबाद कहते ने। मुहम्मद यूनुस जी भी जड़े उन्होंने काफ़ी सारे मैसेज ने, इन्हों का बहुत बहुत शुक्रिया। और कहते हैं कि डॉक्टर साहब एंड नीलम कौर जी अस्सलाम वालेकुम, वालेकुम सलाम जी, सत श्री अकाल जी। और खालसा जिंदाबाद कहते हैं। और लेपुल जी भी वो भी आए ने, वो भी पाकिस्तान सानू देख रहे हैं। और मोहम्मद यूनुस जी कहते कि डॉक्टर साहब भारत इजराइल से 80 गुना कहते वड्डा ते, लेकिन मोदी जड़ा PM है वो इजराइल नूं फादर उन्होंने मन्निया होया है। कहते चापलूसी दी भी कहते कोई हद होंदी है। हाँ 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 बिल्कुल। एक कहते भी जुत्तियां वैसे ही चटते ने, एक कहते ने ला के चट के फिर जड़ा उन्होंने पवा के फिर ला के चटते हैं। उन्होंने यही काम किया है। और इसी तरह रब गसी जी कहते हैं कि अंकल जी बाजी जी खुश रहो, खालसा जिंदाबाद जिंदाबाद जिंदाबाद। और फिर इसी तरह शाहिद आबाद रहो। हाँ जी, आबाद रहो। और शाहिद ਤੁਹਾਨੂੰ ਵੀ ਕਿਹਾ ਬਾਜੀ ਖੁਸ਼ ਰਹੋ। हाँ जी हाँ जी हाँ जी। डॉक्टर साहब कहते हैं योर एनालिसिस ऑलवेज बेस्ड ऑन फैक्ट्स एंड आल्सो एक्सप्लेन द रिलेटेड हिस्टोरिकल जड़े इंफॉर्मेशन इज द एजुकेशन ऑफ द व्यूअर्स। ਬਹੁਤ ਸ਼ੁਕਰੀਆ। ਮੈਂ ਖੁਦ ਤਾਲਿਬ ਇਲਮ ਹੈ, ਮੈਨੂੰ ਹਿਸਟਰੀ ਦੇ ਨਾਲ ਲਗਾਵ ਵੀ ਹੈ ਔਰ ਸੱਚਾਈ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਨੈਰੇਟਿਵ ਦੇਣ ਦੀ। और बिला जड़े साढ़े को वहीद बिलाल ने, इन्हों का मैं समझ नहीं आ रहा है मैसेज की लिखना चाहते हैं। इंडिया न्यूयॉर्क USA से मिलके ईरान का जायज दिवस करवा, ईरान को पता है इस बात का। हाँ कि ईरान को पता है कि भाई ये जड़ा सारा सब कुछ मिल के ही चल रहा है इन्हों। और फिर इस तरह मोहम्मद यूनुस जी कहते हैं कि डॉक्टर साहब एंड भैन जी जदों सुबह सवेरे सच्चो सच विच अपने माँ बोली पंजाबी विच वर्ड दी डिप्लोमेसी की गल हुंदी है तो सुन के कहते मान महसूस होता है। सो बहुत शुक्रिया। इनफैक्ट जदों असी दसंबर 2012 च इस दी शुरुआत की, हुण तां मैं देखदा पाकिस्तान दे विच भी सुनो डिजिटल दे थल्ले बहुत ठेठ पंजाबी दे विच गुफ्तगू हुंदी है। तो उदों भी साडे बहुत सारे पाकिस्तानी भैणां भरावां नूं ने इस गल नूं एप्रीशिएट कीता। वो कहंदा भी ਸਾਡੇ 'ਚ ਇਸ ਕਿਸਮ ਦਾ ਕੰਪਲੈਕਸ ਇੱਥੇ ਜ਼ਬਾਨ ਦੇ ਹਵਾਲੇ ਨਾਲ ਪਾਇਆ ਹੋਇਆ ਸੀ ਕਿ ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਪੰਜਾਬੀ ਜ਼ਬਾਨ ਦੇ ਵਿੱਚ ਇੰਟਰਨੈਸ਼ਨਲ ਪੋਲਿਟਿਕਸ ਵੀ ਡਿਸਕਸ ਹੋ ਸਕਦੀ ਹੈ। ਸੋ ਮੈਂ ਸਮਝਦਾ ਵੀ ਹੁਣ ਤਾਂ ਇਹ ਜਿਹੜੇ ਨੇ ਬਹੁਤ ਸਾਰੇ ਚੈਨਲ ਹੋਰ ਵੀ ਇਸ ਦੇ ਉੱਤੇ ਗੱਲ ਕਰਨਗੇ। ਸਾਡੀ ਜ਼ਬਾਨ ਬੜੀ ਅਮੀਰ ਜ਼ਬਾਨ ਹੈ, ਜਿੰਨੀਆਂ ਐਕਸਪ੍ਰੈਸ਼ਨਸ ਇੱਕੋ ਭਾਵ ਦੇ ਲਈ ਪੰਜਾਬੀ ਜ਼ਬਾਨ 'ਚ ਨੇ ਤਾਂ ਲੋਕਾਂ ਦੀ ਜ਼ਬਾਨ ਹੈ, ਕਾਮਨ ਮੈਨ ਦੀ, ਔਰ ਇਹ ਸਰਵਾਈਵ ਕੀਤੀ ਹੈ ਹਜ਼ਾਰਾਂ ਸਾਲ विदाउट स्टेट पैटर्नेज। सानू फखर होना चाहिए अपनी जबान के उत्ते। और इस तरह काजिम गौरी जड़े ने वो भी खालसा जिंदाबाद कहते हैं। और फिर जिंदाबाद जिंदाबाद। हाँ जी, लुकम जड़े बाजवा ने वो कहते सलाम फ्रॉम लंदन डॉक्टर साहब एंड सिस्टर जी। बहुत शुक्रिया, वालेकुम सलाम जी तुहानू भी। और इसी तरह दर्शन हाँ जी सिंह जी वो भी साढ़े फतेह बुलाते हैं। और फिर इस तरह मोहम्मद यूनुस जी कहते डॉक्टर साहब मैनू भैन जी ते बहुत मान है अपने माँ बोली और कौम वास्ते जड़े बहुत वड्डी जंग लड़ रहे हैं। सो अक्सर भैन जी दे सलामती ली कहते मैं दुआ करदा। थैंक यू सो मच। बहुत शुक्रिया। हाँ जी, फिर कहते डॉक्टर साहब फील्ड मार्शल आसिम मुनीर ने ईरान वास्ते कहते ने मौजूदा जंग नूं रोकण वास्ते बहुत अच्छा जड़े किरदार जड़ा उन्होंने कहते निभाया तारीख ਵਿੱਚ ਕਹਿੰਦੇ ਉਹਨਾਂ ਦਾ ਯਾਦ ਰੱਖਿਆ ਜਾਏਗਾ। ਯਾਦ ਰੱਖਿਆ ਜਾਏਗਾ। ਦੇਖੋ ਅਸੀਂ ਇਹ ਸਮਝਦੇ ਹਾਂ ਕਿ ਵੀ ਹਾਲਾਂ ਕ੍ਰਿਟਿਕਸ ਵੀ ਨੇ ਜਿਹੜੇ ਇਸ ਸਾਰੇ ਸਿਸਟਮ ਨੂੰ ਪਾਕਿਸਤਾਨ ਦੇ ਨਾਲ ਜਿਹੜਾ ਉਹ ਸਹਿਮਤ ਨਹੀਂ ਹੁੰਦੇ, ਪਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਜਿੱਥੇ ਕ੍ਰੈਡਿਟ ਡਿਊ ਹੈ ਉੱਥੇ ਜ਼ਰੂਰ ਦਿਓ। ਕ੍ਰਿਟਿਸਿਜ਼ਮ ਆਪਣੀ ਥਾਂ ਤੇ ਜਿੱਥੇ ਤੁਹਾਨੂੰ ਕਮਜ਼ੋਰੀ ਲੱਗਦੀ ਹੈ, ਸਿਰਫ ਇਸ ਲਈ ਵੀ ਤੁਹਾਨੂੰ ਇੱਕ ਚੀਜ਼ ਪਸੰਦ ਨਹੀਂ ਤੁਸੀਂ ਹਰ ਚੀਜ਼ ਨੈਗੇਟ ਕਰੋ, ਇਹਦੇ
ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਹੈਜ਼ ਕਮ ਆਊਟ ਬੈਸਟ ਡਿਪਲੋਮੇਸੀ ਦੇ ਵਿੱਚ, ਔਰ ਆਸਮ ਮੁਨੀਰ ਉਹਨਾਂ ਦਾ ਇੱਕ ਵੱਡਾ ਰੋਲ ਹੈ ਇਸ ਸਾਰੇ ਦੇ ਵਿੱਚ। ਔਰ ਫਿਰ ਜੋਨ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੋ ਵੀ ਹੁੰਦਾ ਹੈ ਪਾਕ ਜਿਹੜਾ ਅੱਲਾਹ ਪਾਕ ਦੀ ਮਰਜ਼ੀ ਨਾਲ ਹੀ ਹੁੰਦਾ ਹੈ, ਔਰ ਰੱਬ ਉਹਨਾਂ ਲੋਕਾਂ ਨਾਲ ਹੁੰਦਾ ਜਿਨ੍ਹਾਂ ਦੀ ਕਹਿੰਦੇ ਨੀਅਤ ਜਿਹੜੀ ਸਾਫ਼ ਹੁੰਦੀ ਹੈ, ਔਰ ਕਹਿੰਦੇ ਜਿਹੜੇ ਡਾਇਸਪੋਰਾ ਜਿਹੜੇ ਸਿੱਖ ਹੈ ਉਹ ਸੱਚੇ ਨੀਅਤ ਨਾਲ ਜਿਹੜੇ ਕੁਰਬਾਨੀ ਦੇ ਰਹੇ ਨੇ, ਔਰ ਕਾਮਯਾਬੀ ਕਹਿੰਦੇ ਨੇ ਨਾਲੇ ਨਜ਼ਦੀਕ ਹੈ। ਚਲੋ ਰੱਬ ਰਹਿਮਤ ਕਰੇ। ਤੁਸੀਂ ਬਿਲਕੁਲ ਠੀਕ ਕਿਹਾ, ਅਲਟੀਮੇਟਲੀ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ, ਅਲਟੀਮੇਟ ਟਰੂਥ ਹੀ ਪ੍ਰਵੇਲ ਕਰਦੀ ਹੈ। ਔਰ ਫਿਰ ਕਹਿੰਦੇ ਸਾਡੀਆਂ ਲਿਖਤਾਂ ਪੜ੍ਹਦਿਆਂ ਕਰੋ, ਤੁਹਾਡੀਆਂ ਲਿਖਤਾਂ ਜੀ ਪੜ੍ਹ ਦਿੱਤੀਆਂ, ਤੁਸੀਂ ਲਿਖਿਆ ਤੇ ਅਸੀਂ ਪੜ੍ਹ ਦਿੱਤਾ। ਹੁਣ ਆਪਾਂ ਚੱਲਦੇ ਹਾਂ TV 84 USA ਵੱਲ। ਸਾਡੇ ਜਿਹੜੇ ਵਿਊਅਰ ਨੇ ਵੇਟ ਕਰ ਰਹੇ ਨੇ, ਸਾਡੇ ਵੀ ਉਹਨਾਂ ਦੇ ਜਿਹੜੇ ਮੈਸੇਜ ਨੇ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸਾਡੇ ਕੋਲ ਮੈਸੇਜ ਆਇਆ ਪਹਿਲਾ ਵਾਲਾ, ਹਾਂਜੀ ਇਹਨਾਂ ਦੀ ਫਤਿਹ ਹੈ ਇੰਦਰਜੀਤ ਸਿੰਘ ਜੀ, ਔਰ ਇਹ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਜਤਿੰਦਰ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ, ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਰਾਜਨਪ੍ਰੀਤ ਸਿੰਘ ਜੀ ਵੀ, ਜਗਪਾਲ ਜੀ ਵੀ, ਔਰ ਮਿਸ਼ਰਾ ਸਿੰਘ ਜੀ ਵੀ, ਔਰ ਫਿਰ ਇੱਕ ਹਾਂਜੀ ਇਹਨਾਂ ਦੀ ਫਤਿਹ ਔਰ ਖਾਲਸਾ ਜ਼ਿੰਦਾਬਾਦ। ਜਸਵੀਰ ਬਰਾਜ ਜੀ ਵੀ, ਔਰ ਗੁਰਜੀਤ ਸਿੰਘ ਜੀ ਵੀ, ਔਰ ਮਿਸ਼ਰਾ ਸਿੰਘ ਜੀ ਕਹਿੰਦੇ ਨੇ ਅੱਛਾ ਇਹ ਫਤਿਹ ਬੁਲਾ ਰਹੇ ਨੇ ਆਪਸ ਵਿੱਚ ਇੱਕ ਦੂਸਰੇ ਨੂੰ। ਨੂਪਾ ਜੀ ਕਹਿੰਦੇ ਨੇ ਕਿ ਪਾਪਾ ਵਾਰ ਰੁਕਵਾ ਦੇ, ਅੱਛਾ ਮੋਦੀ ਨਹੀਂ ਪਾਕਿਸਤਾਨ ਨਹੀਂ, ਪਤਾ ਨਹੀਂ ਇਹਨਾਂ ਦਾ ਕੀ ਕਹਿਣ ਦਾ ਮਤਲਬ ਹੈ। ਔਰ ਹਾਂਜੀ ਗੁਰਮਾਨ ਜਿਹੜੇ ਹੈਗੇ ਮਿਸ਼ਨ ਜੀ, ਉਹਨਾਂ ਦਾ ਕਹਿੰਦਾ ਦਾ ਬੰਦਾ ਕਹਿੰਦਾ ਸਾਨੂੰ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ, ਮੈਂ ਉਸ ਨੂੰ UP ਵਾਲੇ ਕੋਲ ਲੈ ਗਿਆ ਤੇ ਦੱਸਿਆ ਕਿ ਤੁਸੀਂ ਪੰਜਾਬ ਵਿੱਚ ਸੁਖੀ ਹੋ, ਗੁਰੂ ਦੀ ਕਿਰਪਾ ਕਰਕੇ ਉਹਨਾਂ ਜਾਤ ਪਾਤ ਕੱਢ ਦਿੱਤਾ, ਪਤਾ ਨਹੀਂ ਕੱਢ ਦਿੱਤਾ ਹੈ। ਹਾਂਜੀ ਬਿਲਕੁਲ। ਔਰ ਬਲਵਿੰਦਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ, ਬਲਵੀਰ ਸਿੰਘ ਜੀ ਵੀ, ਔਰ ਨੂਪਾ ਜੀ ਕਹਿੰਦੇ ਨੇ ਪੱਕਾ ਇੰਡੀਆ ਨੇ ਕੈਨੇਡਾ ਦੇ PM ਜਿਹੜੇ ਬਣੀਆਂ ਹੈ ਉਹ ਕੈਨੇਡਾ ਦਾ PM ਨਹੀਂ, ਇੰਡੀਆ ਦਾ ਏਜੰਟ ਹੈ। ਬਿਲਕੁਲ ਠੀਕ ਕਿਹਾ ਤੁਸੀਂ। ਤੇ ਇਸ ਲਈ ਉਹਨਾਂ ਨੇ ਇਸ ਤਰ੍ਹਾਂ ਕਹਿੰਦੇ ਕੀਤਾ, ਇਸ ਲਈ ਇਹ ਲਾਅ ਬਣਾਇਆ ਹੈ। ਹਾਂਜੀ ਹਾਂ, ਗੋਰਿਆਂ ਨੂੰ ਤਾਂ ਇਸ ਲਾਅ ਦੀ ਜ਼ਰੂਰਤ ਹੀ ਨਹੀਂ ਹੈ। ਬਿਲਕੁਲ ਬਿਲਕੁਲ। ਹਾਂਜੀ ਔਰ ਗੁਰਪ੍ਰੀਤ ਸਿੰਘ ਜੀ ਵੀ, ਔਰ ਗੁਰਚਰਨ ਸਿੰਘ ਜੀ ਵੀ ਕੰਗ ਜਿਹੜੇ ਨੇ ਉਹ ਵੀ, ਔਰ ਮਿਸ਼ਰਾ ਸਿੰਘ ਅਗੈਨ ਹੈ, ਔਰ ਕੁਲਦੀਪ ਕੌਰ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਔਰ ਗੁਰਚਰਨ ਸਿੰਘ ਕੰਗ, ਦੇਗ ਫਤਿਹ, ਪੰਥ ਕੀ ਜੀਤ, ਖਾਲਸਾ ਜ਼ਿੰਦਾਬਾਦ 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 ਜੀ ਵੀ, ਔਰ ਘੁਸਕੇ ਜੀ ਵੀ ਆ ਗਏ ਨੇ, ਵੀ ਫਤਿਹ ਬੁਲਾਉਂਦੇ ਨੇ, ਕਹਿੰਦੇ ਜੀਓ ਭਾਈ ਸਾਹਿਬ ਸ਼ੇਰਬਾਜ ਸਿੰਘ ਢਿੱਲੋਂ। ਅੱਛਾ ਬਹੁਤ ਸ਼ੁਕਰੀਆ, ਤੁਹਾਨੂੰ ਮਿਸ ਕਰ ਰਹੇ ਹਾਂ ਜੀ ਕਿ ਵੀ ਹੁਣ ਇਹ ਕੌਣ ਕਹੇਗਾ ਕਿ ਘੁਸ ਕੇ ਮਾਰਾ। ਅੱਜ ਕੱਲ ਹੁਣ ਮੋਦੀ ਨੇ ਕਹਿਣਾ ਬੰਦ ਕਰਤਾ ਕਿਉਂਕਿ ਜਗਦੇਵ ਸਿੰਘ ਜੀ ਵੀ, ਔਰ ਇਸ ਤਰ੍ਹਾਂ ਅਮਰਜੀਤ ਸਿੰਘ ਜੀ ਵੀ, ਔਰ ਅਮਰਿੰਦਰ ਸਿੰਘ ਜੀ ਵੀ, ਔਰ ਰਾਜਵਿੰਦਰ ਕੌਰ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵਿਊਅਰਸ ਕਰੇ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।